ਇਹ ਪ੍ਰੋਗਰਾਮ ਕਾਫੀ ਸਾਲਾਂ ਦਾ ਐਕਟਿਵ ਹੈ, ਨਵਾਂ ਨਹੀਂ ਹੈਗਾ। ਮਹਿਸੂਸ ਹੋ ਰਿਹਾ ਆ ਪੰਜਵਾਂ ਮੇਲਾ ਤੁਸੀਂ ਕਰਵਾ ਰਹੇ ਆ, ਸੋ ਪਿਛਲੀ ਵਾਰ ਨਾਲੋਂ ਵੀ ਕਾਫੀ ਭਰਵਾਂ ਰੌਣਕ ਲੱਗ ਰਹੀ ਆ। ਹਾਂਜੀ, ਬਹੁਤ ਭਰਵੀਂ ਰੌਣਕ ਲੱਗੀ ਆ। ਆਪਣੇ ਬੂਥ ਕਾਫੀ ਆਏ ਆ। ਐਕਚੁਅਲੀ ਐਰਕੀ ਬੂਥ ਉਹ ਆਇਆ ਲੋਕ ਜਿਨ੍ਹਾਂ ਦੀ ਲੋੜ ਸੀ ਨਾ, ਜਿੱਦਾਂ ਆਪਣੇ ਨਰਸਰੀ ਵਾਲਿਆਂ 'ਚ ਸਾਨੂੰ ਬਹੁਤ ਪ੍ਰੋਬਲਮ ਆਉਂਦੀਆਂ ਸੀ। ਉਹ ਨਰਸਰੀ ਵਾਲੇ ਆਏ, ਉਹ ਦੱਸ ਰਹੇ ਆ ਵੀ ਸਾਡੇ ਪ੍ਰੋਡਕਟ ਕਿੱਦਾਂ ਚਲਾਵੋ। ਫਿਰ ਉੱਥੋਂ ਜਾਂਦੀ ਜਿੰਨੇ ਵੀ ਆਹ ਸਟੇਟ ਦੀ ਏਜੰਸੀਆਂ ਆਈਆਂ, ਗੌਰਮੈਂਟ, ਉਹ ਸਾਰੇ ਇੱਥੇ ਆ ਹੈ ਨਾ। ਅਤੇ ਫਿਰ ਇੰਡਸਟਰੀ ਦੇ ਵਿੱਚੋਂ ਜਿੱਦਾਂ ਕਿ ਰੇਸਨ ਵਾਲਿਆਂ ਨੇ, ਆਲਮੰਡ ਬੋਰਡ ਵਾਲਿਆਂ ਨੇ ਆਪਦਾ ਅੱਡੋ ਅੱਡ ਆ ਕੇ ਦੱਸਿਆ ਨਾ, ਇਹ ਬਹੁਤ ਵਧੀਆ ਚੀਜ਼ ਆ। ਅੱਜ ਇੱਥੇ ਹੋ ਰਿਹਾ ਇਹਨਾਂ ਦੀਆਂ ਰਿਕਾਰਡਿੰਗਸ ਹਰ ਇੱਕ ਏਜੰਸੀ ਨੇ ਜਾ ਕੇ ਆਪਦਾ ਦੇਣਾ। ਅਸੀਂ ਮਡੇਰੇ ਉੱਥੇ ਗਏ ਸੀ, ਇੰਨੇ ਲੋਕ ਸੀ, ਉਹਨਾਂ ਨੇ ਆ ਕੁਐਸਚਨ ਪੁੱਛੇ ਆ, ਉੱਥੋਂ ਫਿਰ ਗਾਹਾਂ ਸਲੂਸ਼ਨ ਨਿਕਲਦੇ। ਇਹੀ ਜਾਂਦੀਆਂ ਵਾਸ਼ਿੰਗਟਨ। ਸੋ ਐਜੂਕੇਸ਼ਨ ਜ਼ਰੂਰੀ ਆ। ਆਈ ਥਿੰਕ ਇਹ ਮੇਲੇ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਬੇਸਿਕਲੀ ਐਜੂਕੇਸ਼ਨ ਹੀ ਆ। ਬਿਲਕੁਲ, ਇਹ ਜਿਹੜੀ ਆਪਣੀ ਐਗਰੀਕਲਚਰ ਦੀ ਇਕੋਨਮੀ ਆ, ਸਾਡੀ ਜਿਹੜੀ ਸੈਂਟਰ ਵੈਲੀ ਦੀ ਇਹੀ ਮੇਨ ਇਕੋਨਮੀ ਹੈਗੀ ਆ। ਇਹਦੇ ਵਿੱਚ ਆਟੋਮੇਸ਼ਨ ਆ ਜਾਂਦੀ ਆ, ਤੁਹਾਡੇ ਜਿਹੜੀ ਸਾਇੰਟਿਕਸ, ਜਿਹੜੀ ਆਪਣੀ ਕੈਮਿਸਟਰੀ ਵਗੈਰਾ ਉਹਦੇ ਵਿੱਚ ਵੀ ਆ ਜਾਂਦੀ ਹੈ, ਜਿਹੜੇ ਆਪਣੇ ਪੈਸਟ ਕੰਟਰੋਲ ਜਿਹੜੇ ਸਿਸਟਮਸ ਹੁੰਦੇ ਆ। ਇਹ ਮੇਲਾ ਅੱਗੇ ਨਾਲੋਂ ਕਾਫੀ ਵੱਡਾ ਲੱਗਦਾ, ਸਟਾਲ ਵੀ ਜ਼ਿਆਦਾ ਲੱਗਦੇ ਆ, ਪਾਰਟਿਸਿਪੇਸ਼ਨ ਜ਼ਿਆਦਾ ਆ, ਮੋਰ ਪੀਪਲ ਇੰਟਰਸਟਿਡ ਆ, ਦੂਰੋਂ ਦੂਰੋਂ ਆਏ ਲੱਗਦੇ, ਬੇਰੀਏ 'ਚ ਵੀ ਆਏ ਆ। ਟ੍ਰੀ ਵੀ ਅਸੀਂ ਫਰੂਟਾਂ ਦੇ ਲੈ ਕੇ ਆਏ ਆ। ਐਤਕੀ ਯਾਰੀ ਨਹੀਂ ਪ੍ਰਾਈਸ ਰੱਖਿਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਕਿਸਾਨ ਮੇਲੇ 2026 ਤੋਂ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਦੁਆਰਾ ਇਹ ਇਸ ਟਾਈਮ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਆ ਮਡੇਰਾ ਗੁਰਦੁਆਰਾ ਸਾਹਿਬ ਦੀਆਂ ਗਰਾਊਂਡਸ ਦੇ ਵਿੱਚ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੀ ਟੀਮ ਦੇ ਮੈਂਬਰਸ। ਅਰਸ਼ਦੀਪ ਸਿੰਘ ਆਪਣੇ ਨਾਲ ਜੁੜੇ ਹੋਏ ਨੇ, ਅਮਿਤ ਸ਼ਰਮਾ ਜੀ ਉਹ ਜੁੜੇ ਹੋਏ ਨੇ, ਦਇਆਦੀਪਕ ਸਿੰਘ ਜੀ ਜੁੜੇ ਹੋਏ ਨੇ। ਸੋ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ। ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਮੇਲੇ ਦੀਆਂ। ਸੋ ਕਿਵੇਂ ਲੱਗ ਰਿਹਾ ਜੀ? ਹਾਂਜੀ, ਮੇਲਾ ਵਧੀਆ ਲੱਗ ਰਿਹਾ ਹੁੰਦਾ। ਮੇਲੇ 'ਚ ਆ ਕੇ ਖੁਸ਼ ਹੋ ਜਾਂਦਾ ਬੰਦਾ, ਹਨ। ਤੇ ਇਸ ਵਾਰ ਪੰਜਵਾਂ ਮੇਲਾ, ਹੁਣ ਅਸੀਂ ਹਰੇਕ ਵਾਰ ਥੋੜ੍ਹਾ ਅੱਗੇ ਨੂੰ ਵਧਦੇ ਜਾਂਦੇ ਹਾਂ ਜੀ। ਤੇ ਕੁਛ ਵੈਂਡਰ ਹੋਏ ਜਾਂ ਮੇਲੇ ਦਾ ਸਾਈਜ਼ ਹੋਇਆ, ਸੰਗਤ ਦਾ ਜਿੰਨੀ ਕੁ ਆਉਂਦੀ ਆ, ਹੈ ਨਾ, ਕਿੰਨੀ ਕੁ ਇੰਗੇਜਮੈਂਟ ਹੁੰਦੀ ਆ। ਸੋ ਸਾਰੀਆਂ ਚੀਜ਼ਾਂ ਵਧੀਆ ਅੱਗੇ ਨਾਲੋਂ ਵੱਧ ਰਹੀਆਂ ਨੇ। ਸੋ ਬਹੁਤ ਖੁਸ਼ੀ ਹੁੰਦੀ ਆ। ਬਾਕੀ ਸਾਰਿਆਂ ਨਾਲ ਮੇਲਾ ਗਿੱਲਾ ਹੋ ਜਾਂਦਾ ਜੀ। ਸੋ ਕੀ ਆਸਾਂ ਉਮੀਦਾਂ ਦੇ ਨਾਲ ਜਿਹੜੇ ਇਸ ਟਾਈਮ ਜਿਹੜੇ ਫਾਰਮਰਸ ਆ ਉਹ ਇੱਥੇ ਪਹੁੰਚੇ ਇਸ ਮੇਲੇ 'ਚੋਂ, ਕੀ ਤੁਹਾਡੀ ਕੀ ਇੱਛਾ ਹੈ ਵੀ ਜਿਹੜੇ ਫਾਰਮਰਸ ਨੂੰ ਕੀ ਇਨਫੋਰਮੇਸ਼ਨ ਮਿਲੇ? ਨਹੀਂ, ਦੇਖੋ, ਆਸਾਂ ਉਮੀਦਾਂ ਤਾਂ ਇੱਕ ਤਾਂ ਚਲੋ ਇਹ ਹੁੰਦਾ ਵੀ ਪਹਿਲੇ ਤਾਂ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਨੈਟਵਰਕਿੰਗ ਹੋ ਜਾਂਦੀ ਆ, ਪੰਜਾਬੀ 'ਚ ਕਹਿੰਦੇ ਆਪਾਂ ਸਾਰੇ ਗੱਲਾਂ ਬਾਤਾਂ ਕਰ ਲੈਂਦੇ ਆ, ਹੈ ਨਾ। ਇੱਕ ਤਾਂ ਸਾਰੇ ਮਿਲ ਲੈਂਦੇ ਆ। ਦੂਜਾ ਇਹ ਆ ਵੀ ਜਿਹੜੀਆਂ ਫਾਰਮਿੰਗ ਦੇ ਇਸ਼ੂ ਹੁੰਦੇ ਨੇ ਨਾ, ਹਾਟ ਇਸ਼ੂ, ਉਹ ਇੱਥੇ ਸਾਰੇ ਇੱਕ ਛੱਤ ਦੇ ਥੱਲੇ ਡਿਸਕਸ ਹੋ ਜਾਂਦੇ ਆ, ਹੈ ਨਾ। ਚਾਹੇ ਫਿਰ ਤੁਸੀਂ ਆਪਦੇ ਕੁਐਸਚਨ ਵੀ ਪੁੱਛ ਸਕਦੇ ਹੋ, ਜਿਵੇਂ ਹੁਣ ਆਲਮੰਡ ਬੋਰਡ ਆ ਜਾਂ CDFA ਆ ਜਾਂ ਜਿਹੜੇ ਵੀ ਵੱਡੇ ਆਰਗੇਨਾਈਜੇਸ਼ਨ ਆ, UC ਆ, ਹੈ ਨਾ, ਜਾਂ ਫੈਡਰਲ ਦੀਆਂ ਅਥਾਰਟੀਜ਼ ਨੇ, USDA ਆ, ਉਹਨਾਂ ਦਾ ਆਪਾਂ ਸਿੱਧੇ ਕੁਐਸਚਨ ਪੁੱਛ ਸਕਦੇ ਹਾਂ। ਉਹਦੇ ਨਾਲ ਨਾ ਬਹੁਤ ਜ਼ਿਆਦਾ ਇੰਪੈਕਟ ਹੁੰਦਾ, ਰਾਦਰ ਕੇ ਤੁਹਾਡਾ ਕੋਈ ਇੱਕ ਰਿਪਰੈਜ਼ੈਂਟੇਟਿਵ ਉੱਥੇ ਕੁਐਸਚਨ ਪੁੱਛੇ। ਸੋ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਹੀ ਫਾਇਦਾ ਹੁੰਦਾ, ਇਕੱਲੇ ਨੂੰ ਨਹੀਂ। ਅਤੇ ਬਾਕੀ ਆਪ ਜਦੋਂ ਕੁਐਸਚਨ ਪੁੱਛਦੇ ਆ ਫਿਰ ਤੁਹਾਨੂੰ ਸੈਟਿਸਫੈਕਸ਼ਨ ਵੀ ਹੋ ਜਾਂਦੀ ਹੈ। ਸੋ ਅਮਿਤ ਸ਼ਰਮਾ ਜੀ, ਸੋ ਤੁਸੀਂ ਪਹੁੰਚੇ ਆ ਯੂਬਾ ਸਿਟੀ ਤੋਂ, ਵਿਸ਼ੇਸ਼ ਤੌਰ ਤੇ ਕਾਫੀ ਡਰਾਈਵ ਕਰਕੇ ਪਹੁੰਚੇ ਆ। ਸੋ ਕੀ ਕਿੱਦਾਂ ਲੱਗ ਰਿਹਾ ਹੈ?
ਹਾਂਜੀ ਬਹੁਤ ਵਧੀਆ ਲੱਗਦਾ ਮੇਲਾ। ਪਿਛਲੀ ਵਾਰੀ ਨਾਲੋਂ ਵੀ ਜ਼ਿਆਦਾ ਭਰਿਆ ਆ। ਤਾਂ ਜਿੱਦਾਂ ਭਾਜੀ ਹੋਰਾਂ ਨੇ ਕਿਹਾ, ਰਿਸੋਰਸਿਸ ਵੀ ਬਹੁਤ ਆ, ਇਨਫੋਰਮੇਸ਼ਨ ਵੀ ਬਹੁਤ ਆ, ਵੈਂਡਰ ਵੀ ਆਏ ਆ, ਤਾਂ ਇਕੱਠ ਵੀ ਸੋਹਣਾ ਆ। ਸੋ ਮੇਲੇ 'ਚ ਮੌਜਾਂ ਕਰੀਦੀਆਂ। ਮੇਲੇ ਦੇ ਵਿੱਚ ਪਿਛਲੇ ਦੀ ਆਪਾਂ ਦੇਖਿਆ ਸੀਗਾ ਵੀ ਐਲਮੰਡ ਬੋਰਡ ਨੂੰ ਲੈ ਕੇ, ਜਾਂ ਦੇਖੋ ਜੋ ਕਿਸਾਨਾਂ ਦੇ ਇਸ਼ੂਜ਼ ਆ ਉਹਨੂੰ ਲੈ ਕੇ ਥੋੜਾ ਬਹੁਤਾ ਗਰਮੀ ਵੀ ਹੋ ਜਾਂਦੀ, ਤਲਖੀ ਵੀ ਹੋ ਜਾਂਦੀ ਆ। ਸੋ ਇਸ ਵਾਰ ਤੁਹਾਨੂੰ ਲੱਗਦਾ ਵੀ ਉਹ ਬੈਟਰ ਸਮਝ ਦੇ ਨਾਲ ਪਹੁੰਚੇ ਆ ਇੱਥੇ? ਹਾਂਜੀ ਮੈਂ ਸੁਣਦਾ ਪਿਆ ਸੀਗਾ, ਪੂਰੀ ਡਿਟੇਲ ਦੇ ਵਿੱਚ ਤਾਂ ਨਹੀਂ ਸੁਣਿਆ, ਪਰ ਹੌਲੀ ਹੌਲੀ ਜੇ ਨਹੀਂ ਸਮਝੇ ਤਾਂ ਸਮਝ ਜਾਣਗੇ ਕਿ ਹਾਂ ਪੰਜਾਬੀ ਜਿਹੜੇ ਸਾਡੇ ਪੁਆਇੰਟਸ ਆ ਬਹੁਤ ਲੈਜਿਟਮੇਟ ਆ, ਉਹ ਕੰਟੀਨਿਊ ਵੀ ਕਰਦੇ ਆ। ਪਰ ਮੇਲੇ 'ਚ ਆਏ ਆ, ਸਾਡੇ ਫੰਕਸ਼ਨ 'ਤੇ ਆਏ, ਸੋ ਉਹਨਾਂ ਨੂੰ ਜੀ ਆਇਆਂ ਨੂੰ, ਤਾਂ ਉਹਨਾਂ ਨਾਲ ਅਸੀਂ ਪਿਆਰ ਨਹੀਂ ਵਰਤਣਾ। ਬਟ ਜਿਹੜੇ ਡਿਸਐਗਰੀਮੈਂਟ ਆਈਟਮਸ ਹੈਗੀਆਂ ਉਹ ਤਾਂ ਹੈਗੀਆਂ ਐਂਡ ਉਹ ਰਹੂਗੀਆਂ ਵੀ, ਤਾਂ ਅਸੀਂ ਗੱਲ ਕਰਦੇ ਵੀ ਰਹਿਣਾ ਆ। ਪਰ ਮੇਲੇ 'ਚ ਆਏ ਆ ਤਾਂ ਉਹਨਾਂ ਦੀ ਜੀ ਆਇਆਂ ਨੂੰ, ਤਾਂ ਅੱਗੇ ਵੀ ਉਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ ਜੀ। ਸੋ ਦਯਾਦੀਪਕ ਸਿੰਘ ਜੀ, ਕਿੱਦਾਂ ਮਹਿਸੂਸ ਕਰ ਰਹੇ ਹੋ? ਸੋ ਤਿਆਰੀਆਂ ਕਿੱਦਾਂ ਰਹੀਆਂ ਤੇ ਹੁਣ ਜਦੋਂ ਅੱਜ ਉਹ ਦਿਨ ਆ ਗਿਆ, ਕਿਵੇਂ ਮਹਿਸੂਸ ਹੋ ਰਿਹਾ? ਜੀ ਰਾਜਕਾਂਤ ਜੀ, ਜਿਹੜੀ ਮਿਹਨਤ ਕੀਤੀ ਸਾਰੇ ਵੋਲੰਟੀਅਰਾਂ ਨੇ, ਅੱਜ ਉਹਦਾ ਮੁੱਲ ਮੁੜ ਗਿਆ। ਸਾਰੇ 30 ਤੋਂ ਪਲੱਸ ਵੈਂਡਰ, ਡਿਫਰੈਂਟ ਨਰਸਰੀਜ਼, ਡਿਫਰੈਂਟ ਟਰੈਕਟਰਾਂ ਵਾਲੇ, ਪਾਣੀ ਵਾਲੇ, ਪੰਪਿੰਗ ਵਾਲੇ, ਜਾਂ ਖਾਸ ਕਰਕੇ ਜਿਹੜੇ ਸਰਕਾਰੀ ਦਰਬਾਰੇ ਤੋਂ ਸਾਰੇ ਆਪਣੀ ਰੈਪਰੈਜ਼ੈਂਟੇਸ਼ਨ ਉਹ ਇੱਥੇ ਆਈ ਆ। ਤੇ ਜਿੰਨੇ ਵੀ ਆਪਣੇ ਕਿਸਾਨ ਆ ਉਹ ਸਾਰਿਆਂ ਨਾਲ ਡਾਇਰੈਕਟਲੀ ਇੰਗੇਜ ਕਰਕੇ ਆਪਣੇ ਜੋ ਵੀ ਸਵਾਲ ਜਵਾਬ ਆ ਸਿੱਧੇ ਕਰਕੇ ਤੇ ਸਾਰੇ ਲਾਹਾ ਲੈ ਰਹੇ ਆ ਮੇਲੇ ਦਾ। ਤੇ ਸਭ ਕੁਝ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈਗੀ। ਕਿਹੜੀ ਨਵੀਂ ਚੀਜ਼ ਜਿਹੜੀ ਦੇਖ ਕੇ, ਕਿਉਂਕਿ ਟੈਕਨੋਲੋਜੀ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਆ, ਸੋ ਉਹ ਵੀ ਇਸ ਮੇਲੇ ਦੇ ਉੱਤੇ ਡਿਸਕਸ ਹੋਊਗੀ ਜੀ। ਟੈਕਨੋਲੋਜੀ ਦੀ ਵੀ ਗੱਲਬਾਤ ਹੋਊਗੀ, ਪਰ ਜਦੋਂ ਆਪਾਂ ਡਿਫਰੈਂਟ ਵੈਂਡਰਸ ਦੇਖਦੇ ਆਗੇ, ਕੋਈ ਇੱਕ ਦੋ ਇੱਥੇ ਹੈਗੇ ਜਿਹੜੇ ਡਿਫਰੈਂਟ ਸੋਇਲ ਪ੍ਰੋਬਸ ਲੈ ਕੇ ਆਏ ਆ, ਜਾਂ ਡਿਫਰੈਂਟ ਵਾਲਵਸ ਲੈ ਕੇ ਆਏ ਆ, ਜਿਹੜੇ ਤੁਸੀਂ ਫੋਨ ਤੋਂ ਬੰਦ ਕਰ ਸਕਦੇ ਆ, ਆਪਦਾ ਪਾਣੀ ਆਨ ਆਫ ਕਰ ਸਕਦੇ ਆ। ਉਹ ਸਾਰਿਆਂ ਨਾਲ ਆਪਾਂ ਇੱਥੇ ਡਾਇਰੈਕਟਲੀ ਇੰਗੇਜ ਕਰਕੇ ਉਹਨਾਂ ਦੀ ਟੈਕਨੋਲੋਜੀ ਨੂੰ ਆਪਾਂ ਐਟਲੀਸਟ ਦੇਖ ਸਕਦੇ ਆ ਕਿੱਦਾਂ ਦੀ ਆ। ਪਲੱਸ ਜਿਵੇਂ ਨਰਸਰੀਜ਼ ਵੀ ਡਿਫਰੈਂਟ ਆਈਆਂ ਵੀਆਂ, ਜਿਹੜੇ ਨਵੇਂ ਬਦਾਮਾਂ ਦੇ ਹਾਈਬ੍ਰਿਡ ਬੂਟੇ ਆ ਗਏ ਵਗੈਰਾ ਵਗੈਰਾ, ਸੰਤਰਿਆਂ ਦੇ, ਉਹ ਸਾਰੇ ਤੁਸੀਂ ਉਹਨਾਂ ਦੀ ਜੋ ਇਨਫੋਰਮੇਸ਼ਨ ਆ, ਯੀਲਡ ਡੇਟਾ, ਜੋ ਉਹਨਾਂ ਦੇ ਰੂਟ ਸਟਾਕ ਦੀ ਇਨਫੋਰਮੇਸ਼ਨ, ਤੁਸੀਂ ਸਿੱਧੀ ਨਰਸਰੀ ਦੇ ਰੈਪਰੈਜ਼ੈਂਟੇਟਿਵ ਨਾਲ ਇੱਥੇ ਗੱਲਬਾਤ ਕਰਕੇ, ਡਾਇਲੌਗ ਕਰਕੇ, ਇਨਫੋਰਮੇਸ਼ਨ ਐਕਸਚੇਂਜ ਹੁੰਦੀ ਦੇਖ ਕੇ ਸੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਸਤਿ ਸ਼੍ਰੀ ਅਕਾਲ ਜੀ, ਅਮਰਦੀਪ ਸਿੰਘ ਜੀ। ਕੀ ਕਹਿਣਾ ਚਾਹੁੰਦੇ ਇਸ ਮੇਲੇ ਦੇ ਬਾਰੇ? ਜੀ ਦੇਖੋ, ਆਪਣੀ ਜਿਹੜੀ ਪੰਜਾਬੀ ਦੀ ਕਮਿਊਨਿਟੀ ਹੈਗੀ ਆ, ਆਪਾਂ ਸਾਰੇ ਅੱਡ ਜਿਵੇਂ ਖੇਤੀ ਕਰਦੇ ਆ, ਪਤਾ ਨਹੀਂ ਹੁੰਦੀਆਂ ਕਿਹੜੀਆਂ ਸਹੂਲਤਾਂ ਆਪਾਂ ਨੂੰ ਮਿਲਦੀਆਂ। ਹੁਣ ਪੱਗ ਵਰਗੀ ਜਿਵੇਂ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਆ, ਦੱਸਣ ਨੂੰ ਜਿਹੜੇ ਹੱਕ ਆਪਾਂ ਨੂੰ ਮਿਲਣੇ ਚਾਹੀਦੇ ਆ, ਭਾਵੇਂ ਗ੍ਰਾਂਟ ਦੇ ਰਾਹੀਂ, ਭਾਵੇਂ ਆਪਣੀ ਆਵਾਜ਼ ਆਲਮੰਡ ਬੋਰਡ ਤੱਕ ਜਾਵੇ, ਹੋਰ ਸਿਟਰਸ ਬੋਰਡ ਤੱਕ, ਹੋਰ ਬੋਰਡ ਤੱਕ ਜਾਵੇ, ਉਹ ਆਪਾਂ ਏਕਤਾ ਹੋ ਕੇ ਲੈ ਕੇ ਜਾਵਾਂਗੇ ਤਾਂ ਆਪਣਾ ਫਾਇਦਾ ਹੋਊਗਾ। ਜੇ ਇਕੱਲੇ ਕਰਾਂਗੇ, ਕਿਸੇ ਨੇ ਆਵਾਜ਼ ਆਪਣੀ ਸੁਣਨੀ ਨਹੀਂ। ਸੋ ਧੰਨਵਾਦ ਆ ਜਿਹੜੇ ਆਪਣੇ ਅਰਸ਼ਦੀਪ ਹੁਣੀ, ਜਸਬੀਰ ਹੁਣੀ, ਅਮੀਤ ਹੁਣੀ, ਜਿਹੜੇ ਸਾਰਿਆਂ ਨੇ ਆਪੇ ਇਹ ਸੰਸਥਾ ਸ਼ੁਰੂ ਕੀਤੀ ਆ ਤੇ ਆਪਾਂ ਚਲਾ ਰਹੇ ਆ। ਇਹਦੇ ਨਾਲ ਹੀ ਆਪਣਾ ਹੀ ਫਾਇਦਾ, ਕਿਸਾਨਾਂ ਦਾ ਫਾਇਦਾ, ਜਿਹੜਾ ਹੱਕ ਆਪਾਂ ਨੂੰ ਮਿਲਣਾ ਚਾਹੀਦਾ ਉਹਦੇ ਬਾਰੇ ਪਤਾ ਲੱਗਦਾ ਤੇ ਉਹਦੇ ਬਾਰੇ ਆਪਾਂ ਨੂੰ ਹੋਰ ਜਾਣਕਾਰੀ ਮਿਲਦੀ ਆ, ਤੇ ਇਹਦੇ ਨਾਲੋਂ ਕਿੰਨੀ ਚੰਗੀ ਗੱਲ ਹੋ ਸਕਦੀ ਆ। ਸੋ ਜੀ ਰਾਜਕਾਂਤ ਜੀ, ਮੈਂ ਇੱਕ ਗੱਲ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਵੀ ਇਸ ਮੇਲੇ ਦੇ ਵਿੱਚ ਜਿਹੜੀ ਐਕਸਕਲੂਸਿਵ ਨਵੀਆਂ ਗ੍ਰਾਂਟਸ ਆ ਰਹੀਆਂ, ਉਹਨਾਂ ਦੀ ਫਸਟ ਹੈਂਡ ਇਨਫੋਰਮੇਸ਼ਨ ਆਪਣੇ ਸਰੋਤਿਆਂ ਨੂੰ ਇੱਥੋਂ ਮਿਲਦੀ ਹੈਗੀ, ਤਾਂ ਕਿ ਉਹ ਜਿਹੜੇ ਆਪਣੇ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਪ੍ਰੋਪਰ ਪ੍ਰੀਪਰੇਸ਼ਨ ਕਰਕੇ ਜਾਂ ਕਿਸੇ ਨੂੰ ਮਿਲ ਕੇ ਸਾਰਾ ਉਹਨਾਂ ਦਾ ਜੋ ਵੀ ਡਾਕੂਮੈਂਟਸ ਚਾਹੀਦੇ ਉਹਨਾਂ ਦਾ ਇੱਥੇ ਪਤਾ ਲੱਗ ਜੇ, ਤਾਂ ਕਿ ਉਹ ਵਧੀਆ ਤਿਆਰੀ ਕਰ ਸਕਣ। ਟੇਬਲ ਤੇ ਮਾਇਆ ਨਾ ਪਈ ਰਹਿ ਜਾਵੇ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਅਪਲਾਈ ਕਰਨਾ, ਕਿੱਥੋਂ ਅਪਲਾਈ ਕਰਨਾ, ਉਹ ਇਨਫੋਰਮੇਸ਼ਨ ਮਿਲੇਗੀ ਜੀ। ਸੋ ਅਰਸ਼ਦੀਪ ਵੀਰੇ ਦੇ ਜ਼ਿਆਦਾ ਮਾਰ ਆ, ਉਹ ਆਪਾਂ ਨੂੰ ਥੋੜਾ ਖੁੱਲ੍ਹ ਕੇ ਦੱਸਣਗੇ, ਬਟ ਇਨ ਸਮਰੀ ਆਪਾਂ ਨੂੰ ਜਿਹੜੀ ਵੀ ਬੇਸਿਕ ਇਨਫੋਰਮੇਸ਼ਨ ਆ ਗ੍ਰਾਂਟਸ ਰਿਲੇਟਡ, USDA ਦੀ ਹੋਵੇ ਜਾਂ CDFA ਦੀ ਹੋਵੇ, ਉਹਦੀ ਆਪਾਂ ਨੂੰ ਜਿਹੜੀ ਪ੍ਰਾਈਮ ਇਨਫੋਰਮੇਸ਼ਨ ਆ ਉਹ ਇੱਥੋਂ ਆਪਾਂ ਨੂੰ ਖੜੇ ਪੈ ਟੇਬਲ ਤੋਂ ਕਿਤੋਂ ਵੀ ਤੁਸੀਂ ਲੈ ਸਕਦੇ ਹੋ। ਕਹਿੰਦੇ ਟਰੱਕਾਂ ਦੇ ਟਰੱਕ ਭਰ ਕੇ ਗ੍ਰਾਂਟਾਂ ਦੇ ਆ ਗਏ ਇੱਥੇ, ਫਿਰ ਭਰ ਕੇ ਲੈ ਜਾਈਏ ਸਾਰੇ ਜਾਣੇ। ਉਹ ਮੈਂ ਇਹ ਗੱਲ ਕਹਿਣਾ, ਜਦੋਂ ਵੀ ਪੈਸੇ ਆਉਣੇ ਆ, ਉਹ ਕਹਿੰਦਾ ਵੀ ਮੋਦੀ ਵੀ ਕਹਿੰਦਾ ਸੀਗਾ ਆਉਣੇ ਨੇ, ਉਹ ਹਜੇ ਅਸੀਂ ਵੇਟ ਕਰੀ ਜਾਂਦੇ ਆ ਵੀ ਉਹ ਜੀ ਗੱਲ ਨਾ ਹੋ ਜੇ। ਨਹੀਂ, ਜਿਹੜੇ ਗ੍ਰਾਂਟਸ ਐਂਡ ਇਨਸੈਂਟਿਵ ਲਈ ਨੇ ਐਤਕੀ ਜਿਹੜਾ ਆਹ ਸਾਲ ਆ 2026 ਤੇ 27, ਇਹ 'ਚ ਹੈਵੀ ਫਰੰਟ ਐਂਡ ਲੋਡਿੰਗ ਹੋਈ ਆ, ਹੈ ਨਾ, ਜਿਹੜੇ ਉਹਨਾਂ ਨੇ ਪੈਸੇ ਵੰਡਣੇ ਆ ਜੀ। ਤੇ ਉਹਦੇ ਲਈ ਸਾਰਿਆਂ ਤਾਂ ਹੀ ਸਾਡਾ ਵੀ ਜ਼ਿਆਦਾ ਜ਼ੋਰ ਲੱਗਿਆ ਵੀ ਸਾਰੇ ਗਰੋਅਰਸ ਨੂੰ ਇਨਫੋਰਮੇਸ਼ਨ ਚਲੀ ਜਾਵੇ ਤੇ ਉਹ ਰੈਡੀ ਰਹਿਣ ਜਦੋਂ ਓਪਨ ਹੁੰਦੀਆਂ, ਕਿਉਂਕਿ ਕੰਪੀਟੀਸ਼ਨ ਬਹੁਤ ਹੋ ਜਾਂਦਾ। ਜੇ ਆਪਾਂ ਲੇਟ ਹੁੰਨੇ ਆ ਅਪਲਾਈ ਕਰਨ 'ਚ, ਫਿਰ ਤੁਹਾਡਾ ਚਾਂਸ ਬਹੁਤ ਘਟ ਜਾਂਦਾ, ਹੈ ਨਾ। ਸੋ ਆਪਣਾ ਅੱਜ ਵੀ ਇਹ ਹੈਗੇ ਆ, ਜਿੰਨਾ ਕੁ ਆਪਾਂ ਅੱਜ ਇਨਫੋਰਮੇਸ਼ਨ ਲੈ ਕੇ ਬਾਅਦ ਦੇ ਵਿੱਚ ਉਹਨਾਂ ਦੀ ਫਾਈਲਸ ਵਗੈਰਾ ਤਿਆਰ ਕਰਵਾਵਾਂਗੇ, ਜਿੰਨੀ ਕੁ ਆਪਾਂ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਤੋਂ ਹੈਲਪ ਕਰ ਸਕਦੇ ਹਾਂ ਉਨੀ ਆਪਾਂ ਕਰਾਂਗੇ। ਕਿਹੜੇ ਬੂਥ ਤੇ ਜਾ ਕੇ ਹੋਣਾ ਹੈ ਇਹ? ਰਜਿਸਟ੍ਰੇਸ਼ਨ ਜਿੱਥੇ ਹੁੰਦੀ ਹੈ ਜੀ, ਉੱਥੇ ਨਾਲ ਹੀ ਉਹਨਾਂ ਨੇ ਫਾਰਮ ਰੱਖਿਆ ਗ੍ਰਾਂਟਸ ਵਾਲੇ, ਤੁਸੀਂ ਜਿਹੜੀ ਬੇਸਿਕ ਇਨਫੋਰਮੇਸ਼ਨ ਦੇ ਜਾਓ, ਤੇ ਬਾਕੀ ਫਿਰ ਜਦੋਂ ਫਾਈਲ ਰੈਡੀ ਕਰਨੀ ਹੈ ਤਾਂ ਅਸੀਂ ਤੁਹਾਨੂੰ ਬਾਅਦ 'ਚ ਇੱਕ ਵਾਰੀ ਫੋਨ ਕਰਕੇ ਕਰ ਲਵਾਂਗੇ ਜਾਂ ਮਿਲ ਕੇ ਕਰ ਲਵਾਂਗੇ। ਥੱਕਦੇ ਤਾਂ ਨਹੀਂ ਜਦੋਂ ਇਦਾਂ ਕਰਦੇ ਆ ਪੱਗ ਦੇ ਵੱਲੋਂ, ਜਦੋਂ ਇਦਾਂ ਦਾ ਕਰਨਾ ਹੁੰਦਾ?
ਇਹ ਮੈਨੂੰ ਇਹ ਗੱਲ ਥੋੜੀ ਯਾਦ ਹੈਗੀ ਹੈ, ਹੁਣ ਕਹੀ ਹੋਈ ਆ। ਦੱਸ ਦਿਓ। ਹਾਂ, ਉਹ ਗੱਲ ਹੈ, ਉਹ ਕਹਿੰਦਾ ਵੀ ਉਹਦਾ ਕੰਮ ਕਰਦਾ ਥੱਕ ਜਾਂਦਾ, ਸੇਵਾ ਕਰਦਾ ਨਹੀਂ ਥੱਕਦਾ, ਹਨਾ। ਤੇ ਜਦੋਂ ਬੰਦੇ ਦੇ ਐ ਹੋਵੇ ਵੀ ਕੋਈ ਕਿਸੇ ਦਾ ਭਲਾ ਹੋ ਰਿਹਾ, ਹਨਾ, ਤੇ ਨਾਲੇ ਆਪਣੇ ਕੋਲ ਕੋਈ ਪੈਸਾ ਲੱਗ ਰਿਹਾ ਜੇਬ 'ਚ, ਦੇਖੋ ਆਪਣਾ ਟਾਈਮ ਐਂਡ ਐਫਰਟ ਆ। ਕਿਸੇ ਦਾ ਮੈਨੂੰ ਇੱਕ ਵਾਰ ਫੋਨ ਆਇਆ ਸੀ, ਮੈਂ ਉਹ ਭੁੱਲਦਾ ਨਹੀਂਗਾ। ਉਹ ਮੈਨੂੰ ਬੀਬੀ ਫੋਨ ਕਰਕੇ ਕਹਿੰਦੀ ਵੀ ਤੇਰੇ ਬੱਚੇ ਜਿਉਣ, ਉਹਨਾਂ ਨੂੰ ਗ੍ਰਾਂਟ ਮਿਲੀ ਸੀ, ਤੇ ਮੈਨੂੰ ਇੰਨੀ ਖੁਸ਼ੀ ਹੋਈ। ਹਾਂ, ਹਨਾ, ਨਾਲੇ ਮੈਂ ਕੀ ਕੀਤਾ, ਪੈਸੇ ਕਿਸੇ ਦੇ ਸੀ, ਆਪਾਂ ਤਾਂ ਉਹਨਾਂ ਨੂੰ ਮਿਲੇ ਨੇ, ਹਨਾ। ਸੋ ਇਹ ਜਿਹੀਆਂ ਚੀਜ਼ਾਂ ਕਰਕੇ ਉਹ ਸੇਵਾ ਕਰਦਾ, ਮੈਨੂੰ ਲੱਗਦਾ ਬੰਦਾ ਥੱਕਦਾ ਨਹੀਂਗਾ। ਨਹੀਂ, ਚਲੋ ਬਹੁਤ ਵਧੀਆ। ਸੋ ਬਹੁਤ ਵਧੀਆ ਉਪਰਾਲਾ ਹੈ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦਾ। ਸੋ ਸਾਰੇ ਜਾਣੇ ਮਿਲ ਜੁਲ ਕੇ ਆਏ ਆ ਤੇ ਬਹੁਤ ਸੋਹਣਾ ਇਕੱਠ ਜਿਹੜਾ ਇੱਥੇ ਹੋਇਆ ਆ। ਤੇ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਦੇਖਦੇ ਆ ਇਹਨਾਂ ਨੂੰ, ਇੱਕ ਤਾਂ ਇਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ, ਤੇ ਜਦੋਂ ਵੀ ਕਿਤੇ ਮੌਕਾ ਮਿਲਦਾ ਹੈ ਅਗਲੀ ਵਾਰੀ ਤੇ ਜਾ ਕੇ ਇਹਨਾਂ ਮੇਲਿਆਂ ਦੇ ਵਿੱਚ ਆ ਕੇ ਜ਼ਰੂਰ ਸ਼ਿਰਕਤ ਕਰੋ। ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ, ਮਿਹਰਬਾਨੀ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਕਿਸਾਨ ਮੇਲੇ ਦੇ ਵਿੱਚ, ਜੋ ਮੰਡੇਰਾ ਦੇ ਵਿੱਚ ਕਰਵਾਇਆ ਜਾ ਰਿਹਾ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਦੇ ਦੁਆਰਾ। ਆਪਣੇ ਨਾਲ ਜਸਬੀਰ ਸਿੰਘ ਸਿੱਧੂ ਜੀ ਜੁੜ ਚੁੱਕੇ ਆ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨ ਵੀਰ ਜੀ, ਤੁਹਾਨੂੰ ਵੀ ਇੱਥੇ ਆਇਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਕਿੱਦਾਂ ਮਹਿਸੂਸ ਹੋ ਰਿਹਾ ਆ? 5ਵਾਂ ਮੇਲਾ ਤੁਸੀਂ ਕਰਵਾ ਰਹੇ ਆ, ਸੋ ਪਿਛਲੀ ਵਾਰ ਨਾਲੋਂ ਵੀ ਕਾਫੀ ਭਰਵਾਂ ਰੌਣਕ ਲੱਗ ਰਹੀ ਆ। ਹਾਂਜੀ, ਬਹੁਤ ਭਰਵੀਂ ਰੌਣਕ ਲੱਗੀ ਆ। ਆਪਣੇ ਬੂਥ ਕਾਫੀ ਆਏ ਆ। ਐਕਚੁਅਲੀ ਐਰਕੀ ਬੂਥ ਉਹ ਆਇਆ ਲੋਕ ਜਿਨ੍ਹਾਂ ਦੀ ਲੋੜ ਸੀ, ਹਨਾ। ਜਿੱਦਾਂ ਆਪਣੇ ਨਰਸਰੀ ਵਾਲਿਆਂ 'ਚ ਸਾਨੂੰ ਬਹੁਤ ਪ੍ਰੋਬਲਮ ਆਉਂਦੀਆਂ ਸੀ, ਉਹ ਨਰਸਰੀ ਵਾਲੇ ਆਏ, ਉਹ ਦੱਸ ਰਹੇ ਆ ਵੀ ਸਾਡੇ ਪ੍ਰੋਡਕਟ ਕਿੱਦਾਂ ਚਲਾਵੋ। ਫਿਰ ਉੱਥੋਂ ਜਾਂਦੀ ਜਿੰਨੇ ਵੀ ਆਹ ਸਟੇਟ ਦੀ ਏਜੰਸੀਆਂ ਆਈਆਂ, ਗਵਰਨਮੈਂਟ, ਉਹ ਸਾਰੇ ਇੱਥੇ ਆ, ਹਨਾ। ਤੇ ਫਿਰ ਇੰਡਸਟਰੀ ਦੇ ਵਿੱਚੋਂ ਜਿੱਦਾਂ ਕਿ ਰੀਜਨ ਵਾਲਿਆਂ ਨੇ, ਆਲਮੰਡ ਬੋਰਡ ਵਾਲਿਆਂ ਨੇ ਆਪਦਾ ਅੱਡੋ ਅੱਡ ਆ ਕੇ ਦੱਸਿਆ ਨਾ, ਇਹ ਬਹੁਤ ਵਧੀਆ ਚੀਜ਼ ਆ। ਤੇ ਦੂਸਰਾ ਜਿਹੜੇ ਲੈਜਿਸਲੇਚਰ ਆ, ਹੈ ਨਾ, ਹੁਣ ਇੱਥੇ ਜਿਹੜੇ ਨੈਕਸਟ ਸੁਪਰਵਾਈਜ਼ਰ ਲਈ ਖੜੇ ਆ, ਕੋਈ ਬੋਰਡ ਲਈ, ਜਿੰਨੇ ਵੀ ਇੱਥੇ ਲੋਕ ਆਏ ਆ, ਅਸੀਂ ਉਹਨਾਂ ਨੂੰ ਜਾਣਦੀ ਲੋਕਾਂ ਦੇ ਮੂਹਰੇ ਪੇਸ਼ ਹੁੰਦੇ ਆ, ਆਪਦਾ ਦੱਸਦੇ ਅਸੀਂ ਕਾਹਦੇ ਲਈ ਖੜੇ ਆ, ਅਸੀਂ ਕੀ ਕਰਾਂਗੇ, ਹੈ ਨਾ। ਸੋ ਕਿੱਦਾਂ ਲੱਗ ਰਿਹਾ ਆ? ਤਿਆਰੀਆਂ ਤੁਰੀਆਂ ਵੀ ਕਈ ਚਿਰਾਂ ਤੋਂ ਹੋ ਰਹੀਆਂ ਸੀ, ਹੁਣ ਜਦੋਂ ਇਹ ਰੌਣਕ ਇੰਨੀ ਦੇਖਦੇ ਆ, ਇਨਫੋਰਮੇਸ਼ਨ ਆ, ਮੇਲਾ ਜੋਲਾ ਆ, ਨੈਟਵਰਕਿੰਗ ਆ, ਸੋ ਮਿਸ਼ਨ ਸਫਲ ਹੁੰਦਾ ਮਹਿਸੂਸ ਨਜ਼ਰ ਆਉਂਦਾ ਹੈ। ਹਾਂਜੀ, ਨਾ ਡੈਫੀਨਿਟਲੀ ਮਿਸ਼ਨ ਹੁੰਦਾਗਾ। ਦੇਖੋ ਜਿਹੜੀਆਂ ਨਾ, ਇਹ ਸਿਰਫ ਇੱਥੇ ਦੀਆਂ ਹੀ ਨਹੀਂ, ਇਹ ਜੋ ਵੀ ਅੱਜ ਇੱਥੇ ਹੋ ਰਿਹਾ, ਇਹਨਾਂ ਦੀਆਂ ਰਿਕਾਰਡਿੰਗਸ ਹਰ ਇੱਕ ਏਜੰਸੀ ਨੇ ਜਾ ਕੇ ਆਪਦਾ ਦੇਣਾ। ਅਸੀਂ ਮੰਡੇਰੇ ਉੱਥੇ ਗਏ ਸੀ, ਇੰਨੇ ਲੋਕ ਸੀ, ਉਹਨਾਂ ਨੇ ਆ ਕੁਐਸਚਨ ਪੁੱਛੇ ਆ, ਉੱਥੋਂ ਫਿਰ ਗਾਹਾਂ ਸੋਲੂਸ਼ਨ ਨਿਕਲਦੇ ਆ, ਇਹੀ ਜਾਂਦੀਆਂ ਵਾਸ਼ਿੰਗਟਨ ਨੂੰ, ਹੈ ਨਾ। ਸਾਡੇ ਪੱਗ ਦਾ ਜਿਹੜਾ ਸਭ ਤੋਂ ਵੱਡਾ ਸਕਸੈਸ ਇਹੀ ਰਿਹਾਗਾ ਕਿ ਅਸੀਂ ਆਪਦਾ ਕਲੀਅਰਲੀ ਕਮਿਊਨੀਕੇਟ ਦੱਸ ਸਕੇ ਆ ਉਹਨਾਂ ਏਜੰਟ ਸਾਨੂੰ ਕੀ ਚਾਹੀਦਾਗਾ, ਹੈ ਨਾ। ਇਸ ਕਰਕੇ ਤਾਂ ਫਿਰ ਇਹ ਸਕਸੈਸਫੁਲ ਆ, ਇਹ ਬਹੁਤ ਵਧੀਆ। ਅੱਜ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਨੇ ਆ ਜਿਹੜੇ ਇੱਥੇ ਆਉਂਦੇ ਆ ਤੇ ਪ੍ਰੋਗਰਾਮ ਵਧੀਆ ਬਣਾਏ। ਜੀ ਨੇ ਬਹੁਤ ਵਧੀਆ। ਸੋ ਬਹੁਤ ਵਧੀਆ ਉਪਰਾਲਾ ਆ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦਾ। ਸਾਰੇ ਜਾਣੇ ਤੁਸੀਂ, ਅਰਸ਼ਦੀਪ, ਦਿਆਦੀਪ, ਬਾਕੀ ਤੁਹਾਡੀ ਸਾਰੀ ਜਿਹੜੀ ਟੀਮ ਆ, ਉਹ ਮਿਲ ਜੁਲ ਕੇ ਬੜੀ ਮਿਹਨਤ ਆ ਤੇ ਮਿਹਨਤ ਸਫਲ ਹੁੰਦੀ ਨਜ਼ਰ ਆ ਰਹੀ ਆ। ਤੇ ਬਾਕੀ ਦੱਸਦੇ ਜਾਈਏ ਆਪਣੇ ਜਿੰਨੇ ਵੀ ਸਾਡੇ ਸਰੋਤੇ ਆ, ਦਰਸ਼ਕ ਆ, ਵੀ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਨਾਲ ਮਿਲ ਕੇ ਅਪਡੇਟ ਫਾਰਮਿੰਗ ਪ੍ਰੋਗਰਾਮ ਹਰ ਟਿਊਜ਼ਡੇ ਨੂੰ 3 ਤੋਂ 4 ਵਜੇ ਤੱਕ ਆਪਾਂ ਲੈ ਕੇ ਆਉਂਦੇ ਆ, ਜਿੱਥੇ ਜੋ ਕੈਲੀਫੋਰਨੀਆ ਦੀ ਖਾਸ ਕਰਕੇ ਤਾਜ਼ਾ ਸਥਿਤੀ ਆ ਐਗ ਦੀ, ਫਿਊਚਰ ਦੇ ਵਿੱਚ ਕੀ ਹੋਣਾ ਆ, ਉਹਦੇ ਬਾਰੇ ਚਰਚਾਵਾਂ ਜਿਹੜੀਆਂ ਹੋਣੀਆਂ ਆ। ਸੋ ਇਸ ਮੇਲੇ ਦੇ ਵਿੱਚ ਫਿਊਚਰ ਫਾਰਮਿੰਗ ਦਾ ਤੇ ਉਸ ਦੇ ਨਾਲ ਨਾਲ ਜਿਹੜੀ ਇਨੋਵੇਸ਼ਨ ਆ ਜਾਂ ਕਹਿ ਸਕਦੇ ਆ ਵੀ ਟੈਕਨੋਲੋਜੀ ਆ, ਉਹਦੀ ਵੀ ਕਾਫੀ ਚਰਚਾ ਆ। ਉਹਦੀ ਕਾਫੀ ਜਾਂਦੀ। ਆਪਣੇ ਇੱਥੇ ਕਿੰਨੇ ਬੂਥ ਲੱਗੇ ਆ, ਜਿਹੜੇ ਕੋਈ ਸੈਂਸਰ ਲੈ ਕੇ ਆਇਆ, ਕੋਈ ਸਾਫਟਵੇਅਰ ਟੈਕਨੋਲੋਜੀ, ਸਾਰਿਆਂ ਦੇ ਨਾ ਅੱਡੋ ਅੱਡ। ਦੇਖੋ ਆਪਣੀ 3 ਤੋਂ 5 ਸਾਲਾਂ ਨੂੰ ਜਿਹੜਾ ਰੇਡੀਓ ਪ੍ਰੋਗਰਾਮ ਤੇ ਵੀ ਆਪਾਂ ਕਮਿਊਨੀਕੇਟ ਕਰਦੇ ਆ, ਦੱਸਦੇ ਆ ਲੋਕਾਂ ਨੂੰ ਬਈ ਖੇਤੀ ਘਰੋਂ ਬੈਠੇ ਹੋਣੀ ਆ, ਜੇ ਨਹੀਂ ਘਰ ਬੈਠੇ ਕਰ ਸਕਦੇ ਤੁਸੀਂ ਬਾਹਰ ਹੋ ਜਾਓਗੇ। ਇਹਦੇ ਲਈ ਬਹੁਤ ਹੀ ਜ਼ਰੂਰੀ ਆ ਇਹੋ ਜਿਹੇ ਪ੍ਰੋਗਰਾਮਾਂ ਤੇ ਆ ਕੇ ਉਹਨਾਂ ਜਿਹੜੀਆਂ ਕੰਪਨੀਆਂ ਨੇ ਨਵੇਂ ਪ੍ਰੋਡਕਟਸ ਬਣਾ ਰਹੀਆਂ, ਉਹਨਾਂ ਤੋਂ ਤੁਸੀਂ ਪ੍ਰੋਡਕਟ ਦੇਖੋ, ਸੁਣੋ, ਕਰੋ, ਤੇ ਫਿਰ ਉਹਦੇ ਹਿਸਾਬ ਦੇ ਨਾਲ ਅਸੀਂ ਜਾਣੀ ਦੀ ਗਾਹਾਂ ਆਪਦੇ ਜਾ ਕੇ ਖੇਤਾਂ 'ਚ ਲਾ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਜਸਬੀਰ ਜੀ, ਤੇ ਮਿਹਰਬਾਨੀ ਤੇ ਕੰਗ੍ਰੈਚੁਲੇਸ਼ਨਸ ਇੱਕ ਸਫਲ ਪ੍ਰੋਗਰਾਮ ਦੇ ਲਈ। ਸੋ ਕਿਸਾਨ ਮੇਲੇ 2026 ਦੇ ਵਿੱਚ ਪਹੁੰਚੇ ਹੋਏ ਆ। ਆਪਣੇ ਨਾਲ ਗੁਰਮਿੰਦਰ ਸਿੰਘ ਸੰਘਾ ਜੀ, ਮੰਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਜੁੜੇ ਹੋਏ ਆ। ਸੰਘਾ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਬਹੁਤ ਰੌਣਕਾਂ ਲੱਗੀਆਂ ਜੀ। ਆਏ ਪੰਜਾਬ ਵਰਗਾ ਮਾਹੌਲ ਕੁੜਤਾ ਪਜਾਮਾ ਪਾ ਕੇ ਆਏ ਆ ਹੈ ਪੂਰੇ ਮੇਲਿਆਂ ਨੂੰ। ਕੋਈ ਕਿਸਾਨ ਮੇਲੇ 'ਚ ਆਏ ਆ ਜੀ, ਬਹੁਤ ਖੁਸ਼ੀਆਂ ਹੈ, ਚੇਤੇ ਆਉਂਦੀਆਂ, ਪੁਰਾਣੀਆਂ ਯਾਦਾਂ ਤੇਤੇ ਹੋ ਜਾਂਦੀਆਂ। ਪਰ ਮੈਂ ਆਪਣੇ ਪੱਗ ਗਰੁੱਪ ਨੂੰ ਵਧਾਈ ਦਿੰਦਾ, ਇਦਾਂ ਦੇ ਉਪਰਾਲੇ ਉਹ ਕਰਦੇ ਰਹਿਣ ਤੇ ਆਪਣੀ ਕਮਿਊਨਿਟੀ ਜੁੜਦੀ ਆ। ਤੇ ਕੋਸ਼ਿਸ਼ ਕਰਾਂ ਕਿ ਅਗਲੀ ਵਾਰੀ ਆਪਾਂ ਆਪਣੇ ਕਾਲਜਸ ਨੂੰ ਤੇ ਲੋਕਲ ਵਰਕਫੋਰਸ ਡਿਵੈਲਪਮੈਂਟ ਬੋਰਡਸ ਨੂੰ ਵੀ ਆਪਾਂ ਇਸ ਮੌਕੇ ਵਿੱਚ ਮੇਲੇ 'ਚ ਲੈ ਕੇ ਨਾਲ ਜੋੜੀਏ, ਕਿਉਂਕਿ ਇਹ ਜਿਹੜਾ ਇਦਾਂ ਚੀਜ਼ਾਂ ਆ ਆਪਣੀ ਕਮਿਊਨਿਟੀ 'ਚ ਸੀਮਿਤ ਨਾ ਰੱਖੀਏ, ਆਪਾਂ ਸਾਰਿਆਂ ਨੂੰ ਨਾਲ ਜੋੜੀਏ, ਸਾਡਾ ਇਹੀ ਉਪਰਾਲਾ ਆ।
ਸੋ ਆਪਾਂ ਪ੍ਰੋਗਰਾਮ ਗੇਟਵੇ ਟੂ ਕਾਲਜ ਵੀ ਸ਼ੁਰੂ ਕੀਤਾ ਹੋਇਆ ਹੈ। ਉਹਦੀ ਕਾਫੀ ਬਹੁਤ ਸੋਹਣੀ ਫੀਡਬੈਕ ਆਪਾਂ ਨੂੰ ਜਿਹੜੀ ਉਹ ਮਿਲ ਰਹੀ ਆ। ਸੋ ਐਜੂਕੇਸ਼ਨ ਜ਼ਰੂਰੀ ਆ। ਆਈ ਥਿੰਕ ਇਹ ਮੇਲੇ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਬੇਸਿਕਲੀ ਐਜੂਕੇਸ਼ਨ ਹੀ ਆ। ਬਿਲਕੁਲ ਇਹ ਜਿਹੜੀ ਆਪਣੀ ਐਗਰੀਕਲਚਰ ਦੀ ਇਕਨੋਮੀ ਆ, ਸਾਡੀ ਜਿਹੜੀ ਸੈਂਟਰ ਵੈਲੀ ਦੀ ਇਹੀ ਮੇਨ ਇਕਨੋਮੀ ਹੈਗੀ ਆ। ਇਹਦੇ ਵਿੱਚ ਆਟੋਮੇਸ਼ਨ ਆ ਜਾਂਦੀ ਆ, ਤੁਹਾਡੇ ਜਿਹੜੀ ਸਾਇੰਟਿਕਸ ਜਿਹੜੀ ਆਪਣੀ ਕੈਮਿਸਟਰੀ ਵਗੈਰਾ ਉਹਦੇ ਵਿੱਚ ਵੀ ਆ ਜਾਂਦੀ ਹੈ। ਜਿਹੜੇ ਆਪਣੇ ਪੈਸਟ ਕੰਟਰੋਲ ਜਿਹੜੇ ਸਿਸਟਮਸ ਹੁੰਦੇ ਆ, ਸਾਡੇ ਕਮਿਊਨਿਟੀ ਕਾਲਜਸ ਇਹ ਕਾਫੀ ਪ੍ਰੋਗਰਾਮ ਸਾਡੇ ਦਿੰਦੇ ਆ। ਮੈਂ ਆਪਣੇ ਸਰੋਤਿਆਂ ਨੂੰ ਇਹੀ ਕਹੂੰਗਾ ਕਿ ਸਾਡੇ ਐਗ ਬੇਸਡ ਪ੍ਰੋਗਰਾਮ ਹੈਗੇ, ਜਿੱਦਾਂ ਰੀਲੀ ਦੇ ਵਿੱਚ ਹੈਗਾ ਆ। ਅਸੀਂ ਆਪਣੇ ਮਡੇਰਾ ਕਮਿਊਨਿਟੀ ਦੀ ਕਾਲਜ ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਆ, ਅਗਾਵੇ ਦਾ, ਅਗਾਵੇ ਇਨੋਵੇਸ਼ਨ ਸੈਂਟਰ। ਅੱਛਾ। ਖਾਸ ਕਰ ਜਿੱਦਾਂ ਹੁਣ ਸਾਡੇ ਪਾਣੀ ਦੀ ਕਮੀ ਕਰਕੇ ਜਿਹੜੇ ਨਵੀਆਂ ਪ੍ਰੋਡਕਟਸ ਹੈਗੀਆਂ ਆ, ਹੁਣ ਅਗਾਵੇ ਇੱਕ ਨਵੀਂ ਪ੍ਰੋਡਕਟ ਆ ਰਹੀ ਆ ਜਿਹਦੇ ਤੋਂ ਅਸੀਂ ਸਪਿਰਿਟਸ ਵਗੈਰਾ ਦੀ ਡਿਸਟਿਲਰੀ ਵਗੈਰਾ ਉੱਥੇ ਬਣਾਵਾਂਗੇ। ਸਾਡਾ ਉਹ ਪ੍ਰੋਗਰਾਮ ਪੂਰਾ ਉਪਰਾਲਾ ਹੋ ਚੁੱਕਾ ਆ ਤੇ ਆਹ 24 ਤਰੀਕ ਨੂੰ ਸਾਡਾ ਐਡਵਾਈਜ਼ਰੀ ਬੋਰਡ ਦੀ ਮੀਟਿੰਗ ਹੈਗੀ ਆ, ਕੋਰਸ ਚੱਲ ਰਿਹਾ ਆ। ਤੇ ਮੈਂ ਆਪਣੀ ਕਮਿਊਨਿਟੀ ਨੂੰ, ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਇਹੀ ਕਹੂੰਗਾ ਕਿ ਜਿਹੜੀਆਂ ਨਵੀਂ ਪ੍ਰੋਡਕਟਸ ਹੈਗੀਆਂ, ਨਵੀਂ ਫਾਰਮ ਜਿਹੜੀਆਂ ਹੈਗੀਆਂ ਜਿਹਦਾ ਅਗਾਵੇ ਆ, ਆਓ ਤੁਸੀਂ ਨਾਲ ਜੁੜੋ ਸਾਡੇ ਕਾਲਜ ਦੇ ਨਾਲ। ਇਹ ਸਾਡਾ ਅਗਾਵੇ ਇਨੋਵੇਸ਼ਨ ਸੈਂਟਰ ਅਸੀਂ ਸ਼ੁਰੂ ਕਰਤਾ ਆ, ਨਾਲ ਆ ਕੇ ਜੁੜੋ ਤੇ ਆਪਾਂ ਸਿੱਖੋ ਵੀ ਹੋਰ ਕਿਹੜੀ ਚੀਜ਼ਾਂ ਆਪਾਂ ਕਰ ਸਕਦੇ ਹਾਂ ਜੀ। ਤੇ ਬਾਕੀ ਜਿਹੜਾ ਗੇਟਵੇ ਟੂ ਕਾਲਜ ਸਾਡਾ ਪ੍ਰੋਗਰਾਮ ਆ, ਹਰ ਸੈਟਰਡੇ ਨੂੰ ਸਵੇਰੇ ਤੁਸੀਂ 9 ਤੋਂ ਵਜੇ ਦੇ ਜਿਹੜਾ ਉਹ ਸੁਣਿਆ ਕਰੋਗੇ। ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਸ ਦੇ ਉੱਤੇ ਵੀਡੀਓ ਰੂਪ ਦੇ ਵਿੱਚ ਤੇ ਆਡੀਓ ਦੇ ਰੂਪ ਦੇ ਵਿੱਚ ਪੰਜਾਬੀ ਰੇਡੀਓ USA ਦੇ ਸਾਰੇ ਪਲੇਟਫਾਰਮਸ ਦੇ ਉੱਤੇ 9 ਵਜੇ ਐਵਰੀ ਸੈਟਰਡੇ ਨੂੰ ਜਿਹੜਾ ਉਹ ਤੁਹਾਡੇ ਲਈ ਆਪਾਂ ਪੇਸ਼ ਕਰਿਆ ਕਰਾਂਗੇ। ਸੰਗਾ ਸਾਹਿਬ ਬੜੀ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਕਵਰੇਜ ਚੱਲ ਰਹੀ ਹੈ ਕਿਸਾਨ ਮੇਲੇ ਦੀ, ਜੋ ਕਿ ਮਡੇਰਾ ਦੇ ਵਿੱਚ ਇਸ ਟਾਈਮ ਹੋ ਰਿਹਾ ਆ। ਮੇਰੇ ਨਾਲ ਇਸ ਟਾਈਮ ਅਜੀਤ ਸਿੰਘ ਗਿੱਲ ਜੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਗਿੱਲ ਸਾਹਿਬ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕਿਸਾਨ ਮੇਲਾ ਹੋ ਰਿਹਾ ਆ, ਤੁਸੀਂ ਵੀ ਕਿਸਾਨੀ ਦੇ ਵਿੱਚ ਆ, ਹੋਰ ਵੀ ਬਹੁਤ ਸਾਰੇ ਕੰਮਾਂ ਦੇ ਵਿੱਚ ਨਾਲ ਆ। ਸੋ ਕਿੱਦਾਂ ਤੁਸੀਂ ਸੋਚਦੇ ਆ ਮੇਲਾ ਕਿੱਦਾਂ ਹੈਲਪ ਕਰਦਾ? ਮੇਲਾ ਸਭ ਤੋਂ ਵੱਡੀ ਗੱਲ ਆ, ਜਾਗਰੂਕਤਾ ਲਿਆਉਂਦਾ ਤੁਹਾਨੂੰ, ਤੇ ਜਾਗਰੂਕਤਾ ਦੀ ਬਹੁਤ ਲੋੜ ਆ। ਜਿਹੜੇ ਵੀ ਤੁਸੀਂ ਪ੍ਰੋਫੈਸ਼ਨ ਦੇ ਵਿੱਚ ਆ, ਉਹਦਾ ਜਿੰਨਾ ਵੀ ਸਿੱਖ ਲਓ ਉਹਨਾਂ ਥੋੜ੍ਹਾ। ਤੇ ਇਹ ਜਿਹੜਾ ਮੇਲਾ ਇਹ ਬਹੁਤ ਵੱਡਾ ਪਲੇਟਫਾਰਮ ਆ ਸਾਡੇ ਵਾਸਤੇ, ਆ ਕੇ ਸਿੱਖਣ ਦਾ, ਕਰਨ ਦਾ, ਤੇ ਦੂਜਿਆਂ ਨਾਲ ਕਨੈਕਟ ਹੋਣ ਦਾ, ਡਿਪਾਰਟਮੈਂਟਾਂ ਨਾਲ ਕਨੈਕਟ ਹੋਣ ਦਾ, ਤੇ ਪਬਲਿਕ ਨਾਲ ਕਨੈਕਟ ਹੋਣ ਦਾ। ਬਹੁਤ ਹੀ ਵਧੀਆ ਪਲੇਟਫਾਰਮ ਆ ਤੇ ਮੈਂ ਇਹਨਾਂ ਸਾਰਿਆਂ ਦਾ ਜਿਹੜੇ ਇੰਨੀ ਮਿਹਨਤ ਕਰ ਰਹੇ ਆ, ਇੱਕ ਨਾਟ ਈਜ਼ੀ, ਤੇ ਉਹਨਾਂ ਦਾ ਬੜਾ ਥੈਂਕਫੁਲ ਆ ਮੈਂ ਜੀ। ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਆ ਆਪਣੀ ਕਮਿਊਨਿਟੀ ਨੂੰ? ਹੋਰ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ, ਸੰਦੇਸ਼ ਦੇਣਾ ਚਾਹੁੰਦੇ ਆ? ਵੇਖੋ ਜੀ, ਸਾਨੂੰ ਇਹ ਕਮਿਊਨਿਟੀ ਨੂੰ ਪਹਿਲੀ ਤਾਂ ਗੱਲ ਆ, ਇੱਕ ਦੂਜੇ ਨਾਲ ਬੜੇ ਸਤਿਕਾਰ ਨਾਲ, ਪਿਆਰ ਨਾਲ ਮੇਲ ਮਿਲਾਪ ਵਧਾਉਣ ਦੀ ਲੋੜ ਆ। ਠੀਕ ਹੈ ਜੀ। ਸਾਨੂੰ ਇੱਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਣ ਦੀ ਲੋੜ, ਜਾਂ ਗੁਰਦੁਆਰਿਆਂ ਦੀ ਖਾਤਰ ਜਾਂ ਪੋਲੀਟਿਕਸ ਦੀ ਖਾਤਰ। ਔਰ ਸਾਡਾ ਧਰਮ ਤੇ ਅਸੀਂ ਪੰਜਾਬੀ ਕਮਿਊਨਿਟੀ ਨੰਬਰ 1, ਜਿਵੇਂ ਪ੍ਰੈਜ਼ੀਡੈਂਟ ਟਰੰਪ ਕਹਿੰਦਾ, ਮੇਕ ਅਮਰੀਕਾ ਅਗੇਨ ਗ੍ਰੇਟ ਅਗੇਨ। ਸੋ ਸਾਡੇ ਵਾਸਤੇ ਅਮਰੀਕਾ ਵੀ ਗ੍ਰੇਟ ਅਗੇਨ ਵੀ ਆ, ਤੇ ਸਾਡੇ ਵਾਸਤੇ ਕਮਿਊਨਿਟੀ ਆ ਬੜੀ ਮੇਕ ਗ੍ਰੇਟ ਅਗੇਨ। ਉਹਦੇ ਬਿਨਾ ਸਾਡਾ ਗੁਜ਼ਾਰਾ ਨਹੀਂਗਾ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਵਿਚਾਰ ਸਾਂਝੇ ਕੀਤੇ। ਸਤਿ ਸ਼੍ਰੀ ਅਕਾਲ ਜੀ। ਕਿਸਾਨ ਮੇਲੇ ਦੀ ਕਵਰੇਜ ਲਗਾਤਾਰ ਜਾਰੀ ਹੈ। ਆਪਣੇ ਨਾਲ ਕਰਮਨ ਤੋਂ ਪਹੁੰਚੇ ਹੋਏ ਨੇ ਕਿਸਾਨ ਸਰਬਜੀਤ ਸਿੰਘ ਸਰਾਂ ਜੀ। ਅਕਸਰ ਤੁਸੀਂ ਇਹਨਾਂ ਨੂੰ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਵੀ ਸੁਣਦੇ ਰਹਿੰਦੇ ਆ, ਵੈਸੇ ਵੀ ਵੱਖ-ਵੱਖ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਸ ਦੇ ਵਿੱਚ ਹਿੱਸਾ ਲੈਂਦੇ ਆ। ਸਰਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੂੰ ਤੇ ਸਾਰੇ ਪੰਜਾਬੀ USA ਦੀ ਟੀਮ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ। ਤੁਸੀਂ ਹਰੇਕ ਸਾਡਾ ਜਿਹੜਾ ਕੋਈ ਪ੍ਰੋਗਰਾਮ ਹੁੰਦਾ, ਇਵੈਂਟਸ, ਫ੍ਰੈਜ਼ਨੋ ਤੋਂ ਲੈ ਕੇ ਸੈਕਰਾਮੈਂਟੋ ਤੱਕ, ਸੈਕਰਾਮੈਂਟੋ ਤੋਂ ਲੈ ਕੇ ਫ੍ਰੈਜ਼ਨੋ ਤੋਂ ਲੈ ਕੇ ਬੇਕਰਸਫੀਲਡ ਤੱਕ ਸਭ ਕਵਰੇਜ ਕਰਦੇ ਹਾਂ। ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਕਿਸਾਨ ਮੇਲੇ ਤੇ ਪਹੁੰਚੇ ਆ, ਕਿਵੇਂ ਮਹਿਸੂਸ ਹੋ ਰਿਹਾ ਹੈ? ਕਿਸਾਨ ਮੇਲਾ ਜੀ ਬਹੁਤ ਵਧੀਆ, ਪਿਛਲੇ ਸਾਲ ਨਾਲੋਂ ਐਤਕੀ ਸੰਗਤ ਜ਼ਿਆਦਾ ਆਈ ਆ। ਹਜੇ ਮੈਂ ਆਇਆ ਹੀ ਆ ਤਾਂ 15-20 ਮਿੰਟ ਹੋਏ ਆ, ਤੇ ਮੈਂ ਦੇਖਿਆ ਐਤਕੀ ਵਾਹਵਾ ਲੋਕ ਆਏ ਹੋਏ ਆ। ਹਜੇ ਤੱਕ ਸ਼ੁਰੂਆਤ ਹੀ ਹੈ, ਜਿੱਥੇ ਮਿਲਦੇ ਗਿਲਦੇ ਆ ਸਾਰਿਆਂ ਨੂੰ, ਤੇ ਵਧੀਆ ਲੱਗਿਆ ਪ੍ਰੋਗਰਾਮ, ਵਧੀਆ ਸਾਰੇ ਤੇ ਸਟਾਲ ਵਾਹਵਾ ਲੱਗੇ ਹੋਏ ਆ। ਹੁਣ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ, USD ਵਾਲਿਆਂ ਨਾਲ ਸਪੈਸ਼ਲੀ ਗੱਲਬਾਤ ਕਰਦੇ ਆ। ਕੀ ਸਵਾਲ ਨੇ ਇਸ ਵਾਰ ਤੁਹਾਡੇ? ਇਸ ਵਾਰ ਇੱਕ ਤਾਂ ਇਹੋ, ਜਦੋਂ USD ਵਾਲੇ ਲੋਨ ਦਿੰਦੇ ਆ ਕੋਈ ਵੀ, ਤੇ ਇਹਨਾਂ ਦੀਆਂ ਬੈਂਕ ਨਾਲੋਂ ਵੀ ਜ਼ਿਆਦਾ ਸਟ੍ਰਿਕ ਆ, ਬੈਂਕ ਨਾਲੋਂ ਵੀ ਸਟ੍ਰਿਕ ਆ। ਬੈਂਕ ਸੌਖਾ ਕਰ ਦਿੰਦੀ ਆ, ਅਸੀਂ ਤਾਈਓ ਨਹੀਂ ਇੱਥੇ ਜਾਈਦਾ। ਉੱਥੇ ਵਿਆਜ ਥੋੜਾ ਜ਼ਿਆਦਾ ਦੇਣਾ ਪੈਂਦਾ, ਪਰ ਬੈਂਕ ਨਾਲ ਸੌਖਾ ਹੋ ਜਾਂਦਾ। ਤੇ ਇਸ ਕਰਕੇ ਇਹਨਾਂ ਨਾਲ ਮੈਂ ਆਫਿਸ ਵਿੱਚ ਵੀ ਜਾਂਦਾ ਰਹਿੰਦਾ, ਉੱਥੇ ਵੀ ਜਾ ਕੇ ਮੈਂ ਗੱਲਬਾਤ ਕਰਦਾ। ਮੈਂ ਉੱਥੇ ਇਹੋ ਹੀ ਕਹਿੰਦਾ ਹੁੰਦਾ ਉਹਨਾਂ ਨੂੰ ਜਾ ਕੇ ਵੀ ਤੁਹਾਡਾ ਪ੍ਰੋਗਰਾਮ ਤੇ ਸਾਡਾ ਆਉਣ ਨੂੰ ਦਿਲ ਨਹੀਂ ਕਰਦਾ। ਤਾਂ ਫਿਰ ਉਹ ਕਹਿੰਦੇ ਟਾਈਮ ਬਹੁਤ ਲਾ ਦਿੰਦੇ ਆ। ਟਾਈਮ ਬਹੁਤ ਲਾਉਂਦੇ, 3 ਮਹੀਨੇ ਲਾਉਂਦੇ ਆ।
ਇੰਨੇ ਚਿਰ ਨੂੰ ਤਾਂ ਡੀਲਾਂ ਨਿਕਲ ਜਾਂਦੀਆਂ। ਇੰਨੇ ਚਲੋ ਡੀਲਾਂ ਨਿਕਲ ਜਾਂਦੀਆਂ। ਡੀਲ ਦੀ ਤਾਂ ਚਲੋ ਜਿਹੜੀ ਖੇਤੀਬਾੜੀ ਨੂੰ ਬੰਦਾ ਚਾਹੁੰਦਾ ਹੈ ਕਰਨੇ ਵਾਸਤੇ ਉਹ ਵੀ ਨਿਕਲ ਜਾਂਦੀਆਂ। ਤੇ ਇਸ ਕਰਕੇ ਇਹਨਾਂ ਦਾ ਥੋੜਾ ਜਿਹਾ ਕੰਮ ਕਾਫੀ ਢਿੱਲਾ ਆ FSA ਵਾਲਿਆਂ ਦਾ। ਠੀਕ ਹੈ। FSA NRCS ਵਾਲੇ ਠੀਕ ਆ, ਉਹ ਤੇਜ਼ ਆ, ਉਹ ਜਦੋਂ ਵੀ ਕੋਈ ਕੰਮ ਹੁੰਦਾ ਬੜੇ ਟਾਈਮ ਨਾਲ ਕਰ ਦਿੰਦੇ ਆ। ਠੀਕ ਆ। ਤੇ ਇੱਧਰ ਪੱਗ ਵਾਲੇ ਸਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ ਨਾਲ ਦੇ ਨਾਲ, ਤੇ ਅਸੀਂ ਉਸ ਲਈ ਚੁਕੰਨੇ ਹੋ ਜੀਦਾ। ਆਰਸੀਦੀਪ ਹੋਇਆ, ਜਸਵੀਰ ਭਾਜੀ, ਫਿਰ ਜਦੋਂ ਵੀ ਹੁੰਦੀ ਕੋਈ ਗੱਲਬਾਤ ਫਿਰ ਅਸੀਂ ਵੀ ਥੋੜੇ ਜਿਹਾ ਕੰਨ ਚੱਕ ਲਈਦੇ ਆ ਵੀ ਹੁਣ ਆਹ ਕੰਮ ਹੋਣ ਲੱਗਿਆ, ਆਪਾਂ ਕਿਉਂ ਨਾ ਫਾਇਦਾ ਲੈ ਲਈਏ। ਸੋ ਇਸ ਵਾਰ ਦੱਸ ਰਹੇ ਸੀਗੇ ਵੀ ਰਜਿਸਟ੍ਰੇਸ਼ਨ ਬੂਥ ਦੇ ਉੱਤੇ ਜਿਹੜੀਆਂ ਨਵੀਆਂ ਗ੍ਰਾਂਟਾਂ ਦੇ ਲਈ ਤੁਸੀਂ ਇਨਫੋਰਮੇਸ਼ਨ ਜਿਹੜੀ ਸਿੱਧੀ ਭਰ ਸਕਦੇ ਹੋ, ਤੁਸੀਂ ਜਾਏ ਹੋ ਉੱਥੇ? ਨਹੀਂ, ਹਜੇ ਮੈਂ ਗਿਆ ਨਹੀਂ, ਹੁਣ ਜਾਂਦੇ ਆ ਉੱਥੇ। ਠੀਕ ਆ। ਹਾਂਜੀ, ਹੁਣ ਜਾ ਕੇ ਦੇਖਦੇ ਆ ਕੀ ਹੈਗਾ ਉੱਥੇ, ਕੀ ਅਵੇਲੇਬਲ ਹੈ। ਬਿਲਕੁਲ ਬਿਲਕੁਲ, ਹਾਂਜੀ। ਕਿਉਂਕਿ ਇੱਥੇ ਗ੍ਰਾਂਟਾਂ ਤੋਂ ਬਗੈਰ, ਇਸ ਮਦਦ ਤੋਂ ਬਗੈਰ ਖੇਤੀ ਕਰਨੀ ਬਹੁਤ ਔਖੀ, ਬਹੁਤ ਐਕਸਪੈਂਸਿਵ ਆ। ਫਿਰ ਇਦਾਂ ਜੀ ਇੱਥੇ ਬਸ ਇਦਾਂ ਵੀ ਸਾਨੂੰ ਪਤਾ ਲੱਗਦਾ ਰਹੇ। ਹੁਣ ਪੱਗ ਦੇ ਥਰੂ ਕਾਫੀ ਗ੍ਰਾਂਟਾਂ ਦਾ ਪਤਾ ਲੱਗ ਜਾਂਦਾ ਟਾਈਮ ਨਾਲ। ਹਾਂਜੀ। ਤੇ ਅਰਸ਼ਦੀਪ ਹੋਣੀ ਪੂਰਾ ਅਪਡੇਟ ਰੱਖਦੇ ਆ। ਤੇ ਜਿਹੜੀ ਗ੍ਰਾਂਟ ਆ ਉਹ ਤੁਹਾਨੂੰ ਫਿਰ ਉੱਥੇ ਜਾਣਾ ਜ਼ਰੂਰ ਪੈਂਦਾ, ਕਿਉਂ ਅਸੀਂ ਕਈ ਵਾਰੀ ਮੇਰੀ ਵੀ ਇਹ ਫਿਦਰਤ ਹੈਗੀ ਵੀ ਨਹੀਂ ਜਾਣਾ, ਪਰ ਬੰਦੇ ਕਹਿੰਦੇ ਵੀ ਤੁਸੀਂ ਇੱਕ ਵਾਰੀ ਗੇੜੀ ਰੋਜ਼ ਮਾਰਿਓ USDA ਦੇ ਦਫ਼ਤਰ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੱਲ ਆਏ ਸੀਗੇ। ਤੇ ਉਹ ਫਿਰ ਨੋਟ ਰੱਖਦੇ ਆ ਵੀ ਇਹ ਬੰਦਾ ਹਰ ਰੋਜ਼ ਆਉਂਦਾ, ਤੇ ਇਹ ਪੂਰਾ ਖਿਆਲ ਰੱਖਦੇ ਆ। ਪਰ ਕਿਸਾਨ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੁੰਦਾ, ਜਿੱਦਾਂ ਤੁਸੀਂ ਵੀ ਕਹਿੰਦੇ ਵੀ ਕੰਮ ਤਾਂ ਔਖਾ ਆ, ਪਰ ਜਾਣਾ ਆਉਣਾ ਇੰਨਾ ਹੋਰ ਜਿਹਿਆਂ ਦੇ ਵਿੱਚ। ਕਿਸਾਨਾਂ ਕੋਲ ਟਾਈਮ ਹੁੰਦਾ ਜੀ, ਉੱਥੇ ਤੁਸੀਂ ਪੈਸੇ ਲੈਣ ਜਾਣਾ ਆ, ਕੋਈ ਗੱਲ ਨਹੀਂ। ਤੇ ਉਦਾਂ ਵੀ ਤਾਂ ਆਪਾਂ ਪਿਆਸੇ ਨੇ ਖੂਹ ਕੋ ਜਾਣਾ ਹੀ ਆ, ਤੇ ਆਪਾਂ ਗੇੜੀ ਮਾਰੇ ਹੀ। ਇਹ ਗੋਰੇ ਮੈਂ ਦੇਖਦਾ ਹੁੰਦਾ ਕਿ ਵਾਰ ਮੈਂ ਜਾਣਾ ਉੱਥੇ, ਤੇ ਉਹ ਤਕਰੀਬਨ ਸੇਮ ਹੀ ਬੰਦਾ ਮੈਨੂੰ ਮਿਲੂਗਾ ਹਰ ਦੂਜੇ ਤੀਜੇ ਹਫ਼ਤੇ ਉਸੇ ਟਾਈਮ ਹੀ। ਹਾਂ, ਤੇ ਉਹ ਅਗਲੇ ਜਾਂਦੇ, ਉਹ ਕਹਿੰਦੇ ਵੀ ਤੁਸੀਂ ਇੱਥੇ ਇਹਨਾਂ ਨੂੰ ਆਪਣਾ ਫੇਸ ਦਿਖਾ ਲਈ ਚਲੋ, ਤੇ ਫਿਰ ਕੁਛ ਨਾ ਕੁਛ ਤਾਂ ਤੁਹਾਨੂੰ ਮਿਲ ਹੀ ਜਾਣਾ। ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਸਰਬਜੀਤ ਜੀ, ਮਿਲਦੇ ਹਾਂ ਜੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮੇਲੇ ਦੀ ਕਵਰੇਜ ਜਾਰੀ ਆ। ਇਸ ਟਾਈਮ ਆਪਣੇ ਨਾਲ ਵਰਿੰਦਰ ਸਿੰਘ ਨਿੱਜਰ ਜੁੜੇ ਹੋਏ ਨੇ, ਜਿਹੜੇ ਮੈਗਸਾ ਦੇ ਉੱਤੇ ਜਿਹੜਾ GSA ਆ ਮੈਕਮੋਲਨ ਏਰੀਆ ਦਾ, ਜੋ ਕਿ ਪਾਣੀ ਕਿੱਦਾਂ ਵਰਤਣਾ ਆ, ਕਿੰਨਾ ਗਰਾਊਂਡ ਵਾਟਰ ਕੱਢਿਆ ਜਾਣਾ ਆ, ਕੀ ਫੀਸ ਐਂਡ ਪੈਨਲਟੀਜ਼, ਉਹ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੁੰਦੀਆਂ ਆ। ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਵਰਿੰਦਰ ਸਿੰਘ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਤੁਸੀਂ ਬੋਰਡ ਮੈਂਬਰ ਉੱਥੇ ਬਣ ਗਏ ਆ, ਸੋ ਮੈਗਸਾ ਦੇ ਉੱਤੇ। ਸੋ ਪਹਿਲਾਂ ਤਾਂ ਇਹ ਦੱਸੋ ਵੀ ਇਸ ਟਾਈਮ ਸਿਚੁਏਸ਼ਨ ਕੀ ਆ ਪਾਣੀ ਨੂੰ ਲੈ ਕੇ ਉੱਥੇ? ਪਾਣੀ ਦੀ ਦੇਖੋ, ਇਹਦਾ ਥੋੜ੍ਹਾ ਜਿਹਾ ਬੈਕਗਰਾਉਂਡ ਹੈ। ਆਪਾਂ ਜੈਸੇ ਕਿ ਆਪਾਂ ਜਾਣਦੇ ਵੀ 2014 ਦੇ ਵਿੱਚ ਸਿਗਮਾ ਦਾ ਜਿਹੜਾ ਰੂਲ ਸ਼ੁਰੂ ਹੋਇਆ ਸੀ, ਤੇ ਉਹ ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਐਕਟ ਜਿਹੜਾ ਉਹਨੇ ਪਾਸ ਕੀਤਾ ਸੀਗਾ ਵੀ ਪਾਣੀ ਥੱਲਿਓਂ ਖੂਹ ਵਾਲਾ ਜਿਹੜਾ ਅਸੀਂ ਜ਼ਿਆਦਾ ਵਰਤ ਰਹੇ ਹਾਂ, ਤੇ ਉਹਨੂੰ ਅਸੀਂ ਮੈਨੇਜ ਕਿੱਦਾਂ ਕਰਨਾ ਗਾਂ ਵਾਲੀ ਪੀੜ੍ਹੀਆਂ ਲਈ, ਗਾਂ ਵਾਲੇ ਫਾਰਮਰਸ ਲਈ। ਤੇ 2017 ਦੇ ਵਿੱਚ ਮੈਗਜ਼ਾ ਜਿਹੜਾ ਐਕਰੋਨਿਮ ਆ, ਮੈਕਮੋਲਨ ਏਰੀਆ ਗਰਾਊਂਡ ਵਾਟਰ ਸਸਟੇਨੇਬਲ ਏਜੰਸੀ ਲਈ, ਉਹ ਨਹੀਂ ਸ਼ੁਰੂ ਕੀਤਾ ਵੀ ਜਿਹੜਾ ਵਾਈਟ ਏਰੀਆ ਦੇ ਵਿੱਚ ਲੈਂਡ ਆ ਰਿਹਾ ਸੀ, ਜਿਨ੍ਹਾਂ ਨੂੰ ਕੋਈ ਸਰਫੇਸ ਵਾਟਰ ਨਹੀਂ ਹੈ ਤੇ ਗਰਾਊਂਡ ਵਾਟਰ ਤੇ ਇਕੱਲੇ ਰਿਲਾਈ ਕਰ ਰਹੇ, ਉਹਨੂੰ ਵਾਈਟ ਏਰੀਆ ਮੰਨਦੇ ਆ। ਤੇ ਉਹਦੇ ਰਿਜ਼ਲਟ ਦੇ ਵਿੱਚ ਇਹਨੀ ਮੈਗਜ਼ਾ ਬਣਾਇਆ। ਉਹਦੇ ਵਿੱਚ ਇਹਨਾਂ ਦਾ ਇਹ ਸੀਗਾ ਵੀ ਅਸੀਂ ਰੇਜ਼ਨ ਸਿਟੀ ਇਰੀਗੇਸ਼ਨ ਡਿਸਟ੍ਰਿਕਟ, ਮਿਡ ਵੈਲੀ ਇਰੀਗੇਸ਼ਨ ਡਿਸਟ੍ਰਿਕਟ ਤੇ ਕਾਫੀ ਵਾਈਟ ਏਰੀਆ ਵਿੱਚ ਲੈ ਕੇ ਆਪਾਂ ਇੱਕ GSA ਬਣਾਈ ਹੈ, ਇੱਕ ਸਸਟੇਨੇਬਿਲਿਟੀ ਏਜੰਸੀ ਬਣਾਈ ਹੈ। ਤੇ ਇਹਨਾਂ ਦਾ ਮਕਸਦ ਇਹ ਹੈ ਵੀ ਅਸੀਂ ਡਿਮਾਂਡ ਨਾ ਰੋਕੀਏ, ਵੀ ਲੋਕਾਂ ਨੂੰ ਰੋਕ ਨਾ ਲਾਈਏ ਵੀ ਤੁਸੀਂ ਪਾਣੀ ਘੱਟ ਪੰਪ ਕਰੋ, ਵੀ ਅਸੀਂ ਸਪਲਾਈ ਵੱਲ ਦੇਖੀਏ ਵੀ ਪਾਣੀ ਬਾਹਰੋਂ ਕਿੱਦਾਂ ਲਿਆਉਣਾ। ਤੇ ਉਹਦੇ ਰਿਜ਼ਲਟ ਹੈਗੇ ਵੀ ਜਿਹੜੀ ਕਿੰਗਸ ਰਿਵਰ ਆ, ਉਹਦੇ ਤੋਂ ਅਸੀਂ ਫਲੱਡ ਵਾਟਰ ਰਿਲੀਜ਼ ਲੈ ਰਹੇ ਹਾਂ। ਜਦੋਂ ਮੀਂਹ ਪੈਂਦਾ ਆ, ਵੈਟ ਵਾਟਰ ਈਅਰ ਹੁੰਦਾ ਆ, ਸਾਡਾ ਮਕਸਦ ਇਹ ਹੈ ਵੀ ਵੱਧ ਤੋਂ ਵੱਧ ਪਾਣੀ ਉਹ ਤੋਂ ਲਿਆ ਕੇ ਗਰਾਊਂਡ ਦੇ ਵਿੱਚ ਪਾਇਆ ਜਾਵੇ, ਉਹਨੂੰ ਰੀਚਾਰਜ ਕੀਤਾ ਜਾਵੇ, ਤੇ ਉਹਦਾ ਜਿਹੜਾ ਸਾਨੂੰ ਕ੍ਰੈਡਿਟ ਫਿਊਚਰ ਦੇ ਵਿੱਚ ਮਿਲੇ ਸਟੇਟ ਵੱਲੋਂ। ਸੋ ਇਸ ਟਾਈਮ ਕੀ ਸਿਚੁਏਸ਼ਨ ਆ, ਕਿੰਨਾ ਪਾਣੀ ਉੱਥੇ ਅਲਾਟ ਕੀਤਾ ਜਾ ਰਿਹਾ ਹੈ ਵਾਈਟ ਲੈਂਡਸ ਨੂੰ, ਕਿਵੇਂ ਹੋ ਰਿਹਾ ਹੈ? ਜਿਹੜੀ ਮੈਗਜ਼ਾ ਹੈ ਥੋੜੀ ਜਿਹੀ ਯੂਨੀਕ ਹੈ ਵੀ ਵੀ ਡੋਂਟ ਹੈਵ ਐਨ ਐਲੋਕੇਸ਼ਨ। ਅੱਛਾ। ਤੇ ਨਾ ਅਸੀਂ ਰਿਸਟ੍ਰਿਕਸ਼ਨ ਕਰ ਰਹੇ ਹਾਂ। ਓਕੇ। ਸਾਡਾ ਗੋਲ ਹੈ ਵੀ ਜਿੰਨਾ ਚਿਰ ਵੀ ਅਸੀਂ ਬਿਨਾਂ ਐਲੋਕੇਸ਼ਨ ਤੋਂ ਬਿਨਾਂ ਰਿਸਟ੍ਰਿਕਸ਼ਨ ਤੋਂ ਕੱਢ ਲਈਏ, ਉਨਾ ਹੀ ਵਧੀਆ ਆ। ਕਿੰਨਾ ਪੋਸੀਬਲ ਹੈਗਾ ਹੈ ਰਾਈਟ ਨਾਓ? ਸਾਨੂੰ ਇਹ ਪਤਾ ਵੀ 2030 ਤੱਕ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਇਸ ਵੇਲੇ। ਓਕੇ। ਤੇ ਅਸੀਂ ਸੋਚਦੇ ਹਾਂ ਵੀ ਹੁਣ ਸਾਡੇ ਇਸ ਕੁਝ ਮਹੀਨਿਆਂ ਦੇ ਵਿੱਚ ਸਾਨੂੰ ਪਤਾ ਲੱਗ ਜਾਣਾ ਵੀ 2032 ਤੱਕ ਵੀ ਸ਼ਾਇਦ ਕੋਈ ਰਿਸਟ੍ਰਿਕਸ਼ਨ ਨਾ ਹੋਵੇ। ਹੁਣ ਜਿੱਦਾਂ ਵੈਦਰ ਪੈਟਰਨਸ ਬਹੁਤ ਚੇਂਜ ਹੋ ਰਹੇ ਆ, ਕੋਈ ਵਾਰੀ ਵੈਟ ਈਅਰ ਆ, ਵਿੱਚ ਡਰਾਊਟ ਵੀ ਆ ਸਕਦਾ ਆ। ਹੁਣ ਕਾਫੀ ਪ੍ਰੋਬੇਬਿਲਿਟੀ ਲੱਗ ਰਹੀ ਆ ਵੀ ਮੇ ਵੀ ਡਰਾਊਟ ਵਰਗੀ ਸਿਚੁਏਸ਼ਨ ਬਣ ਜਾਵੇ। ਕੀ ਉਦੋਂ ਵੀ ਇਦਾਂ ਦੀ ਸਿਚੁਏਸ਼ਨ ਬਣੀ ਰਹੂਗੀ, ਨੋ ਐਲੋਕੇਸ਼ਨ ਨਹੀਂ ਕਰਨ ਦੀ ਲੋੜ ਪਊਗੀ? ਦੇਖੋ, ਇਹ ਇੱਕ ਡਿਮਾਂਡ ਸਾਈਡ ਹੁੰਦਾ, ਇੱਕ ਸਪਲਾਈ ਸਾਈਡ ਹੁੰਦਾ ਆ। ਜੇ ਬਦਾਮਾਂ ਨੂੰ 4 ਏਕੜ ਫੀਟ ਸਾਲ ਦੇ ਚਾਹੀਦੇ ਆ ਤੇ ਪੈਸਟਲ ਨੂੰ 3 ਏਕੜ ਫੀਟ ਸਾਲ ਦੇ ਚਾਹੀਦੇ ਆ, ਸਾਡਾ ਗੋਲ ਇਹ ਹੋਣਾ ਚਾਹੀਦਾ ਹੈ ਵੀ ਅਸੀਂ ਉਹਨੂੰ ਬੈਸਟ ਮੋਸਟ ਐਫੀਸ਼ੀਐਂਟਲੀ ਕਿੱਦਾਂ ਵਰਤੀਏ। ਵੀ
4 ਏਕੜ ਫੁੱਟ ਤੋਂ ਅਸੀਂ 3.5 ਤੇ ਕਿੱਦਾਂ ਲਿਆਈਏ ਤੇ 3 ਤੋਂ 2.5 ਤੇ ਕਿੱਦਾਂ ਲਿਆਈਏ। ਇਹ ਸਾਡਾ ਗੋਲ ਹੋਣਾ ਚਾਹੀਦਾ ਡਰਾਈ ਈਅਰਸ ਦੇ ਵਿੱਚ। ਇਹ ਅਸੀਂ ਇਹ ਨਹੀਂ ਚਾਹੁੰਦੇ ਵੀ ਸਪਲਾਈ ਸਾਨੂੰ ਆਈ ਜਾਵੇ, ਅਸੀਂ ਆਵਾਗੌਣ ਪਾਣੀ ਲਾਈ ਜਾਈਏ। ਸਾਨੂੰ ਵੀ ਐਜ਼ ਫਾਰਮਰਸ ਨੀਡ ਟੂ ਬੀ ਵੈਰੀ ਐਫੀਸ਼ੀਐਂਟ। ਵੀ ਨੀਡ ਟੂ ਲਰਨ ਹਾਊ ਟੂ ਬੀ ਮੋਰ ਐਫੀਸ਼ੀਐਂਟ ਵਿਦ ਦ ਵਾਟਰ ਵੀ ਬ੍ਰਿੰਗ ਇਨ। ਇਹ ਨਹੀਂ ਇਕੱਲਾ ਹੈਗਾ ਵੀ ਤੁਸੀਂ ਪਾਣੀ ਮੰਗੀ ਜਾਓ ਤੇ ਖੁੱਲਾ ਪਾਣੀ ਲਾਈ ਜਾਓ। ਹੁਣ ਇਹ ਨਹੀਂ ਕੀਤਾ ਸੀਗਾ ਸ਼ੁਰੂ ਵੀ ਮੀਟਰ ਲਾਤੇ ਵੈਲਸ ਦੇ ਉੱਤੇ। ਉਹਦਾ ਇਹ ਨਹੀਂ ਮਕਸਦ ਹੈਗਾ ਵੀ ਅਸੀਂ ਕੰਟਰੋਲ ਕਰਨਾ ਵੀ ਤੁਸੀਂ ਕਿੰਨਾ ਪੰਪ ਕਰਨਾ ਕਿੰਨਾ ਨਹੀਂ। ਇਹਦਾ ਇਹ ਆ ਵੀ ਅਸੀਂ ਟਰੈਕ ਕਰੀਏ। ਤੁਸੀਂ ਆਪਣੇ ਆਪ ਲਈ ਵੀ ਟਰੈਕ ਕਰੋ ਵੀ ਜੇ ਤੁਸੀਂ 4 ਤੇ ਹੈਗੇ ਤੇ ਉਹਨੂੰ 3.5 ਤੇ ਕਿੱਦਾਂ ਲਿਆਉਣਾ ਆ। ਇਹ ਆਪਣਾ ਗੋਲ ਹੋਣਾ ਚਾਹੀਦਾ। ਪਰ ਕਿਸਾਨ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮੀਟਰ ਲਾਉਣ ਨੂੰ ਓਵਰ ਰੀਚ ਮੰਨਦੇ ਆ ਸਰਕਾਰ ਦੀ। ਬਿਲਕੁਲ। ਤੇ ਅਸੀਂ ਦੇਖੋ ਅਸੀਂ ਵੀ ਕਿਸਾਨ ਆ। ਅਸੀਂ ਸਿਰਫ ਬੋਰਡ ਆਫ ਡਾਇਰੈਕਟਰ ਨਹੀਂ, ਅਸੀਂ ਐਜ਼ ਅ ਫਾਰਮਰ ਬੋਰਡ ਆਫ ਡਾਇਰੈਕਟਰਸ ਜੁਆਇਨ ਕੀਤਾ ਸੀਗਾ ਵੀ ਅਸੀਂ ਆਪਣੀ ਕਮਿਊਨਿਟੀ ਲਈ ਮੁੜ ਕੇ ਵੱਧ ਤੋਂ ਵੱਧ ਇਨਫੋਰਮੇਸ਼ਨ ਲੈ ਕੇ ਆਈਏ। ਸਾਰਿਆਂ ਨੂੰ ਪਤਾ ਲੱਗੇ ਵੀ ਅਸੀਂ ਕਿੱਦਾਂ ਆਪਣੇ ਪਾਣੀ ਮੈਨੇਜ ਕਰਨਾ ਆ ਤੇ ਗਾਹਾਂ ਸਾਡੇ ਲਈ ਕੀ ਜਿਹੜੀ ਏਜੰਸੀ ਕੀ ਕਰ ਰਹੀ ਆ। ਤੇ ਰਿਸਟ੍ਰਿਕਸ਼ਨ ਦੇਖੋ ਜੇ ਆਪਣੇ ਆਪ ਨੂੰ ਅਸੀਂ ਰਿਸਟ੍ਰਿਕਟ ਨਹੀਂ ਕਰਦੇ ਤੇ ਸਟੇਟ ਨੇ ਆ ਕੇ ਸਾਨੂੰ ਰਿਸਟ੍ਰਿਕਟ ਕਰ ਦੇਣਾ। ਤੇ ਹਾਂਜੀ ਤੇ ਅਸੀਂ ਮਿਡੇਰ 'ਚ ਵੀ ਖੇਤੀ ਕਰਦੇ ਹਾਂ। ਸਾਡੇ ਕੋਲ ਕੁਝ ਲੈਂਡ ਹੈਗਾ ਆ ਵਾਈਟ ਏਰੀਆ ਦੇ ਵਿੱਚ ਤੇ ਉੱਥੇ ਅਸੀਂ $200 ਏਕੜ ਦਾ ਦੇ ਰਹੇ ਹਾਂ। ਹੁਣ ਮੈਗਜ਼ ਦਾ ਕੀ ਸੁਜੈਸਟ ਕਰ ਰਹੀ ਆ ਵੀ ਤੁਸੀਂ ਸਾਨੂੰ ਇਸ ਵੇਲੇ ਅਸੀਂ $30 ਦੀ ਜਿਹੜੀ 218 ਇਲੈਕਸ਼ਨ ਕਰਨ ਲੱਗੇ ਆ। ਗਰੋਅਰਸ ਡਿਸਾਈਡ ਕਰਨਗੇ ਵੀ ਉਹਨੇ ਇਸ ਗੱਲ ਨੂੰ ਮੰਨਣਾ ਜਾਂ ਨਹੀਂ ਮੰਨਣਾ। ਵੀ 218 ਵਾਲੀ ਜਿਹੜੀ ਇਲੈਕਸ਼ਨ ਆ ਪਰ ਏਕੜ ਫੁੱਟ ਯੈਸ $30 ਪਰ ਏਕੜ ਫੁੱਟ। ਉਹਦੇ ਨਾਲ ਇਹ ਹੋਣਾ ਵੀ 11 ਮੀਲ ਦੀ ਜਿਹੜੀ ਫਲੱਡ ਐਕਸਪੈਂਸ਼ਨ ਪ੍ਰੋਜੈਕਟ ਹੈ ਉਹ 11 ਮੀਲ ਹੋਰ ਵੱਧ ਜਾਣਾ ਹੈ ਉਹਦੇ ਨਾਲ। ਤੇ ਉਹਦੇ ਨਾਲ 7500 ਏਕੜਾਂ ਨੂੰ ਹੋਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਾਣੀ ਪਹੁੰਚਾਉਣ ਲਈ ਵੀ ਜਿਹੜਾ ਫਲੱਡ ਵਾਟਰ ਹੋਊਗਾ ਉੱਥੇ ਆ ਕੇ ਰੀਚਾਰਜ ਕਰੇ। ਪਰ ਇੱਥੇ ਜਿਹੜੇ ਕਿਸਾਨ ਆ ਜਾਂ ਖਾਸ ਕਰਕੇ ਸਿਗਮਾ ਨੂੰ ਲੈ ਕੇ ਉਹ ਕਹਿੰਦੇ ਆ ਵੀ ਵਿਦ ਸਿਗਮਾ ਲਾਈਕ 500,000 to 1 million ਏਕੜ ਤੱਕ ਫੈਲੋ ਕਰਨਾ ਪੈ ਸਕਦਾ ਆ। ਗਵਰਨਰ ਦਾ ਨਾਮ ਵੀ ਉਸ ਦੇ ਵਿੱਚ ਆਉਂਦਾ ਵੀ ਦੈਟਸ ਦੀਅਰ ਪਲਾਨ। ਸੋ ਇੱਥੇ ਉਹ ਕਿਸਾਨ ਕਿੱਦਾਂ ਆਪਣੀ ਜਿਹੜੀ ਫਿਊਚਰ ਸਟ੍ਰੈਟਜੀ ਨੂੰ ਕਿੱਦਾਂ ਦੇਖਣ? ਆਈ ਥਿੰਕ ਵੀ ਨੀਡ ਟੂ ਬੀ ਕੌਸ਼ੀਅਸ। ਇਹ ਨਹੀਂ ਹੈ ਵੀ ਅਸੀਂ ਜ਼ਮੀਨ ਲਈ ਜਾਓ ਭਾਵੇਂ ਸਸਤੇ ਭਾਅ 'ਚ ਭਾਵੇਂ ਮਹਿੰਗੇ ਭਾਅ 'ਚ ਲੈ ਕੇ ਬੀਜੀ ਜਾਓ ਬਦਾਮ। ਸਾਨੂੰ ਬਹੁਤ ਸੋਚ ਸਮਝ ਕੇ ਖੇਤ ਲੈਣੇ ਚਾਹੀਦੇ ਆ ਗਾਹਾਂ ਜੇ ਅਸੀਂ ਗਰੋ ਕਰਨਾ ਤਾਂ। ਤੇ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਵੀ ਤੁਸੀਂ ਉੱਥੇ ਦੇਖੋ ਜਿੱਥੇ 2 ਪਾਣੀ ਦੇ ਸੋਰਸ ਹੈਗੇ ਆ। ਜੇ ਤੁਸੀਂ ਆਲਰੇਡੀ ਜ਼ਮੀਨ ਲਈ ਹੋ ਤੇ ਇੱਕ ਪਾਣੀ ਦਾ ਸੋਰਸ ਹੈਗਾ ਆ ਤੁਸੀਂ ਇਨਵੋਲਵਡ ਹੋਵੋ। ਤੁਸੀਂ ਦੇਖੋ ਵੀ ਅਸੀਂ ਇਹਨੂੰ ਮੈਨੇਜ ਕਿੱਦਾਂ ਕਰਨਾ ਆ ਤੇ ਪਲਾਨ ਬਣਾਓ। ਜੇ ਸਟੇਟ ਗਵਰਨਮੈਂਟ ਨੇ ਕਹਿ ਦਿੱਤਾ ਵੀ ਤੁਹਾਨੂੰ 50% ਜ਼ਮੀਨ ਫੈਲੋ ਕਰਨੀ ਪੈਣੀ ਆ ਤੇ ਤੁਸੀਂ ਸੋਚ ਲਓ ਵੀ ਤੁਹਾਨੂੰ ਕਰਨੀ ਹੀ ਪੈਣੀ ਆ। ਪਰ ਸਾਡਾ ਰੂਲ ਐਜ਼ ਅ ਇੰਟਰਮੀਡੀਏਟਰੀ ਹੈਗਾ ਆ ਵੀ ਅਸੀਂ ਚਾਹੁੰਦੇ ਆ ਵੀ ਉਹਨੂੰ ਘੱਟ ਤੋਂ ਘੱਟ 50% ਤੋਂ ਅਸੀਂ 10% ਤੇ ਲੈ ਆਈਏ ਉਸ ਨੰਬਰ ਨੂੰ ਵੀ ਤੁਸੀਂ 10% ਤੁਸੀਂ ਪੱਟ ਲਓ ਉਹਨਾਂ ਤੁਹਾਡਾ ਸਾਡੇ ਜਾਂ 20%। ਵੀ ਆਰ ਟ੍ਰਾਈਂਗ ਟੂ ਕੰਟਰੋਲ ਦੈਟ ਨੰਬਰ। ਵੀ ਟ੍ਰਾਂਜੀਸ਼ਨ ਦੇ ਲਈ ਕੁਝ ਮੌਕਾ ਮਿਲ ਜਾਵੇ। ਬਿਲਕੁਲ ਐਗਜ਼ੈਕਟਲੀ। ਕੋਈ ਨਵਾਂ ਰੂਲ ਨਿਕਲਿਆ ਆਵੇ ਕੋਈ ਹੋਰ ਸਪਲਾਈ ਦਾ ਸੋਰਸ ਮਿਲ ਜਾਵੇ। ਤੇ ਮੈਕਮੋਲਨ ਏਰੀਆ ਜਿਹੜਾ GSA ਹੈ ਮੈਗਜ਼ ਦਾ ਜਿਹੜਾ ਦੇ ਆਰ ਵੈਰੀ ਪ੍ਰੋਗਰੈਸਿਵ GSA ਵੀ ਅਸੀਂ ਉੱਥੇ ਇੱਕ ਵਾਟਰ ਬੈਂਕ ਵੀ ਬਣਾ ਰਹੇ ਹਾਂ। ਉਹਦੀ ਆਲਰੇਡੀ ਇਨਵਾਇਰਮੈਂਟਲ ਇੰਪੈਕਟ ਰਿਪੋਰਟ ਬਣ ਗਈ ਆ। ਉਹਦਾ ਗੋਲ ਇਹ ਆ ਇਨੀ ਜੀਓਲੋਜੀਕਲ ਸਟੱਡੀ ਕੀਤੀ ਸੀ ਤੇ ਉੱਥੇ ਦੇਖਿਆ ਵੀ ਇੱਕ ਅੰਡਰਗਰਾਉਂਡ ਆਕੂਫਰ ਪੂਲ ਉੱਥੇ ਹੈਗਾ ਆ ਵੀ ਭਰਿਆ ਜਾ ਸਕਦਾ ਆ। ਜਗ੍ਹਾ ਬਹੁਤ ਆ ਤੇ ਪਾਣੀ ਲਿਆਈਏ। ਤੇ ਹੁਣ ਇਹਨਾਂ ਦਾ ਪਲਾਨ ਇਹ ਆ ਵੀ ਅਸੀਂ ਨਾਲ ਦੇ ਇਰੀਗੇਸ਼ਨ ਡਿਸਟ੍ਰਿਕਟਸ ਤੋਂ ਵੱਡੇ ਸ਼ਹਿਰਾਂ ਤੋਂ ਉਹਨਾਂ ਨੂੰ ਕਹੀਏ ਤੁਸੀਂ ਆਪਣਾ ਪਾਣੀ ਲਿਆ ਕੇ ਸਾਨੂੰ ਦਿਓ। ਅਸੀਂ ਬੈਂਕ 'ਚ ਜਮ੍ਹਾਂ ਕਰਦੇ ਹਾਂ ਤੇ ਉਹਦੇ ਵਿੱਚੋਂ 10% ਹੱਕ ਸਾਡੇ ਜਿਹੜੇ 1.5 ਲੱਖ ਏਕੜ ਗਰੋਅਰਸ ਦਾ ਹੈਗਾ ਆ ਉਹਨਾਂ ਦਾ 10% ਅਸੀਂ ਹੱਕ ਉਹ ਦਵਾਉਣਾ ਉਹਨਾਂ ਨੂੰ ਬਾਕੀ ਉਹਨਾਂ ਨੂੰ। ਹਾਂਜੀ ਉਹਦੇ ਨਾਲ ਸਾਡੀ ਜਿਹੜੀ ਅਸੀਂ ਜਿਹੜਾ ਇਟਸ ਅ ਕਾਈਂਡ ਆਫ ਨਿਊ ਸਟ੍ਰੈਟਜੀ। ਇਟਸ ਅ ਨਿਊ ਸਟ੍ਰੈਟਜੀ। ਇਟ ਸਟਾਪਸ ਦ ਡੈਫਿਸਿਟ। ਵਿਲ ਬੀ ਇਨ ਅ ਸਰਪਲਸ ਐਂਡ ਵਿਲ ਬੀ ਏਬਲ ਟੂ ਸ਼ੇਅਰ ਵਾਟਰ ਬੈਕ ਟੂ ਦ ਗਰੋਅਰਸ। ਧੰਨਵਾਦ ਵਰਿੰਦਰ ਸਿੰਘ, ਬੜੀ ਮਿਹਰਬਾਨੀ ਗੱਲਬਾਤ ਕਰਨ ਦੀ। ਸਤਿ ਸ਼੍ਰੀ ਅਕਾਲ। ਕਿਸਾਨ ਮੇਲੇ ਦੀ ਕਵਰੇਜ ਲਗਾਤਾਰ ਜਾਰੀ ਆ। ਇਸ ਟਾਈਮ ਪੰਜਾਬੀ ਰੇਡੀਓ USA ਦੇ ਉੱਤੇ ਆਪਾਂ ਇਸ ਟਾਈਮ ਟੂਡਰ ਟਰੀ ਨਰਸਰੀ ਦੇ ਪੌਲ ਜੀ ਦੇ ਨਾਲ ਜੁੜੇ ਹੋਏ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ। ਸੋ ਪਿਛਲੀ ਵਾਰੀ ਜਦੋਂ ਤੁਸੀਂ ਆਏ ਸੀ ਤੁਸੀਂ ਆਪਣਾ ਇੱਕ ਪੌਲ ਨਵੀਂ ਵੈਰਾਈਟੀ ਜਿਹੜੀ ਉਹ ਕੀਤੀ ਸੀਗੀ, ਕਿੱਦਾਂ ਦੇ ਚੱਲ ਰਹੇ ਉਹਦੇ ਰਿਜ਼ਲਟ ਕਿੱਦਾਂ ਦੇ ਆ ਰਹੇ? ਉਹ ਬਹੁਤ ਸੋਹਣੇ ਚੱਲਦੇ ਆ। ਜਿੱਦਾਂ ਟਰਾਇਲਾਂ ਲਾਈਆਂ ਥਰੂ ਆਊਟ ਕੈਲੀਫੋਰਨੀਆ। ਉਹਨਾਂ ਨੂੰ ਹੁਣ 3 ਸਾਲ ਗਰੋ ਕਰਕੇ ਫਿਰ ਉਹਨਾਂ ਦੇ ਰੀਜਨਲ ਟਰਾਇਲ ਜਿੱਦਾਂ ਕਰੀਦੇ ਆ ਗੈਟ ਟੂਗੇਦਰ ਫਾਰਮਰ ਨਾਲ ਕਰਾਂਗੇ 28 ਦੇ ਵਿੱਚ। ਤੇ ਸਾਰੇ ਜਿੱਦਾਂ ਕੰਪੈਰੇਬਿਲਿਟੀ ਟੈਸਟਿੰਗ ਕਰ ਲਈ ਰੂਟ ਸਟਾਕ ਤੇ ਜਿੱਦਾਂ ਆਪਣੇ ਵਾਈਕਿੰਗ ਹੋਇਆ ਐਟਲਸ ਹੋਇਆ ਰੂਟ ਪੈਕ ਆਇਆ ਸਾਰਿਆਂ ਦੇ ਕੰਪੈਰੇਬਲ ਆ। ਸੋ ਉਹ ਆਪਾਂ ਰਿਸਰਚ ਕਰੀ ਜਾਂਦੇ ਆ। ਤੇ ਵੋਲਡਨ ਵੀ ਲਾਈ ਅਸੀਂ ਟਰਾਇਲ ਇੱਕ ਆਪਣੀ ਜੜ ਤੇ ਟਾਈਟਨ ਜਿਹੜਾ ਅਸੀਂ ਕੱਢੀ ਆਪਣੀ ਸਟ੍ਰੈਨ ਤੇ ਜਿੱਦਾਂ ਵੀ 7-8 ਮਹੀਨੇ ਦੇ ਵਿੱਚ 8-9 ਫੁੱਟ ਟਰੀ ਹੋ ਗਿਆ। ਸੋ ਜੜ ਵੀ ਵਿਗਰਸ ਆ ਟਰੀ ਵੀ ਵਿਗਰਸ ਆ ਵੱਡਾ ਤੇ ਹੈਵੀ ਪ੍ਰੋਡਿਊਸਰ ਐਵਰੀ ਈਅਰ ਆ। ਸੋ ਮੋਰ ਟੈਸਟਿੰਗ ਗੋਇੰਗ ਔਨ ਤੇ ਦੇਖਦੇ ਆ ਕਿੱਦਾਂ ਚੱਲਦਾ ਕੰਮ। ਠੀਕ ਹੈ ਜੀ।
ਹੋਰ ਕੀ ਕਹਿਣਾ ਚਾਹੁੰਦੇ ਮੇਲੇ ਬਾਰੇ, ਕੀ ਕਹਿਣਾ ਚਾਹੁੰਦੇ ਆ? ਇਹ ਮੇਲਾ ਅੱਗੇ ਨਾਲੋਂ ਕਾਫੀ ਵੱਡਾ ਲੱਗਦਾ, ਸਟਾਲ ਵੀ ਜ਼ਿਆਦਾ ਲੱਗਦੇ ਆ, ਪਾਰਟਿਸਿਪੇਸ਼ਨ ਜ਼ਿਆਦਾ ਆ, ਮੋਰ ਪੀਪਲ ਇੰਟਰਸਟਿਡ ਆ, ਦੂਰੋਂ ਦੂਰੋਂ ਆਏ ਲੱਗਦੇ, ਬੇਰੀਏ ਚੋਂ ਵੀ ਆਏ ਆ। ਟਰੀ ਵੀ ਅਸੀਂ ਫਰੂਟਾਂ ਦੇ ਲੈ ਕੇ ਆਏ ਆ ਐਤਕੀ, ਪਿਛਲੀ ਵਾਰੀ ਨਹੀਂ ਕੀ ਪ੍ਰਾਈਸ ਰੱਖਿਆ ਹੈ? ਇਹ ਜੇ ਸਾਰੇ ਜਿੱਦਾਂ 20 ਡਾਲਿਆਂ ਦੇ ਆ, ਤੇ ਜਿੱਦਾਂ ਕਈਆਂ ਦੇ ਵਿੱਚ 2 ਆ ਪਾਏ ਅਸੀਂ, ਇੱਕ ਹੋਰ ਜਿੱਦਾਂ ਵੀ ਬੈਕਯਾਰਡ 'ਚ ਆਪਾਂ ਟਰੀ ਲਾ ਲਈਦਾ ਵਾ, ਇੱਕ ਜੇ ਲਾ ਲਈਏ ਤੇ ਫੇ ਪੱਕ ਜਾਂਦਾ ਤਾਂ ਫੇ ਗਵਾਂਢੀਆਂ ਨੂੰ ਕਹਿੰਦਾ ਵੀ ਤੁਸੀਂ ਲੈ ਲਓ ਪਲਮ ਪੱਕ ਗਿਆ ਜਾਂ ਜ਼ਿਆਦੇ। ਹੁਣ ਅਸੀਂ ਕਿਹਾ ਵੀ ਇੱਕ ਟਰੀ ਲਾਉਣਾ ਵਾ, ਵੈਰਾਈਟੀਆਂ ਉਹਦੇ ਵਿੱਚ 3 ਪਾ ਦੇਣੀਆਂ। ਅੱਛਾ, ਇੱਕ ਮਹੀਨੇ 'ਚ ਪੱਕੂਗੀ, ਦੂਜੇ ਮਹੀਨੇ ਪੱਕੂਗੀ, ਤੀਜੇ ਮਹੀਨੇ ਪੱਕੂਗੀ, ਫੇ ਇੱਕ ਸਾਨੂੰ ਵੀ ਲੈ ਕੇ ਜਾਣਾ ਪੈਣਾ ਹੈ। ਲੈ ਕੇ ਜਾਇਓ ਜੀ, ਲੈ ਕੇ ਜਾਇਓ। ਤੇ ਉਹ ਇਦਾਂ ਅਸੀਂ ਆਈਡੀਆ ਕੱਢਿਆ ਵਾ 3 in 1 ਕਰਦਾ। ਹਾਂਜੀ ਹਾਂਜੀ, ਉਹ ਅਸੀਂ ਫਿਰ ਉਹਨੂੰ ਪੋਲੀਨੇਸ਼ਨ ਦੀ ਵੀ ਉਹ ਪਾਲੀਨੇਸ਼ਨ ਦੀ ਨਹੀਂ, ਅਸੀਂ ਟਰੀ ਬਣਾਏ ਆ ਜਿਨ੍ਹਾਂ ਨੂੰ ਪਾਲੀਨੇਸ਼ਨ ਦੀ ਲੋੜ ਤੇ ਨਾ ਕੋਈ ਸਪਰੇਅ ਦੀ ਲੋੜ ਆ, ਉਹ ਬਰੈਡੀਆਂ ਪਿਕ ਕੀਤੀਆਂ ਸੀ ਬੈਕਯਾਰਡ ਲਈ ਸਪੈਸ਼ਲਾਈਜ਼। ਮੰਨ ਲਓ ਹੁਣ ਜਿਹੜੇ ਇੱਥੇ ਨਹੀਂ ਪਹੁੰਚੇ, ਪਰ ਜੇ ਉਹ ਆ ਕੇ ਕਿਤੋਂ ਬਾਏ ਕਰਨਾ ਚਾਹੁੰਦੇ, ਉਹ ਫਿਰ ਕਿੱਥੋਂ ਉਹ ਕਰਦੇ? ਫਿਰ ਸਾਨੂੰ ਯੂਨੀਵਰਸਿਟੀ ਕੰਟੈਕਟ ਕਰ ਸਕਦੇ ਆ, 5307011423 ਤੇ ਨੰਬਰ ਤੇ ਫੋਨ ਕਰ ਲੈਣ ਤੇ ਯੂਨੀਵਰਸਿਟੀ ਤੋਂ ਪਿਕ ਵੀ ਕਰ ਸਕਦੇ ਆ। ਧੰਨਵਾਦ ਜੀ ਪੌਲ ਜੀ, ਮਿਹਰਬਾਨੀ। ਓਕੇ ਜੀ, ਥੈਂਕ ਯੂ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਕਿਸਾਨ ਮੇਲਾ 2026 ਇੱਥੇ ਮਡੇਰਾ ਗੁਰਦੁਆਰਾ ਸਾਹਿਬ ਉੱਥੇ ਪਹੁੰਚੇ ਹੋਏ ਆ, ਕਵਰੇਜ ਜਾਰੀ ਆ। ਇਸ ਟਾਈਮ ਆਪਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ, ਇਹਨਾਂ ਦੇ ANR ਐਗਰੀਕਲਚਰ ਐਂਡ ਨੈਚੁਰਲ ਰਿਸੋਰਸ ਡਿਪਾਰਟਮੈਂਟ ਆ, ਉਹਨਾਂ ਦੇ ਬੂਥ ਦੇ ਵਿੱਚ ਪਹੁੰਚੇ ਹੋਏ ਆ। ਮੁੰਡਾ ਮਨਪ੍ਰੀਤ ਸਿੰਘ ਆ, ਹਰਦੀਪ ਆ, ਨਾਲ ਹੋਰ ਸਾਡੇ ਆ ਜਿਹੜੀਆਂ ਭੈਣਾਂ ਆ ਉਹ ਇੱਥੇ ਆਈਆਂ ਹੋਈਆਂ ਆ। ਤੇ ਦੱਸ ਜਾਈਏ, ਅਕਸਰ ਆਪਣੇ ਨਾਲ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਆ ਕੇ ਵੀ ਜਾਣਕਾਰੀਆਂ ਸਾਂਝੀਆਂ ਕਰਦੇ ਆ। ਮਨਪ੍ਰੀਤ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਦੇ ਮੇਲੇ ਬਾਰੇ? ਅੱਜ ਦੇ ਮੇਲੇ ਬਾਰੇ ਇਹ ਮੈਨੂੰ ਲੱਗਦਾ ਦੂਜੇ 2 ਸਾਲਾਂ ਬਾਅਦ ਐਤਕੀ ਹੋਇਆ, ਤੇ ਵਧੀਆ ਕਾਫੀ ਫਾਰਮਰਸ ਆਏ ਆ ਤੇ ਗੱਲਬਾਤ ਕਰਨ ਨੂੰ ਮਿਲਿਆ। ਤੇ ਬਾਕੀ ਅਸੀਂ ਕੁਝ ਕੁ ਪ੍ਰੋਗਰਾਮ ਜਿਹੜੇ ਆ ਉਹ ਸਾਂਝੇ ਕਰ ਰਹੇ ਹਾਂ ਫਾਰਮਰਸ ਨਾਲ, ਤੇ UCNR ਦੇ ਵਿੱਚ ਅਸੀਂ ਕੀ ਕੰਮ ਕਰਦੇ ਆ ਤੇ ਕਿਵੇਂ ਫਾਰਮਰ। ਕਿਹੜੇ ਪ੍ਰੋਗਰਾਮ ਦੇ ਬਾਰੇ ਦੱਸ ਰਹੇ ਆ ਖਾਸ? ਇੱਕ ਜਿਹੜਾ ਰੀਸੈਂਟਲੀ ਲਾਂਚ ਕੀਤਾ F3 ਇਨੀਸ਼ੀਏਟਿਵ ਦੇ ਤਹਿਤ। F3 ਇੱਕ ਕਾਫੀ ਵੱਡੀ ਗ੍ਰਾਂਟ ਹੈ ਜਿਹੜੀ ਆਪਣੇ ਸੈਂਟਰਲ ਸੈਨ ਵਾਕਨ ਵੈਲੀ ਨੂੰ 2023 ਚ ਮਿਲੀ ਹੈ ਮੇਰੇ ਖਿਆਲ ਨਾਲ। ਠੀਕ ਹੈ। ਤੇ ਉਹਦੇ ਅੰਡਰ ਇੱਕ ਟੂਲਸ ਲੈਂਡਿੰਗ ਲਾਇਬ੍ਰੇਰੀ ਦਾ ਇਨੀਸ਼ੀਏਟਿਵ ਆ। ਉਹਦੇ ਚ ਫਾਰਮਰਸ, ਖਾਸ ਕਰਕੇ ਜਿਹੜੇ ਸਮਾਲ ਫਾਰਮਰਸ ਆ, ਉਹ ਉੱਥੋਂ ਟੂਲਸ ਲੈ ਰੈਂਟ ਕਰ ਸਕਦੇ ਆ। ਰੈਂਟ ਮਿਨੀਮਮ ਹੋਊਗਾ, ਥੋੜਾ ਬਹੁਤ ਵੀ ਉਹਨੂੰ ਮੇਨਟੇਨੈਂਸ ਕਾਸਟ ਜਾਂ ਹਜੇ ਮਤਲਬ ਡਿਵੈਲਪ ਕਰ ਰਹੇ ਆ ਉਹ, ਕਿੰਨਾ ਰੀਜ਼ਨੇਬਲ ਕਾਸਟ ਹੋਣੀ ਚਾਹੀਦੀ ਆ। ਤੇ ਕੁਝ ਕੁ ਮਤਲਬ ਦਾ ਕਾਸਟ ਨੰਬਰਸ ਉਹਨਾਂ ਕੋਲ ਹੈਗੇ ਆ, ਤੇ ਉਹ ਕੋਈ ਕੰਟੈਕਟ ਇਨਫੋਰਮੇਸ਼ਨ ਵੀ ਹੈਗੀ ਹੈ। ਤੇ ਉਹਦੇ ਬਾਰੇ ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਕਿੱਥੇ ਲੈ ਸਕਦੇ ਇਨਫੋਰਮੇਸ਼ਨ, ਜੇ ਤੁਸੀਂ ਦੱਸ ਦਿਓ ਕਿਹੜੀ ਹੈ। ਇਹਦੇ ਉੱਪਰ ਆਪਣੇ ਕੋਲੇ ਇੱਥੇ ਕੰਟੈਕਟ ਇਨਫੋਰਮੇਸ਼ਨ ਹੈਗੀ ਹੈ ਇਹਦੇ ਤੇ। ਠੀਕ ਹੈ ਜੀ। ਨੰਬਰ ਮੈਂ ਅਨਾਉਂਸ ਕਰ ਦਿੰਦਾ ਹਨਾ। ਜ਼ਰੂਰ ਦੱਸ ਦਿਓ। 5596144876। ਠੀਕ ਹੈ ਜੀ। ਤੇ ਇਹਦੇ ਲਾਇਬ੍ਰੇਰੀ ਦੇ ਵਿੱਚ ਆਪਣੇ ਕੋਲ ਜਿੱਦਾਂ ਕੰਪੋਸਟ ਸਪਰੈਡਰ ਹੋ ਗਿਆ, ਜਿਹੜੇ ਟੂਲਸ ਹੋ ਗਏ ਵੀ ਸਾਲ ਜਾਂ 2 ਸਾਲ ਦੇ ਵਿੱਚ 1-2 ਵਾਰ ਫਾਰਮਰਸ ਵਰਤਦੇ ਆ। ਤੇ ਉਹ ਆਪ ਜਿੱਦਾਂ ਪਿਕਅਪ ਕਰਕੇ ਯੂਜ਼ ਕਰਕੇ ਫਿਰ ਵਾਪਸ ਕਰਨੇ, ਇਦਾਂ ਹੁੰਦਾ ਹੈ? ਨਹੀਂ, ਫਿਲਹਾਲ ਜਿਹੜਾ ਮਾਡਲ ਆ ਉਹ ਅਸੀਂ ਵੀ ਪਿਕ ਕਰਦੇ ਆ, ਜਾਂ ਜਿਹੜੇ ਟੂਲ ਲੈਂਡਿੰਗ ਲਾਇਬ੍ਰੇਰੀ ਦੇ ਕੋਆਰਡੀਨੇਟਰ ਤੁਸੀਂ ਆ ਕੇ ਚਲਾਉਣੇ ਆ ਬੇਸਿਕਲੀ? ਚਲਾਉਣੇ ਨਹੀਂਗੇ, ਠੀਕ ਹੈ, ਉਹ ਛੱਡ ਕੇ ਚਲੇ ਜਾਣੇ ਆ। ਪਰ ਕੋਈ ਵੀ ਇਕਵਿਪਮੈਂਟ ਵਰਤਣ ਲਈ ਉਹਨਾਂ ਨੂੰ ਟ੍ਰੇਨਿੰਗ ਦੇ ਥਰੂ ਜਾਣਾ ਪਊਗਾ ਫਾਰਮਰਸ ਨੂੰ, ਤਾਂ ਕਿ ਉਹ ਇਨਸ਼ੋਰ ਕਰ ਸਕਣ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ, ਸੇਫਟੀ ਨਾਲ ਆਪਰੇਟ ਕਰਨੇ ਆਉਂਦੇ ਆ। ਠੀਕ ਹੈ। ਤੇ ਕੁਝ ਕੁ ਟੂਲਸ ਤਾਂ ਉਹ ਆ ਜਿਹੜੇ ਮਤਲਬ 1-2 ਵਾਰ ਜਾਂ ਕਦੇ-ਕਦੇ ਲੋਡ ਪੈਂਦੀ ਹੈ ਜਿਨ੍ਹਾਂ ਦੀ। ਤੇ ਕੁਝ ਕੁ ਇਦਾਂ ਦੇ ਜਿਹੜੇ ਨਵੀਆਂ ਟੈਕਨੋਲੋਜੀਜ਼ ਆ ਰਹੀਆਂ ਫਾਰਮਰਸ ਲਈ, ਰਿਸਕ ਹੁੰਦਾ ਥੋੜਾ ਜਿਹਾ ਨਵੀਂ ਟੈਕਨੋਲੋਜੀ ਟਰਾਈ ਕਰਨ ਦਾ, ਹਨਾ। ਤੇ ਉਹਦੇ 'ਚ ਇਹ ਆ ਵੀ ਉਹ ਉੱਥੋਂ ਬੋਰੋ ਕਰਕੇ ਟਰਾਈ ਕਰ ਸਕਦੇ ਨੇ। ਤੇ ਜੇ ਉਹਨਾਂ ਨੂੰ ਮਤਲਬ ਫਿਊਚਰ ਦੇ ਵਿੱਚ ਲੱਗੂਗਾ ਵੀ ਇਹ ਸਾਡੇ ਲਈ ਚੀਜ਼ ਫਾਇਦੇਮੰਦ ਆ, ਤਾਂ ਉਹਨੂੰ ਬਾਏ ਕਰ ਸਕਦੇ ਆ ਤੇ ਯੂਜ਼ ਕਰ ਸਕਦੇ ਆ ਫਿਊਚਰ ਦੇ ਵਿੱਚ। ਹਰਦੀਪ, ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਵੀ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਆਪਣੇ ਫਾਰਮਰਸ ਨੂੰ ਮਿਲ ਕੇ। ਤੇ ਅਸੀਂ ਚਾਹੁੰਦੇ ਹਾਂ ਵੀ ਇਦਾਂ ਦੇ ਹੋਰ ਪ੍ਰੋਗਰਾਮ ਹੋਣ, ਕਿਉਂਕਿ ਅਸੀਂ UC ਕਾਰਪ ਐਕਸਟੈਂਸ਼ਨ ਨਾਲ ਕੰਮ ਕਰਦੇ ਹਾਂ, ਤੇ ਜਿਹੜਾ ਸਾਡਾ ਕੰਮ ਆ ਉਹ ਫ੍ਰੀ ਆਫ ਕਾਸਟ ਆ, ਫ੍ਰੀ ਸਰਵਿਸਿਜ਼ ਨੇ ਜੀ ਇੱਥੋਂ ਦੇ ਫਾਰਮਰਸ ਲਈ ਜੀ, ਟੈਕਸ ਪੇਅਰਸ ਲਈ। ਤੇ ਅਸੀਂ ਚਾਹੁੰਦੇ ਹਾਂ ਵੀ ਆਪਣੀ ਕਮਿਊਨਿਟੀ ਵੀ ਉਸ ਚੀਜ਼ ਦਾ ਫਾਇਦਾ ਲਵੇ। ਤੇ ਅਸੀਂ ਦੇਖਦੇ ਹਾਂ ਵੀ ਜਿਹੜੇ ਸਾਡੇ ਪ੍ਰੋਗਰਾਮਸ ਨੇ ਉਹਨਾਂ ਵਿੱਚ ਪੰਜਾਬੀ ਕਮਿਊਨਿਟੀ ਦੀ ਬਹੁਤ ਘੱਟ ਪਾਰਟਿਸਿਪੇਸ਼ਨ ਹੈ। ਠੀਕ ਹੈ। ਤਾਂ ਅਸੀਂ ਚਾਹੁੰਦੇ ਹਾਂ ਵੀ ਇਦਾਂ ਦੀਆਂ ਅਪੀਅਰੈਂਸਿਸ ਸਾਡੀਆਂ ਹੋਣ, ਪੰਜਾਬੀ ਵਰਕਸ਼ਾਪਸ ਹੋਣ, ਸਾਨੂੰ ਮੌਕਾ ਮਿਲੇ ਇੱਥੇ ਆਉਣ ਦਾ, ਤਾਂ ਕਰਕੇ ਵੀ ਜਿਹੜੀਆਂ ਸਰਵਿਸਿਜ਼ ਆਪਣੇ ਕੋਲੇ ਆਲਰੇਡੀ ਅਵੇਲੇਬਲ ਨੇ ਉਸ ਚੀਜ਼ ਦਾ ਆਪਣੇ ਲੋਕੀ ਫਾਇਦਾ ਚੱਕ ਸਕਣ। ਤੇ ਇਹ ਇਕੱਲੀ ਫਾਰਮਿੰਗ ਨਹੀਂ ਹੈਗੀ ਜੀ, UC ਕੋਲੇ ਹੋਰ ਬਹੁਤ ਸਾਰੇ ਪ੍ਰੋਗਰਾਮ ਨੇ, ਜਿਵੇਂ 4H ਯੂਥ ਡਿਵੈਲਪਮੈਂਟ, ਮਾਸਟਰ ਗਾਰਡਨਰ ਪ੍ਰੋਗਰਾਮ, ਫੂਡ ਪ੍ਰੀਜ਼ਰਵਰ ਪ੍ਰੋਗਰਾਮ, ਇਦਾਂ ਦੇ
ਨੇ ਕਈ ਪ੍ਰੋਗਰਾਮ ਨੇ ਜਿਹੜੇ ਯੂਸੀ ਦੇ ਮਤਲਬ ਫ੍ਰੀ ਆਫ ਕਾਸਟ ਨੇ ਆਪਣੀ ਕਮਿਊਨਿਟੀਜ਼ ਵਾਸਤੇ ਜੀ। ਤੇ ਮੇਰਾ ਇਹ ਦੇਖਣਾ ਵੀ ਆਪਣੀ ਕਮਿਊਨਿਟੀ ਦੀ ਬਹੁਤ ਘੱਟ ਪਾਰਟਿਸਿਪੇਸ਼ਨ ਹੈ ਜੀ, ਤੇ ਅਸੀਂ ਚਾਹੁੰਦੇ ਹਾਂ ਵੀ ਜਦੋਂ ਪੰਜਾਬੀ ਮੁੰਡੇ ਕੁੜੀਆਂ ਦੇਖਦੇ ਆ ਫਿਰ ਇਹਦੇ ਨਾਲ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ। ਹਾਂਜੀ ਹਾਂਜੀ, ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਐਕਸਪਰਟੀਜ਼ ਮਿਲ ਸਕਦੀ ਹੈ ਜੀ। ਤੁਹਾਨੂੰ ਜੇ ਤੁਸੀਂ ਖੇਤੀ ਦੇ ਵਿੱਚ ਤੁਹਾਨੂੰ ਇਰੀਗੇਸ਼ਨ ਵਾਲੇ ਐਡਵਾਈਜ਼ਰ ਮਿਲ ਜਾਣਗੇ, ਤੁਹਾਨੂੰ ਫਰੂਟ ਵਾਲੇ ਐਡਵਾਈਜ਼ਰ ਮਿਲ ਜਾਣਗੇ, ਮਤਲਬ ਬੇਸਿਕਲੀ ਹਰ ਜੋ ਤੁਹਾਡੇ ਦਿਮਾਗ ਦੇ ਵਿੱਚ ਕੁਐਸਚਨ ਹੋ ਤੁਹਾਨੂੰ ਉਹਦਾ ਐਕਸਪਰਟ ਮਿਲ ਜੂਗਾ ਯੂਸੀ ਦੇ ਵਿੱਚ। ਜੇ ਅਸੀਂ ਆਪ ਨਹੀਂ ਤਾਂ ਤੁਹਾਨੂੰ ਕੋਈ ਇੱਕ ਸਹੀ ਬੰਦਾ ਜੋ ਤੁਹਾਡਾ ਆਨਸਰ ਦੇ ਸਕਦਾ ਤੁਸੀਂ ਤੁਹਾਡਾ ਹੁਣ ਸਾਰੇ ਜਾਣੇ ਮੋਸਟਲੀ ਇੱਥੇ ਫ੍ਰੈਜ਼ਨੋ ਵਾਲੇ ਇਲਾਕੇ ਤੋਂ ਆ ਜਾਂ ਦੂਰੋਂ ਵੀ ਆਏ ਆ? ਬੇਕਰਸਫੀਲਡ ਤੋਂ। ਬੇਕਰਸਫੀਲਡ ਤੋਂ। ਹਾਂਜੀ, ਤੁਸੀਂ? ਅਸੀਂ ਫ੍ਰੈਜ਼ਨੋ ਤੋਂ ਹੀ। ਜੀ ਪਹਾੜਾਂ ਤੋਂ ਹੀ। ਤੁਸੀਂ ਪਹਾੜਾਂ ਤੋਂ? ਪਲੇਸਰਵੈਲ ਇੱਧਰ ਫੁੱਟ ਹਿਲ ਕਾਉਂਟੀਜ਼ ਦੇ ਵਿੱਚ। ਠੀਕ ਹੈ ਹਾਂਜੀ ਜੀ, ਓਕੇ। ਹਾਂਜੀ ਠੀਕ ਹੈ। ਸੋ ਨਹੀਂ ਚਲੋ ਬਹੁਤ ਵਧੀਆ ਹੈ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿਣਾ ਚਾਹੂੰਗੀ, ਵੈਸੇ ਇਹਨਾਂ ਦੋਨਾਂ ਨੇ ਮੋਸਟਲੀ ਕਵਰ ਕਰ ਹੀ ਲਿਆ, ਪਰ ਅਸੀਂ ਸਮਾਲ ਫਾਰਮਰਸ ਦੀ ਵੀ ਹੈਲਪ ਕਰਦੇ ਹਾਂ। ਤੇ ਘਰ ਦੇ ਵਿੱਚ ਬਗੀਚੀ ਵਾਲੇ ਹੁੰਦਾ ਉਹ ਵੀ ਕੋਈ ਸਵਾਲ ਹੁਣ ਉਹ ਪੁੱਛ ਸਕਦੇ ਨੇ? ਹਾਂਜੀ, ਉਹਨਾਂ ਲਈ ਜਿਵੇਂ ਇਹਨਾਂ ਨੇ ਦੱਸਿਆ ਹੋਰ ਹੈਗੇ ਨੇ ਐਡਵਾਈਜ਼ਰ, ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂਗੇ। ਠੀਕ ਹੈ। ਬਟ ਅਸੀਂ ਮੇਨਲੀ ਸਮਾਲ ਫਾਰਮਰ, ਵੈਜੀਟੇਬਲ ਫਾਰਮਰ ਤੇ ਸਪੈਸ਼ਲਿਟੀ ਕ੍ਰੌਪ ਜਿੱਦਾਂ ਜਜੂਬੀ, ਆਲਮੰਡ ਦੀ ਵੀ ਹੈਲਪ ਕਰਦੇ ਹੈਗੇ। ਕੋਈ ਵੀ ਜਿੱਦਾਂ ਉਹਨਾਂ ਨੇ ਇਰੀਗੇਸ਼ਨ ਸਿਸਟਮ ਅਪਡੇਟ ਕਰਾਉਣਾ ਆਪਦੇ ਸਵੀਪ ਦੇ ਥਰੂ, ਅਸੀਂ ਉਹਦੀ ਵੀ ਹੈਲਪ ਕਰਦੇ ਹਾਂ। ਹੈਲਦੀ ਸੋਇਲ ਪ੍ਰੋਗਰਾਮ 'ਚ ਵੀ ਹੈਲਪ ਕਰਦੇ ਹਾਂ। ਠੀਕ ਹੈ ਜੀ। ਹਾਂਜੀ ਚਲੋ ਜੀ, ਤੁਸੀਂ ਕੀ ਭੈਣ ਕਹਿਣਾ? ਸਭ ਤੋਂ ਪਹਿਲਾਂ ਤੇ ਪੱਗ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਸਾਨੂੰ ਇੱਥੇ ਬੁਲਾਇਆ ਤੇ ਮੌਕਾ ਦਿੱਤਾ ਆਪਣੀ ਸ਼ੇਅਰ ਕਰਨ ਦਾ। ਤੇ ਹਰਦੀਪ ਨੇ ਜੋ ਗੱਲ ਕਵਰ ਕੀਤੀ ਕਿ ਸਾਡੇ ਭਾਈਚਾਰੇ ਦੀ ਕੰਟਰੀਬਿਊਸ਼ਨ ਜਾਂ ਇਨਵੋਲਵਮੈਂਟ ਬਹੁਤ ਘੱਟ ਆ। ਮੈਂ ਬੇਕਰਸਫੀਲਡ 'ਚ ਵੀ 2 ਇਦਾਂ ਦੇ ਇਵੈਂਟਸ ਆਰਗੇਨਾਈਜ਼ ਕੀਤੇ ਸੀਗੇ, ਤੁਸੀਂ ਵੀ ਇੱਕ ਅਟੈਂਡ ਕੀਤਾ ਸੀਗਾ, ਪਰ ਕਿਸਾਨਾਂ ਦਾ ਯੋਗਦਾਨ ਜਿਹੜਾ ਆ ਜਾਂ ਉਹਨਾਂ ਦੀ ਕਿਉਰਿਓਸਿਟੀ, ਕੁਐਸਚਨ ਪੁੱਛਣੇ, ਉਹ ਬਹੁਤ ਘੱਟ ਆ। ਤੇ ਅਸੀਂ ਚਾਹੁੰਦੇ ਹਾਂ ਕਿ ਉਹ ਵੱਧ ਤੋਂ ਵੱਧ ਯੋਗਦਾਨ ਪਾਉਣ ਆਪਣਾ। ਭਾਵੇਂ ਕੁਐਸਚਨ ਪੁੱਛਣ, ਸਾਨੂੰ ਆ ਕੇ ਜੋ ਮਰਜ਼ੀ ਪੁੱਛਣ ਕਿਸੇ ਵੀ ਗੱਲ ਬਾਰੇ, ਆਪਣੀ ਖੇਤੀ ਬਾਰੇ, ਪਰ ਪੁੱਛਦੇ ਘੱਟ ਨੇ। ਹਾਂਜੀ, ਚਲੋ ਆਪਾਂ ਬੇਨਤੀ ਕਰਦੇ ਹਾਂ ਜਿੰਨੇ ਵੀ ਸਾਡੇ ਕਿਸਾਨ ਦੇਖਦੇ ਨੇ, ਸੁਣਦੇ ਨੇ, ਵੀ ਵੱਧ ਤੋਂ ਵੱਧ ਜਿਹੜਾ ਉਹ ਪਹੁੰਚਿਆ ਕਰੋ, ਕੁਐਸਚਨ ਪੁੱਛਿਆ ਕਰੋ। ਫਿਰ ਤੁਸੀਂ ਆਪਸ ਵਿੱਚ ਸਵਾਲ ਕਰਦੇ ਆ, ਹੁਣ ਤਾਂ ਤੁਹਾਡੇ ਕੋਲ ਮੌਕਾ ਹੁੰਦਾ ਆ ਵੀ ਮੌਕੇ ਦੇ ਉੱਤੇ ਮੌਜੂਦ ਨੇ। ਸੋ ਵੱਧ ਤੋਂ ਵੱਧ ਕੁਐਸਚਨ ਪੁੱਛਿਆ ਕਰੋ। ਥੈਂਕ ਯੂ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਕਿਸਾਨ ਮੇਲੇ ਦੀ ਕਵਰੇਜ ਜਾਰੀ ਹੈ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ। ਆਪਾਂ ਇਸ ਟਾਈਮ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਮਾਸਟਰਸ ਦੇ ਜਿਹੜੇ ਸਟੂਡੈਂਟ ਆ, ਜੋ ਇਸ ਟਾਈਮ ਜਿਹੜਾ ਵੈਲਕਮ ਟੈਂਟ ਲੱਗਾ ਹੋਇਆ ਆ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦਾ, ਉੱਥੇ ਵਿਸ਼ੇਸ਼ ਜਿਹੜੀ ਹੈ ਵੋਲੰਟੀਅਰ ਹੈਲਪ ਜਿਹੜੀ ਉਹ ਕਰ ਰਹੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮਨਜੋਤ ਸਿੰਘ ਜੀ। ਤੇ ਤੁਸੀਂ ਮਾਸਟਰਸ ਕਰ ਰਹੇ ਆ ਇੱਥੇ ਆ ਕੇ? ਹਾਂਜੀ ਹਾਂਜੀ, ਮੈਂ ਇੱਥੇ ਮਾਸਟਰਸ ਪਲਾਂਟ ਸਾਇੰਸ ਕਰ ਰਿਹਾ ਜੀ ਫ੍ਰੈਜ਼ਨੋ ਸਟੇਟ ਦੇ ਵਿੱਚ। ਠੀਕ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ ਅੱਜ ਦੇ ਮੇਲੇ ਬਾਰੇ? ਬਹੁਤ ਹੀ ਵਧੀਆ ਮੇਲਾ ਜੀ। ਮੈਂ ਕਹਿਣਾ ਚਾਹੁੰਦਾ, ਕੋਈ ਟਾਈਮ ਸੀ ਅਸੀਂ ਬੈਚਲਰਸ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਆ, ਤੇ 4-5 ਸਾਲ ਕਾਫੀ ਉੱਥੇ ਕਿਸਾਨ ਮੇਲੇ ਦੇਖੇ, ਬਹੁਤ ਡਿਊਟੀ ਦਿੰਦੇ ਰਹੇ, ਕਿਸਾਨਾਂ ਤੱਕ ਬਹੁਤ ਇਨਫੋਰਮੇਸ਼ਨ ਜਾਰੀ ਕਰਦੇ ਰਹੇ। ਉਹੀ ਐਕਸਟੈਂਸ਼ਨ ਐਕਟੀਵਿਟੀ ਅੱਜ ਇੱਥੇ ਦੇਖ ਰਹੇ ਹਾਂਗੇ। ਮੈਂ ਲਾਸਟ ਈਅਰ ਵੀ ਜਦੋਂ ਪੱਗ ਦਾ ਇਵੈਂਟ ਹੋਇਆ ਇੱਥੇ ਸੀਗਾ, ਤੇ ਅੱਜ ਵੀ ਇੱਥੇ ਵਲੰਟੀਅਰਲੀ ਚੈੱਕ ਇਨ ਲਈ ਸਾਈਨ ਇਨ ਕਰ ਰਹੇ ਹਾਂ। ਤੇ ਫਾਰਮਰਾਂ ਤੱਕ ਜੋ ਨੌਲੇਜ ਆ ਰਹੀ ਹੈ, ਜੋ ਕੋਈ ਵੀ ਆਪਣੇ ਪਾਲਿਸੀਆਂ ਦੇ ਰਿਗਾਰਡਿੰਗ ਜਾਂ ਕੋਈ ਵੀ ਇੱਕ ਫਾਰਮਰ ਯੂਨਿਟੀ ਕਾਇਮ ਹੋ ਰਹੀ ਆ, ਤੇ ਫਾਰਮਰਾਂ ਤੱਕ ਐਕਸਟੈਂਸ਼ਨ ਤੇ ਰਿਸਰਚ ਪਹੁੰਚ ਰਹੀ ਆ, ਵੇਖ ਕੇ ਬਹੁਤ ਵਧੀਆ ਲੱਗ ਰਿਹਾ। ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮੁਸਕਾਨ ਹੈ ਜੀ। ਤੁਸੀਂ ਵੀ ਇੱਥੇ ਮਾਸਟਰਸ ਕਰ ਰਹੇ ਹੋ? ਹਾਂਜੀ, ਮੇਰਾ ਮਾਸਟਰਸ ਦਾ ਇੱਥੇ ਦੂਜਾ ਸਾਲ ਹੈ ਤੇ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ, ਕਿਉਂਕਿ ਮੇਰਾ ਫਸਟ ਇਵੈਂਟ ਹੈ ਇੱਥੇ। ਤੇ ਮੈਨੂੰ ਵਧੀਆ ਲੱਗਿਆ ਵੀ ਮੈਨੂੰ ਐਂ ਲੱਗ ਰਿਹਾ ਵੀ ਮੈਂ ਜਿਵੇਂ ਪੰਜਾਬ ਵਿੱਚ ਹੀ ਆ, ਪੰਜਾਬ ਦਾ ਹੀ ਕੋਈ ਮੇਲਾ ਦੇਖ ਰਹੀ ਹਾਂ। ਤੇ ਇੱਥੇ ਵਾਧੂ ਕੁਝ ਸਿੱਖਣ ਨੂੰ ਮਿਲ ਰਿਹਾ, ਕਿਉਂਕਿ ਕਾਫੀ ਕਿਸਾਨ ਆਏ ਨੇ ਤੇ ਕਾਫੀ ਕੰਪਨੀਆਂ ਵਾਲੇ ਨੇ, ਤੇ ਇਹ ਕਿਸਾਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਐਕਸਪਲੋਰ ਕਰਨ। ਕਿੰਨੇ ਕੁ ਹੁਣ ਤੱਕ ਆ ਚੁੱਕੇ ਆ ਤੁਹਾਡੇ ਕੋਲ, ਕਿਉਂਕਿ ਸਾਰੇ ਜਾਣੇ ਤੁਸੀਂ ਲੰਘਦੇ ਦੇਖਦੇ ਆ? ਹਾਂਜੀ, ਹੁਣ ਤੱਕ 75 ਆ ਚੁੱਕੇ ਨੇ। ਠੀਕ ਹੈ, ਜਿਨ੍ਹਾਂ ਨੇ ਸਾਈਨ ਇਨ ਕੀਤਾ। ਹਾਂਜੀ, ਕਈ ਹੁਣ ਸਾਡੇ ਵਰਗੇ ਨੇ ਸਾਈਨ ਵੀ ਨਹੀਂ ਕੀਤਾ। ਹਾਂਜੀ, ਕਈ ਹੁੰਦੇ ਨੇ ਉਹ ਚੱਲ ਜਾਂਦੇ ਨੇ, ਬਟ ਅਸੀਂ ਆਵਾਜ਼ ਮਾਰ ਕੇ ਉਹਨਾਂ ਨੂੰ ਬੁਲਾ ਲੈਂਦੇ ਆ ਜਾਓ ਵੀ ਸਾਈਨ ਇਨ ਕਰ ਦਿਓ। ਹਾਂਜੀ, ਵੀ ਕਿਉਂਕਿ ਇਹ ਕਾਫੀ ਵਧੀਆ ਚੀਜ਼ ਹੈ ਸਾਈਨ ਇਨ ਕਰਨਾ। ਇਹ ਤਾਂ ਪਤਾ ਲੱਗੂਗਾ ਵੀ ਕਿੰਨੇ ਕਾਏ ਨੇ, ਵੀ ਕੱਲ ਨੂੰ ਹੋਰ ਵੱਡਾ ਆਪਾਂ ਆਰਗੇਨਾਈਜ਼ ਕਰ ਸਕਦੇ ਆ, ਵੱਧ ਤੋਂ ਵੱਧ ਲੋਕਾਂ ਨੂੰ ਪ੍ਰਮੋਟ ਕਰ ਸਕਦੇ ਆ, ਵੀ ਦੱਸ ਸਕਦੇ ਆ ਵੀ ਹਾਂ ਵੀ ਇਹ ਚੀਜ਼ ਵਧੀਆ ਹੈ। ਥੈਂਕ ਯੂ ਜੀ। ਕੀ ਨਾਮ ਹੈ ਜੀ? ਜੀ ਹਰਨੀਤ ਸਿੰਘ। ਕੀ ਕਹਿਣਾ ਚਾਹੁੰਦੇ ਹੋ? ਜੀ ਵਧੀਆ ਲੱਗਾ ਇੱਥੇ। ਕਾਫੀ ਪੰਜਾਬੀ ਕਿਸਾਨਸ ਨੂੰ ਜਿਵੇਂ ਗ੍ਰਾਂਟਸ ਦੇ ਇਸ਼ੂ ਸੀਗੇ, ਤੇ ਹੋਪਫੁਲੀ ਇੱਥੇ ਯੂਸੀ ਜਾਂ ਸੀਆਰਾ ਵਿਸਟਾ ਕਾਉਂਟੀ, ਆਈ ਮੀਨ ਹੋਰ ਵੀ ਇੱਥੇ ਆਰਗੇਨਾਈਜੇਸ਼ਨਸ ਆਈਆਂ ਨੇ ਜਿਹੜੀਆਂ ਫਾਰਮਰਸ ਨੂੰ ਹੈਲਪ ਕਰ ਰਹੇ ਆ। ਤੇ ਪੰਜਾਬੀ ਲੈਂਗੁਏਜ ਦਾ ਬੈਰੀਅਰ ਵੀ ਨਹੀਂ ਹੈ, ਅਗਰ ਜੇ ਕਿਸੇ ਨੂੰ ਇਸ਼ੂ ਹੁੰਦਾ ਹੈ ਤੇ ਵਲੰਟੀਅਰਸ ਹੈ ਨੇ ਜੋ ਹੈਲਪ ਕਰ ਸਕਦੇ ਆ ਆਪਣੇ ਵੇਰੀਅਸ ਆਰਗੇਨਾਈਜੇਸ਼ਨਸ ਦੇ ਨਾਲ ਗੱਲਬਾਤ ਕਰਨ ਲਈ। ਤੇ
ਜੀ ਵਧੀਆ ਆਪਣੇ ਫਾਰਮਰਸ ਲਈ, ਕਿਉਂਕਿ ਮੋਸਟਲੀ ਸਮੋਲ ਫਾਰਮਰਸ ਆ ਤੇ ਉਹਨਾਂ ਨੂੰ ਹੈਲਪ ਚਾਹੀਦੀ ਹੁੰਦੀ ਆ। ਤੁਸੀਂ ਵੀ ਮਾਸਟਰਸ ਕਰ ਰਹੇ ਹੋ? ਨਹੀਂ ਜੀ, ਮੈਂ ਬੈਚਲਰਸ ਕਰ ਰਿਹਾ ਸਿਵਲ ਇੰਜੀਨੀਅਰਿੰਗ 'ਚ। ਹਾਂਜੀ ਹਾਂਜੀ। ਤੁਸੀਂ ਤਾਂ ਵੀ ਆਏ ਆ ਮਦਦ ਕਰਦੇ? ਹਾਂਜੀ ਜੀ, ਮੇਰਾ ਬ੍ਰਦਰ ਇੱਥੇ ਕੰਮ ਕਰਦਾ ਆਰਗੇਨਾਈਜੇਸ਼ਨ 'ਚ, ਸਿਆਰਾ ਰਿਸੋਰਸ ਕੰਜ਼ਰਵੇਸ਼ਨ ਡਿਸਟ੍ਰਿਕਟ, ਸੋ ਹੀ ਆਸਕਡ ਮੀ ਟੂ ਵਲੰਟੀਅਰ, ਤਾਂ ਕਰਕੇ ਜੀ ਮੈਂ ਆਇਆ ਸੀ ਇੱਥੇ। ਹਾਂਜੀ। ਕੀ ਨਾਮ ਹੈ ਜੀ? ਗੁੰਤਾਸ਼ ਸਿੰਘ। ਹਾਂਜੀ ਹਾਂਜੀ, ਮੈਂ ਵੀ ਮਾਸਟਰ ਸਟੂਡੈਂਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਵਿੱਚ, ਤੇ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ। ਇੱਥੇ ਡਿਫਰੈਂਟ ਇੰਡਸਟਰੀਜ਼ ਆਈਆਂ ਹੋਈਆਂ ਤੇ ਉਹਨਾਂ ਨਾਲ ਇੰਟਰੈਕਟ ਕੀਤਾ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ, ਉਹਨਾਂ ਦੀ ਟੈਕਨੋਲੋਜੀਜ਼ ਕੀ ਚੱਲ ਰਹੀਆਂ ਇਸ ਟਾਈਮ, ਤੇ ਹੋਰ ਵੀ ਮਤਲਬ ਬਹੁਤ ਵਧੀਆ ਉਪਰਾਲਾ ਹੈਗਾ ਇਹ, ਤੇ ਮਤਲਬ ਅੱਗੇ ਵੀ ਹੋਣਾ ਚਾਹੀਦਾ। ਅਕੈਡਮਿਕ ਤੌਰ ਤੇ ਜੋ ਪੜ੍ਹਦੇ ਆ ਤੇ ਜੋ ਕਿਸਾਨਾਂ ਦੇ ਰੀਅਲ ਇਸ਼ੂ ਹੁੰਦੇ ਆ, ਕਾਫੀ ਫਰਕ ਨਜ਼ਰ ਆਉਂਦਾ ਹੈ ਉਹਦੇ ਵਿੱਚ, ਕਿ ਮਿਲਦੇ ਜੁਲਦੇ ਹੁੰਦੇ ਆ? ਹਾਂਜੀ, ਬਹੁਤ ਹੱਦ ਤੱਕ ਜਿਹੜੇ ਐਡਵਾਈਜ਼ਰ ਹੈਗੇ ਆ ਇੱਥੇ ਕੰਮ ਕਰਦੇ ਨੇ ਯੂਸੀ ਨਾਲ, ਤੇ ਪ੍ਰੋਫੈਸਰਸ ਵੀ CSU ਸਿਸਟਮ ਦੇ ਵਿੱਚ, ਤੇ ਉਹ ਮਤਲਬ ਟਰਾਈ ਕਰਦੇ ਨੇ ਵੀ ਜਿਹੜੀ ਫਾਰਮਰਸ ਨੂੰ ਦਿੱਕਤਾਂ ਆ ਰਹੀਆਂ ਨੇ ਉਹਨਾਂ ਨੂੰ ਸਮਝ ਸਕਣ ਤੇ ਉਹਨਾਂ 'ਤੇ ਕੰਮ ਕਰ ਸਕਣ, ਤਾਂ ਬਹੁਤ ਵਧੀਆ ਜੀ ਪ੍ਰੋਸੈਸ ਦਾ। ਤੁਸੀਂ ਆਲਰੇਡੀ ਗ੍ਰੈਜੂਏਟ ਹੋ ਚੁੱਕੇ ਹੋ, ਰਾਈਟ? ਤੁਸੀਂ ਇਹਨਾਂ ਬੱਚਿਆਂ ਨੂੰ ਜਿਹੜੇ ਇਸ ਟਾਈਮ ਹੁਣੇ ਪੜ੍ਹ ਰਹੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਆ? ਮੈਂ ਤਾਂ ਇਹ ਕਹੂੰਗੀ ਕਿ ਬੈਸਟ ਜਗ੍ਹਾ ਤੇ ਆਏ ਨੇ USA 'ਚ, ਕੈਲੀਫੋਰਨੀਆ, ਜਿਹਦਾ ਕਿ ਆਪਣੇ ਕ੍ਰੌਪਾਂ ਕਾਫੀ ਕੁਝ ਲਾਈਕ ਮਿਲਦਾ ਵੀ ਹੈ ਪੰਜਾਬ ਨਾਲ, ਵੈਦਰ ਵੀ, ਤੇ ਇੱਥੇ ਨਵੀਆਂ ਕ੍ਰੌਪਾਂ ਜਿੱਦਾਂ ਆਲਮੰਡ ਹੋ ਗਏ, ਪਿਸਤੈਚੋ, ਨਟ ਕ੍ਰੌਪਸ ਨਾਲ ਕੰਮ ਕਰਨ ਨੂੰ ਮਿਲਦਾ ਹੈਗਾ। ਬਾਕੀ ਫਰੈਜ਼ਨੋ ਸਟੇਟ ਤੇ UC ਮਿਲਾ ਬਹੁਤ ਕੋਲੈਬੋਰੇਟ ਕਰਦੀ ਹੈ ਤੇ ਬਹੁਤ ਵਧੀਆ ਪਲੇਟਫਾਰਮ ਹੈ ਅੱਗੇ ਜੌਬਾਂ ਕਰਨ ਲਈ ਵੀ। ਧੰਨਵਾਦ। ਸੋ ਇਹ ਵਿਦਿਆਰਥੀ ਆ, ਦੇਖੋ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਤੋਂ ਉੱਥੋਂ ਪੜ੍ਹ ਕੇ ਆਏ ਆ, ਇੱਥੇ ਆ ਕੇ ਕਹਿ ਸਕਦੇ ਵੀ ਕੈਲੀਫੋਰਨੀਆ ਦੀ ਟੌਪ ਦੀ ਉਸ ਯੂਨੀਵਰਸਿਟੀ 'ਚ ਜਿੱਥੇ ਐਗ ਦਾ ਸਭ ਤੋਂ ਜ਼ਿਆਦਾ ਕੰਮ ਆ, ਸਭ ਤੋਂ ਜ਼ਿਆਦਾ ਰਿਸਰਚ ਆ, ਉੱਥੇ ਆ ਕੇ ਇਹਨਾਂ ਨੂੰ ਪੈਰ ਧਰਾਵਾ ਮਿਲਿਆ ਆ, ਤੇ ਹੁਣ ਆ ਕੇ ਇੱਥੇ ਆਮ ਲੋਕਾਂ ਦੇ ਵਿੱਚ ਵਿਚਰ ਰਹੇ ਆ, ਗੱਲਬਾਤ ਕਰ ਰਹੇ ਆ। ਸੋ ਇਹਨਾਂ ਨੂੰ ਇਸ਼ੂਜ਼ ਦਾ ਤੇ ਉਹਦੇ ਬਾਰੇ ਪਤਾ ਜਿਹੜਾ ਉਹ ਜਾਣਕਾਰੀ ਵਧੀਆ ਰਹੂਗੀ। ਸੋ ਗੁੱਡ ਐਕਸਪੋਜਰ ਆ, ਤੇ ਬਾਕੀ ਬੱਚਿਆਂ ਨੂੰ ਅਸੀਂ ਬਹੁਤ ਆਪਾਂ ਇਹੀ ਕਹਿੰਦੇ ਆ ਵੀ ਬੈਸਟ ਆਫ ਲੱਕ, ਤੇ ਇਦਾਂ ਹੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਇਦਾਂ ਹੀ ਕਿਸਾਨਾਂ ਦੇ ਨਾਲ ਮਿਲ ਜੁਲ ਕੇ ਅੱਗੇ ਵਧਦੇ ਰਹੀਏ। ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ USA ਦੇ ਉੱਤੇ। ਧੰਨਵਾਦ ਸਭ ਦਾ, ਸਤਿ ਸ਼੍ਰੀ ਅਕਾਲ। ਕਿਸਾਨ ਮੇਲੇ ਦੀ ਕਵਰੇਜ ਚੱਲ ਰਹੀ ਆ। 2026 ਦਾ ਇਹ ਜਿਹੜਾ ਕਿਸਾਨ ਮੇਲਾ ਪੱਗ ਦੇ ਦੁਆਰਾ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਦੁਆਰਾ ਜਿਹੜਾ ਕਰਵਾਇਆ ਜਾ ਰਿਹਾ। ਇਸ ਟਾਈਮ ਬੇਕਰਸਫੀਲਡ ਤੋਂ ਆਪਣੇ ਕੋਲ ਪਹੁੰਚੇ ਹੋਏ ਨੇ ਰਾਜਪਾਲ ਜੀ। ਰਾਜਪਾਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਤੁਸੀਂ? ਹਾਂਜੀ, ਅਸੀਂ ਕੱਲ ਹੀ ਆ ਗਏ ਸੀ, ਸਾਨੂੰ ਚਾਹ ਹੀ ਇੰਨਾ ਚੜਾਈ, ਨਾਲ ਬੱਚਿਆਂ ਨੂੰ ਲੈ ਕੇ ਆਂਦਾ ਸੀ। ਇਹ ਕਿ ਵੀ ਚਲੋ ਚੱਲ ਗਏ ਭਾਈ, ਤੁਹਾਨੂੰ ਮੇਲਾ ਵਿਖਾ ਕੇ ਲਿਆਂਦੇ। ਕਾਹਦਾ ਮੇਲਾ? ਮੈਂ ਕਿਹਾ ਕਿਸਾਨਾਂ ਦਾ ਮੇਲਾ। ਆਂਦੇ ਅੱਗੇ ਕਿਸਾਨਾਂ ਦੀ ਅਸੀਂ ਆਂਦੇ ਆਪਣਾ ਮੋਰਚੇ ਤਾਂ ਵੇਖਿਆ, ਮੇਲਾ ਨਹੀਂ ਅਜੇ ਤੱਕ ਵੇਖਿਆ ਸੀਗਾ। ਮੈਂ ਕਿਹਾ ਕਿ ਤੁਹਾਨੂੰ ਮੇਲਾ ਵਿਖਾ ਕੇ ਲਿਆਉਣੇ ਆ, ਤੇ ਫਿਰ ਬੜੇ ਖੁਸ਼ ਹੋਇਆ। ਨਾਲ ਆਏ ਆ ਤੜਕੇ ਸਵੇਰ ਦੇ, ਤੇ ਰੌਣਕ ਮੇਲਾ ਇੱਥੇ ਬੜਾ ਖਾਣ ਪੀਣ ਦਾ ਸਾਰਾ ਬਹੁਤ ਵਧੀਆ ਪ੍ਰੋਗਰਾਮ ਆ ਜੀ। ਕਿੱਦਾਂ ਲੱਗ ਰਿਹਾ ਹੈ? ਇਨਫੋਰਮੇਸ਼ਨ ਵੱਖ-ਵੱਖ ਵੈਂਡਰ, ਕਾਫੀ ਇਨਫੋਰਮੇਸ਼ਨ ਹੈ ਇੱਥੇ। ਇਨਫੋਰਮੇਸ਼ਨ ਤਾਂ ਕਿਆ ਬਾਤ ਹੈ ਜੀ। ਪਲੱਸ ਅਸੀਂ ਧੰਨਵਾਦ ਕਰਦੇ ਹਾਂ ਜਿਹੜੀਆਂ ਵੀ ਜਾਨੀ ਕਿ ਆਰਗੇਨਾਈਜੇਸ਼ਨਾਂ ਇਹ ਮੇਲਾ ਕਰਵਾ ਰਹੀਆਂ। ਹਾਂਜੀ, ਪੱਗ ਦੇ ਦੁਆਰਾ ਕਰਵਾਇਆ ਜਾ ਰਿਹਾ, ਤੇ ਆਪਣਾ ਬਸਰਾ ਸਾਹਿਬ ਦੇ ਮਿਲਦੇ ਹੀ ਰਹਿੰਦੇ ਆ। ਆਪਣੇ ਉੱਥੇ ਵੀ ਅਸੀਂ 3-4 ਵਾਰੀ ਇਕੱਠੇ ਹੋਏ ਆ ਯੂਨੀਵਰਸਿਟੀ, ਉੱਥੇ ਉਹਨਾਂ ਦਾ ਲਾਇਆ ਹੁੰਦਾ ਪੰਡਾਲ, ਤੇ ਹੋਰ ਵੀ ਸਾਰਿਆਂ ਨਾਲ ਜਿਹੜੀਆਂ ਪਿੱਛੇ ਮੀਟਿੰਗਾਂ ਹੋਈਆਂ ਸੀਗੀਆਂ ਸਾਰੀਆਂ, ਤੇ ਕਿਸਾਨੀ ਨਾਲ ਆਪਾਂ ਜੁੜੇ ਆ, ਸਾਨੂੰ ਤਾਂ ਵੈਸੇ ਹੀ ਚਾਅ ਚੜ੍ਹ ਜਾਂਦਾ। ਤੇ ਉਹਦੇ 'ਚ ਤੁਹਾਡਾ ਵੀ ਧੰਨਵਾਦ ਆ, ਤੁਸੀਂ ਹਰ ਇੱਕ ਥਾਂ ਤੇ ਪਹੁੰਚ ਕੇ ਹਰ ਇੱਕ ਦੀ ਕਵਰੇਜ ਕਰਦੇ ਆ। ਤੇ ਕੁਦਰਤੀ ਪ੍ਰੋਫੈਸਰ ਸਾਹਿਬ ਵੀ ਆਏ ਹੋਏ ਸੀਗੇ ਇੰਡੀਆ ਤੋਂ। ਮੈਂ ਇਹਨੂੰ ਕਿਹਾ ਜੀ ਆਪਣਾ ਚੱਲਣਾ ਤੇ ਟਿਕਟ ਚੱਲਣਾ, ਮੈਂ ਆਪਾਂ ਕੱਲ ਮੇਲਾ ਵੇਖ ਕੇ ਆਈਏ ਜੀ, ਫਿਰ ਦੂਜੇ ਕੰਮ ਤਾਂ ਹੁੰਦੇ ਹੀ ਰਹਿਣੇ ਆ। ਕਹਿੰਦੇ ਠੀਕ ਹੈ ਜੀ, ਚਲੋ ਚੱਲਦੇ ਆ। ਤੇ ਆ ਤੁਹਾਡੇ ਕੋਲ ਪਹੁੰਚ ਗਏ ਜੀ, ਤੇ ਬਹੁਤ ਬਹੁਤ ਵਧੀਆ ਖੁਸ਼ੀ ਹੋਈ ਵੀ ਹੈ ਜੀ ਅੱਜ ਇੱਥੇ। ਆਪਾਂ ਪ੍ਰੋਫੈਸਰ ਸਾਹਿਬ ਨਾਲ ਗੱਲ ਕਰਦੇ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜੀ ਖੁਸ਼ੀ ਹੋਈ ਹੈ ਜੀ, ਅੱਜ ਮਡੇਰੇ ਕਿਸਾਨ ਮੇਲੇ ਤੇ ਅਸੀਂ ਆਏ ਹਾਂ। ਇਹ ਸਾਡੇ ਅਜ਼ੀਜ਼ ਆ ਪੰਜਗਰਾਈ ਤੋਂ, ਉੱਥੇ ਸਾਡੇ ਇਲਾਕੇ ਕੋਟਕਪੂਰੇ ਤੋਂ ਰਾਜਪਾਲ ਸੰਧੂ ਹੋਰੀ। ਤੇ ਜਦੋਂ ਮੈਂ ਆਉਣਾ ਹੀ ਆ ਇੰਡੀਆ, ਇਹ ਸਾਰੇ ਘੁਮਾ ਦਿੰਦੇ ਆ ਵੀ ਇੱਥੇ ਮੇਲਾ ਆ, ਇੱਥੇ ਆਪਾਂ ਚੱਲਣਾ ਜੀ, ਤੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਸਪੋਰਟਸਮੈਨ ਆ ਇੰਡੀਆ ਦੇ ਰਹੇ। ਪੰਜਾਬ ਦਾ ਕਿਹੜੀ ਗੇਮ ਖੇਡਦੇ ਸੀ? ਮੈਂ ਬਾਸਕਟਬਾਲ ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਪੰਜਾਬੀ ਯੂਨੀਵਰਸਿਟੀ ਦਾ ਕੋਚ ਹੈ, ਤੇ ਮਾਸਟਰਸ ਇਨ ਆਲ ਸਪੋਰਟਸ ਹੈਗਾ ਗੇਮ ਤੇ ਐਜੂਕੇਸ਼ਨ ਦੇ ਵਿੱਚ। ਪ੍ਰੋਫੈਸਰ ਦੇ ਤੌਰ ਤੇ ਗਵਰਨਮੈਂਟ ਕਾਲਜ ਤੋਂ ਰਿਟਾਇਰ ਹੋਇਆ ਕੋਟਕਪੂਰੇ ਤੋਂ। ਠੀਕ ਹੈ। ਤੇ ਬੜੀ ਕਿਰਪਾ ਹੁੰਦੀ। ਬੇਸਿਕਲੀ ਮੈਂ ਕਿਸਾਨ ਦਾ ਪੁੱਤ ਹਾਂ, ਤੇ ਬਚਪਨ ਤੇ ਕਿਸਾਨ ਨਹੀਂ ਕੀਤੀ ਹੈ, ਟਰੈਕਟਰ ਚਲਾਏ ਆ, ਗੱਡੇ ਬੋਤਾਂ ਦੇ ਹਲ ਵੀ ਵਾਏ ਆ। ਤੇ ਬੜੀ ਖੁਸ਼ੀ ਹੁੰਦੀ ਹੈ ਜਿਵੇਂ ਇੱਥੇ ਕਿਸਾਨਾਂ ਦੇ ਸੰਬੰਧ ਦੇ ਵਿੱਚ ਆ ਨਵੇਂ ਇੰਸਟਰੂਮੈਂਟ ਟਰੈਕਟਰਾਂ ਦੀਆਂ ਹੋਰ ਵੱਡੇ ਹਾਂ ਉਹ ਦੇਖਿਆ, ਤੇ ਨਵੀਂ ਟੈਕਨੀਕ ਆ ਗੱਲਾਂ ਕੀਤੀਆਂ। ਇੱਥੇ ਮੈਂ ਇੰਸਟਰੂਮੈਂਟ ਦੇਖਿਆ ਇੱਕ ਵੀ ਧਰਤੀ ਦੇ 4 ਫੁੱਟ ਥੱਲੇ ਕਿਉਂ ਜੀ ਕਿੰਨਾ ਹੀ ਸਲਾਬ ਹੈ, ਕਿੰਨੀ ਸੈਂਸਰ ਲੱਗੇ ਆ, ਉਹ ਦੇਖਿਆ ਮੈਂ। ਉਹਦੇ ਨਾਲ ਫੋਟੋ ਖਿਚਾਈਆਂ ਤੇ ਮੈਂ ਨਾਲੇ ਲਈ। ਤੇ ਇਹ ਜਿਹਾ ਕੁਛ ਜੇ ਟੈਕਨੀਕ ਹੋਵੇ ਨਾ ਪੰਜਾਬ 'ਚ, ਤੇ ਤਾਂ ਹੀ ਕਾਮਯਾਬ ਹੋਊਗਾ, ਨਹੀਂ ਤਾਂ ਉੱਥੇ ਇਲਾਕਾ ਮਤਲਬ ਹੋ ਰਿਹਾ ਪਾਣੀ ਤੋਂ। ਤੁਹਾਨੂੰ ਲੱਗਦਾ ਵੀ ਉੱਥੇ ਇਦਾਂ ਦੇ ਉਪਕਰਨਾਂ ਦੀ ਲੋੜ ਆ? ਉੱਥੇ ਲੋੜ ਆ ਬਹੁਤ, ਤੇ ਉੱਥੋਂ ਦੀਆਂ ਸਰਕਾਰਾਂ ਨੂੰ ਇਹ ਜਿਹਾ ਚਾਹੀਦਾ। ਸਰਕਾਰਾਂ ਉੱਥੇ ਪਾਰਟੀ ਬਾਜ਼ੀਆਂ ਤੋਂ ਉੱਠ ਕੇ ਉੱਪਰ ਜੇ ਕੰਮ ਕਰਨ ਇਸ ਤਰ੍ਹਾਂ। ਤੇ ਜਿਵੇਂ ਟੀਚਿੰਗ ਤਾਂ ਸਾਡੇ ਪੰਜਾਬ ਦੀ ਚੰਗੀ ਹੈ ਲੋਕਾਂ ਦੀ,
ਪੜ੍ਹਾਈ ਜਿਹੜੀ ਆ ਨਾ ਉੱਥੇ ਸਟ੍ਰੈਸ ਦੇ ਕੇ ਪੜ੍ਹਾਉਂਦੇ ਤੇ ਬੱਚੇ ਜ਼ਿਆਦਾ ਕਾਮਯਾਬ ਆ ਪੜ੍ਹਾਈ ਦੇ ਸਾਡੇ ਸਾਇੰਸ ਦੇ ਵਿੱਚ ਵੀ ਤੇ ਟੈਕਨੋਲੋਜੀ ਵਿੱਚ ਵੀ ਪੜ੍ਹਨ ਵਾਲੇ ਬੱਚੇ ਸਾਡੇ ਇੰਜੀਨੀਅਰ ਡਾਕਟਰ ਇੱਥੇ ਅਮਰੀਕਾ 'ਚ ਆ ਕੇ ਬਹੁਤ ਕਾਮਯਾਬ ਹੋਏ ਕਿਉਂਕਿ ਉਹਨਾਂ ਦੇ ਦਿਮਾਗ 'ਚ ਸਟ੍ਰੈਸ ਦੇ ਕੇ ਪੂਰਾ ਨਾਲ ਦੇ ਕੇ ਬੇਸ ਬਣਿਆ ਹੁੰਦਾ ਪਰ ਉੱਥੋਂ ਜਿਹੜੀ ਇੱਥੋਂ ਦੀ ਐਗਰੀਕਲਚਰ ਹੈ ਇਹ ਇੱਥੇ ਸੇਧ ਲੈਣ ਦੀ ਲੋੜ ਆ ਉੱਥੇ ਤੇ ਸਰਕਾਰਾਂ ਨੂੰ ਉੱਥੇ ਸਪੋਰਟ ਕਰਨ ਦੀ ਲੋੜ ਆ ਕਿਉਂਕਿ ਪੰਜਾਬ ਦੀ ਧਰਤੀ ਆ ਕੈਲੀਫੋਰਨੀਆ ਦੀ ਧਰਤੀ ਤੋਂ ਵੀ ਚੰਗੀ ਹੈ ਤੇ ਉੱਥੇ ਸਾਰੇ ਵਾਤਾਵਰਨ ਸੀਜ਼ਨ ਹੈਗੇ ਆ ਉੱਥੇ ਕੁਝ ਵੀ ਹੋ ਸਕਦਾ ਪਰ ਉੱਥੋਂ ਦੀ ਧਰਤੀ ਨੂੰ ਥੋੜ੍ਹਾ ਜਿਹਾ ਖਰਾਬ ਕੀਤਾ ਜਾ ਰਿਹਾ ਵਾਤਾਵਰਨ ਦੇ ਪੋਲੂਸ਼ਨ ਕਰਕੇ ਜਾਂ ਪਾਣੀਆਂ ਨੂੰ ਗੰਧਲੇ ਕਰਕੇ ਜਾਂ ਜ਼ਿਆਦਾ ਪਾਣੀ ਟਿਊਬਵੈੱਲਾਂ 'ਚ ਲੈਣ ਕਰਕੇ ਜਾਂ ਪਾਣੀਆਂ ਦਾ ਕੰਟਰੋਲ ਡਿਸਟ੍ਰੀਬਿਊਸ਼ਨ ਸਹੀ ਨਾ ਹੋਵੇ ਕੀਟਨਾਸ਼ਕ ਉਹ ਸਾਰੀਆਂ ਉਹਦੀਆਂ ਚੀਜ਼ਾਂ ਕਰਕੇ ਠੀਕ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਦੇਖ ਕੇ ਤੇ ਬਾਕੀ ਜੋ ਅਸੀਂ ਆਉਣੇ ਤੁਸੀਂ ਮਿਲਦੇ ਆ ਤੁਸੀਂ ਇੰਨੀਆਂ ਚੰਗੀਆਂ ਚੀਜ਼ਾਂ ਕਵਰ ਕਰਦੇ ਹੋ ਤੁਹਾਡੇ ਆਮ ਦਰਸ਼ਨ ਹੋ ਜਾਂਦੇ ਤੇ ਖਾਲਸਾ ਰੂਪ ਵੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਬੱਚੇ ਸਾਡੇ ਬੱਚੇ ਵਰਗੇ ਆ ਤੁਸੀਂ ਤੇ ਮੈਂ ਬਹੁਤ ਧੰਨਵਾਦ ਕਰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਸਹਿਜ ਸਿੰਘ ਦਾ ਪੁੱਛੋ ਜੀ ਨਾਲ ਹਾਂਜੀ ਕੀ ਨਾਮ ਹੈ ਜੀ? ਸਹਿਜ ਸਿੰਘ। ਕੀ ਕਹਿਣਾ ਚਾਹੁੰਦੇ ਪੁੱਤਰ? ਕਿੱਦਾਂ ਲੱਗ ਰਿਹਾ ਆ? ਵਧੀਆ ਲੱਗ ਰਿਹਾ ਆ। ਕਿਹੜੀ ਟਰੈਕਟਰ ਤੇ ਹੂਟਾ ਲਿਆ ਕਿ ਨਹੀਂ? ਚੜ ਕੇ ਦੇਖਿਆ? ਹਾਂਜੀ। ਫੋਟੋਆਂ ਲੈ ਲੀਆਂ? ਇਦਾਂ ਦਾ ਟਰੈਕਟਰ ਲੈਣਾ ਆ? ਹਾਂਜੀ। ਲਓ ਡੈਡੀ ਨੂੰ ਕਰੋ ਹੁਣ ਤਗੜੇ ਉਹਨਾਂ ਕੋ ਵੀ ਹੁਣ ਟਰੈਕਟਰ ਆ। ਚਲੋ ਬੜੀ ਮਿਹਰਬਾਨੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ। ਸੋ ਕਵਰੇਜ ਚੱਲ ਰਹੀ ਆ ਆਪਾਂ ਇਸ ਟਾਈਮ ਕਿਤਾਬਾਂ ਦੇ ਸਟਾਲ ਦੇ ਉੱਤੇ ਆਏ ਹੋਏ ਆ ਜੋ ਕਿ ਕਿਸਾਨ ਮੇਲੇ ਦੇ ਵਿੱਚ ਲਗਾਇਆ ਗਿਆ ਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਵਤਾਰ ਸਿੰਘ ਮਿਸ਼ਨਰੀ ਹੈ। ਅਸੀਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵੱਲੋਂ ਇਹ ਧਾਰਮਿਕ ਸਟਾਲ ਲਾਇਆ ਹੋਇਆ ਤੇ ਸਾਡੇ ਕੋਲ ਇਤਿਹਾਸ ਦੀਆਂ ਬੁੱਕਾਂ ਗੁਰਬਾਣੀ ਦੀਆਂ ਕੜੇ ਕੰਘੇ ਕਿਰਪਾਨਾਂ ਵੀ ਇਸ ਦੇ ਨਾਲ ਅਸੀਂ ਗੁਰਬਾਣੀ ਬਾਰੇ ਜੇ ਕਿ ਸਾਡੇ ਨਾਲ ਕਿਸੇ ਨਾਲ ਗੱਲ ਕਰਨੀ ਹੋਵੇ ਵਿਚਾਰ ਕਰਨੀ ਹੋਵੇ ਗੁਰਬਾਣੀ ਦੀ ਉਹ ਵੀ ਕਰਦੇ ਹਾਂ। ਇਹ ਸਾਡਾ ਬੈਨਰ ਲੱਗਾ ਹੋਇਆ ਇਹਦੇ ਉੱਪਰ ਸਾਡੇ ਬਾਰੇ ਲਿਖਿਆ ਹੋਇਆ ਜੋ ਅਸੀਂ ਕਰਦੇ ਹਾਂ। ਤੁਹਾਡਾ USA ਰੇਡੀਓ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਰੇਡੀਓ ਮੈਂ ਰੈਗੂਲਰ ਸੁਣਦਾ ਹਾਂ ਪਰ ਕਦੇ ਕਦੇ ਕਾਲ ਕਰ ਲਈਦੀ ਕੋਈ ਨਹੀਂ ਕਰਦੇ ਰਿਹਾ ਕਰੋ। ਮਿਹਰਬਾਨੀ ਜੀ ਤੁਹਾਡੀ ਬਹੁਤ ਸ਼ੁਕਰੀਆ ਜੀ। ਤੇ ਇਹ ਕਿਤਾਬਾਂ ਕੀਮਤ ਰੱਖੀ ਆ ਕਿਵੇਂ? ਇਹ ਅਸੀਂ ਇੰਡੀਆ ਤੋਂ ਮੁੱਲ ਲੈ ਕੇ ਆਉਣੇ ਫਿਰ ਅਲੱਗ ਮੁੱਲ ਤੇ ਫਿਰ ਅੱਗੇ ਦੇਣੀਆਂ ਪੈਂਦੀਆਂ ਕਿਉਂਕਿ ਲਿਆਉਣ ਤੇ ਪੈਸੇ ਬਹੁਤ ਲੱਗਦੇ ਆ। ਠੀਕ ਹੈ ਜੀ ਧੰਨਵਾਦ ਜੀ ਬੜੀ ਮਿਹਰਬਾਨੀ। ਉਹ ਚੀਜ਼ਾਂ ਅਸੀਂ ਫ੍ਰੀ ਦੇ ਸਕਦੇ ਆ ਪਰ ਹਰ ਇੱਕ ਚੀਜ਼ ਨਹੀਂ। ਹਾਂਜੀ ਨਹੀਂ ਠੀਕ ਹੈ ਨਹੀਂ ਚਾਹੀਦਾ ਵੀ ਨਹੀਂ ਆ ਇਦਾਂ ਦੀ ਚੀਜ਼ ਪੜ੍ਹਨ ਦੇ ਲਈ। ਤੁਹਾਡੇ ਕੋਲ ਹਮ ਹਿੰਦੂ ਨਹੀਂ ਕਿਤਾਬਾਂ ਲਿਆਂਦੀਆਂ ਸੀ ਜੀ ਤੇ ਉਹ ਵੇਗੀਆਂ ਸਾਰੀਆਂ। ਠੀਕ ਹੈ ਇੱਕ ਬੁੱਕ ਹੋਰ ਹੈਗੀ ਆ ਦੇਖੋ। ਠੀਕ ਹੈ ਜੀ। ਇਹ ਤੁਹਾਡੇ ਕੋਲ ਲੈ ਕੇ ਆਏ ਸੀ। ਹਾਂਜੀ ਜੁਬਾ ਹਿੱਟ ਦੇ ਜਿੱਥੇ ਸਟਾਲ ਲੱਗਾ ਆ ਮੇਰੀ ਆਪਣੀ ਲਿਖੀ ਹੋਈ ਹੈ। ਠੀਕ ਹੈ ਜੀ। ਅਕਲੀ ਪੜ੍ਹ ਕੇ ਬੁੱਝੀਏ ਇਹਦੇ ਚ ਸਾਰੇ ਗੁਰਬਾਣੀ ਦੇ ਜਿਹੜੇ ਕ੍ਰਿਟੀਕਲ ਟੌਪਿਕ ਹੈਗੇ ਉਹ ਕਵਰ ਕੀਤੇ ਹੋਏ। ਠੀਕ ਹੈ ਜੀ। ਮੈਂ ਆਪਣਾ ਰਾਈਟਰ ਵੀ ਹਾਂ ਮੈਂ ਪ੍ਰਚਾਰਕ ਵੀ ਅਸਲ ਵਿੱਚ। ਠੀਕ ਹੈ ਜੀ। ਪਰ ਨਾਲੇ ਵੀ ਕੰਮ ਕਰੀ ਜਾਈਦਾ ਕਿਉਂਕਿ ਹੁਣ ਮੈਂ ਡਿਸੇਬਲ ਹੈਗਾ ਭਾਰਾ ਕੰਮ ਹੋਰ ਕਰ ਨਹੀਂ ਸਕਦੇ। ਠੀਕ ਹੈ ਨਹੀਂ ਇਹ ਬਹੁਤ ਵਧੀਆ ਗਿਆਨ ਦਾ ਤੁਸੀਂ ਜਿਹੜਾ ਉਹ ਸਾਗਰ ਲਾਇਆ ਹੋਇਆ ਹੈ। ਬਹੁਤ ਧੰਨਵਾਦ ਜੀ ਤੁਹਾਡਾ। ਤੁਹਾਡੇ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜਾ ਸੇਵਾ ਕਰ ਰਹੇ ਤੁਹਾਡਾ ਰੇਡੀਓ ਬਹੁਤ ਦੂਰ ਦੂਰ ਤੱਕ ਸੁਣਿਆ ਜਾ ਰਿਹਾ ਹੈਗਾ। ਤੁਸੀਂ ਬਹੁਤ ਵਧੀਆ ਟੌਪਿਕ ਲੈ ਕੇ ਆਉਣੇ ਰੇਡੀਓ ਤੇ। ਬਹੁਤ ਸ਼ੁਕਰੀਆ ਅਵਤਾਰ ਸਿੰਘ ਜੀ ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਇਸ ਟਾਈਮ ਕਿਸਾਨ ਮੇਲੇ ਦੇ ਉੱਤੇ ਪਹੁੰਚੇ ਹੋਏ ਹਾਂ। 2026 ਦਾ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਦੁਆਰਾ ਜੋ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਉਸ ਦੇ ਵਿੱਚ ਆਪਣੇ ਨਾਲ ਇੱਥੇ ਕਾਫੀ ਪੋਲੀਟੀਸ਼ੀਅਨ ਜਾਂ ਵੱਖ-ਵੱਖ ਜੋ ਇਲੈਕਸ਼ਨ ਦੇ ਲਈ ਰਨ ਕਰ ਰਹੇ ਆ ਉਹ ਵੀ ਜੁੜੇ ਹੋਏ ਆ। ਇਸ ਟਾਈਮ ਮੇਰੇ ਨਾਲ ਬਲਜਿੰਦਰ ਸਿੰਘ ਜੀ ਜਿਹੜੇ ਜੁੜੇ ਹੋਏ ਆ ਉਹ ਐਲਮੰਡ ਬੋਰਡ ਆਫ ਕੈਲੀਫੋਰਨੀਆ ਦੇ ਲਈ ਰਨ ਕਰ ਰਹੇ ਆ। ਬਲਜਿੰਦਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਐਲਮੰਡ ਬੋਰਡ ਨੂੰ ਲੈ ਕੇ ਤੇ ਕਿਸਾਨਾਂ ਨੂੰ ਲੈ ਕੇ ਕਾਫੀ ਆਪਾਂ ਨੂੰ ਵੇਖਿਆ ਪਿਛਲੇ ਸਾਲਾਂ ਦੇ ਵਿੱਚ ਕਾਫੀ ਗੁੱਥਮ ਗੁੱਥਾ ਜਿਹੜਾ ਹੋਏ ਆ ਸਿੰਘ ਬਹੁਤ ਫਸਦੇ ਰਹੇ ਆ। ਸੋ ਹੁਣ ਤੁਸੀਂ ਡਿਸਾਈਡ ਕੀਤਾ ਐਲਮੰਡ ਬੋਰਡ ਦੀ ਸੀਟ ਦੇ ਲਈ ਰਨ ਕਰਨ ਦੇ ਲਈ ਕਿਉਂ? ਉਹ ਇਸ ਕਰਕੇ ਭਾਜੀ ਵੀ ਜਦੋਂ ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਗਏ ਸੀਗੇ ਸਾਰੇ ਇਕੱਠੇ ਹੋ ਕੇ ਉੱਥੇ ਉਹ ਇਸ ਕਰਕੇ ਗਏ ਸੀਗੇ ਵੀ ਸਾਨੂੰ ਬੜੀਆਂ ਪ੍ਰੋਬਲਮਸ ਹੈਗੀਆਂ ਜਿਹੜੀਆਂ ਕਿ ਆਲਮੰਡ ਬੋਰਡ ਨੂੰ ਸਾਡੇ ਲਈ ਸੋਲਵ ਕਰਨੀਆਂ ਚਾਹੀਦੀਆਂ ਪਰ ਕਰਦੇ ਨਹੀਂ। ਉਹ ਜ਼ਿਆਦਾਤਰ ਪ੍ਰੋਸੈਸਰਸ ਦਾ ਪੱਖ ਲੈਂਦੇ ਆ ਤੇ ਠੀਕ ਆ ਹੁਣ ਜੇ ਜਿਨ੍ਹਾਂ ਦਾ ਜ਼ੋਰ ਆ ਪੋਲੀਟੀਕਲੀ ਉਹਨਾਂ ਦਾ ਪੱਖ ਲੈ ਰਹੇ ਆ। ਉਹ ਇਸ ਕਰਕੇ ਪੱਖ ਲੈ ਰਹੇ ਆ ਵੀ 10 ਸੀਟਾਂ ਚੋਂ ਸਿਰਫ 5 ਗਰੋਰਸ ਦੀਆਂ ਤੇ 5 ਪ੍ਰੋਸੈਸਰਸ ਦੀਆਂ। ਜਿਹੜੀਆਂ 5 ਪ੍ਰੋਸੈਸ ਦੀਆਂ ਉਹ ਤਾਂ ਉਹਨਾਂ ਦੀਆਂ ਹੈਗੀਆਂ ਹੀ ਆ। ਜਿਹੜੀਆਂ 5 ਗਰੋਰਸ ਦੀਆਂ ਉਹ ਵੀ ਪ੍ਰੋਸੈਸਰਸ ਕੋਲ ਹੀ ਆ ਕਿਉਂਕਿ ਉਹ ਗਰੋਰਸ ਵੀ ਹੈਗੇ ਆ। ਸੋ ਮੈਂ ਪ੍ਰੋਸੈਸਰ ਨਹੀਂ ਹੈਗਾ ਮੈਂ ਗਰੋਰ ਆ ਤੇ ਮੈਂ ਚਾਹੁੰਦਾ ਵੀ ਅਸੀਂ ਉੱਥੇ ਜਾ ਕੇ ਅਸੀਂ ਆਪਣਾ ਪੱਖ ਰੈਪਰੈਜ਼ੈਂਟ ਕਰੀਏ। ਜਿਹੜੇ ਪੈਸੇ ਖਰਚੇ ਜਾਂਦੇ ਆ ਉਹ ਪੈਸੇ ਜਿਹੜੇ ਆ ਸਾਡੇ ਯੂਜ਼ ਲਈ ਯੂਜ਼ ਕੀਤੇ ਜਾਣ ਸਾਡੇ ਮਾਰਜਨਸ ਇੰਪਰੂਵ ਕਰਨ ਲਈ ਯੂਜ਼ ਕੀਤੇ ਜਾਣ ਨਾ ਕਿ ਵੀ ਰੈਂਡਮਲੀ ਯੂਜ਼ ਕੀਤੇ ਜਾਣ। ਸੋ ਇਹ ਮੇਨਲੀ ਸਾਡਾ ਇਹ ਆ। ਵੈਸੇ ਡੀਟੇਲ ਵਿੱਚ ਮੁੱਦੇ ਕਈ ਹੈਗੇ ਆ।
ਸੋ ਇਹ ਜਿਹੜਾ ਐਲਮੰਡ ਬੋਰਡ ਦੀ ਇਲੈਕਸ਼ਨ ਕਿੱਦਾਂ ਹੁੰਦੀ ਆ, ਕਿਵੇਂ ਹੁੰਦੀ ਆ, ਥੋੜਾ ਦੱਸੋ ਵੀ ਕੌਣ ਵੋਟ ਪਾ ਸਕਦਾ ਆ, ਕਿਹਦੇ ਕੋਲ ਇਹ ਬੈਲਟ ਆਉਣਾ ਆ? ਭਾਜੀ ਜਿਹੜੇ ਕੈਲੀਫੋਰਨੀਆ ਦੇ ਵਿੱਚ 7600 ਆਮੰਡ ਗਰੋਵਰਸ ਆ ਉਹ ਐਲੀਜੀਬਲ ਹੈਗੇ ਆ ਵੋਟ ਪਾਉਣ ਲਈ ਸਾਰੇ। ਤੇ ਉਹ ਐਲੀਜੀਬਿਲਿਟੀ ਜਿਹੜੀ ਆ ਉਹ ਤੁਹਾਡਾ ਹੱਕ ਆ। ਤੁਹਾਨੂੰ ਘਰ ਮੇਲ ਵਿੱਚ ਬੈਲਟ ਆਊਗੇ, ਜਿਹੜੇ 7600 ਹੈਗੇ ਆ ਘਰ ਉਹਨਾਂ ਨੂੰ ਮੇਲ 'ਚ ਆਊਗੇ ਬੈਲਟ। ਤੇ ਉਹਨਾਂ ਨੇ ਉਹ ਭਰ ਕੇ ਤਾਂ ਮੇਲ 'ਚ ਹੀ ਵਾਪਸ ਭੇਜਣੇ। ਠੀਕ ਹੈ ਜੀ। ਸੋ ਇਹ ਸਾਰੀ ਇਲੈਕਸ਼ਨ ਜਿਹੜੀ ਆ ਇਹ ਮੇਲ ਰਾਹੀਂ ਹੋਣੀ ਆ। ਤੇ ਅਸੀਂ ਇਹ ਪੁਸ਼ ਕਰ ਰਹੇ ਹਾਂ ਨਾਟ ਓਨਲੀ ਆਪਣੇ ਸਿੱਖ ਭਰਾ ਬਟ ਸਾਰੇ ਜਿੰਨੇ ਵੀ ਗਰੋਵਰਸ ਆ ਨਾ, ਭਾਵੇਂ ਉਹ ਗੋਰੇ ਆ ਭਾਵੇਂ ਮਕਸੀਕੇ ਆ, ਕਿਸੇ ਵੀ ਕਮਿਊਨਿਟੀ ਦੇ ਹੈਗੇ ਆ, ਉਹ ਸਾਰੇ ਹੀ ਸਾਡੇ ਵਾਂਗੂ ਪੂਰਾ ਤੰਗ ਆ ਤੇ ਪੂਰਾ ਸਾਡਾ ਸਾਥ ਦੇ ਰਹੇ ਆ। ਸੋ ਆਹ ਜਿਹੜਾ ਸਿਸਟਮ ਆ ਜਿਹੜਾ ਮੇਲ ਬੈਲਟ ਦਾ, ਇਹ ਸਾਡੇ ਲਈ ਬਹੁਤ ਚੰਗਾ ਆ ਕਿਉਂਕਿ ਉਹਦੇ 'ਚ ਅਸੀਂ ਆਰਾਮ ਨਾਲ ਤਸੱਲੀ ਨਾਲ ਬੈਠ ਕੇ ਭਰ ਕੇ ਮੇਲ ਵਾਪਸ ਕਰ ਸਕਦੇ ਹਾਂ ਜੀ। ਸੋ ਕਦੋਂ ਆਏ ਇਲੈਕਸ਼ਨ? ਇਹ ਭਾਜੀ ਇਲੈਕਸ਼ਨ ਸ਼ੁਰੂ ਹੋਣੀ ਆ 21 ਅਪ੍ਰੈਲ ਨੂੰ। ਆਮੰਡ ਬੋਰਡ ਨੇ ਸਾਰਿਆਂ ਨੂੰ ਬੈਲਟ ਘੱਲਣੇ ਆ ਤੇ 1 ਮਹੀਨਾ ਚੱਲੂਗੀ। ਸੋ 1 ਮਹੀਨਾ ਤੁਹਾਡੇ ਕੋਲ ਹੈਗਾ ਵਾਪਸ ਭੇਜਣ ਲਈ, ਪਰ ਅਸੀਂ ਇਨਕਰੇਜ ਕਰਦੇ ਹਾਂ ਮਿਲਦਿਆਂ ਸਾਰੇ ਹੀ ਤੁਸੀਂ ਵਾਪਸ ਕਰੋ। ਜੇ ਤੁਹਾਨੂੰ ਨਹੀਂ ਮਿਲਦਾ, ਤੁਸੀਂ ਆਮੰਡ ਗਰੋਵਰ ਹੈਗੇ ਹੋ, ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਸਾਨੂੰ ਕੰਟੈਕਟ ਕਰੋ। ਕੰਟੈਕਟ ਕਰਕੇ ਸਾਨੂੰ ਦੱਸੋ, ਅਸੀਂ ਪੈਰਵਾਈ ਕਰਾਂਗੇ, ਅਸੀਂ ਤੁਹਾਡਾ ਬੈਲਟ ਮੰਗਾਵਾਂਗੇ ਤੁਹਾਡੇ ਲਈ। ਕਿੱਦਾਂ ਕੰਟੈਕਟ ਕਰ ਸਕਦੇ ਤੁਹਾਨੂੰ? ਇੱਕ ਤਾਂ ਮੇਰਾ ਫਲਾਇਰ ਹੈਗਾ ਆ, ਹੁਣ ਮੈਂ ਆਪਣਾ ਨਾਂ ਤੇ ਨੰਬਰ ਦੱਸ ਦਿੰਦਾ। ਸੋ ਮੇਰਾ ਫੋਨ ਨੰਬਰ ਹੈਗਾ 209209 ਤੁਸੀਂ ਇਹਦੇ ਤੇ ਮੈਨੂੰ ਕਾਲ ਕਰ ਸਕਦੇ ਆ। ਮੈਨੂੰ WhatsApp ਹੈਗਾ, ਉਹਦੇ ਵਿੱਚ ਵੀ ਫੋਨ ਨੰਬਰ ਹੈਗਾ ਇਹਨਾਂ ਦੇ ਸਾਰੇ, ਉੱਥੇ ਕੰਟੈਕਟ ਕਰਨ ਦਾ। WhatsApp ਗਰੁੱਪ? ਹਾਂਜੀ, WhatsApp ਗਰੁੱਪ। ਹਾਂਜੀ, ਸੋ ਜਿੱਥੇ ਵੀ ਸੰਪਰਕ ਹੋ ਸਕਦਾ ਕਰੋ ਤੇ ਅਸੀਂ ਤਿਆਰ ਹਾਂ ਤੁਹਾਡੀ ਵੋਟ ਮੰਗਵਾਉਣ ਵਾਸਤੇ। ਅਸੀਂ ਪ੍ਰੋਸੈਸਰਸ ਨੂੰ ਆਪ ਕੰਟੈਕਟ ਕਰਕੇ ਤੁਹਾਡੀ ਵੋਟ ਮੰਗਾਵਾਂਗੇ। ਧੰਨਵਾਦ ਬਲਜਿੰਦਰ ਜੀ, ਮਿਹਰਬਾਨੀ ਜੀ, ਗੁੱਡ ਲੱਕ, ਸਤਿ ਸ਼੍ਰੀ ਅਕਾਲ। ਕਿਸਾਨ ਮੇਲੇ ਦੇ ਉੱਤੇ ਕਵਰੇਜ ਜਾਰੀ ਹੈ। ਆਪਣੇ ਨਾਲ ਇੱਕ ਹੋਰ ਕੈਂਡੀਡੇਟ ਜੋ ਕਿ ਕਾਂਗਰਸ ਦੇ ਲਈ ਰਨ ਕਰ ਰਹੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਆਪਣੇ ਨਾਲ ਮਿਸਟਰ ਵਿਨ, ਉਹ ਇਸ ਟਾਈਮ ਜੁੜੇ ਹੋਏ ਆ। ਹੈਲੋ, ਵੈਲਕਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ? ਮਾਈ ਨੇਮ ਇਜ਼ ਵਿਨ ਕ੍ਰੋਟੀਵੈਂਟੀ। ਕਿਹੜੇ ਤੁਸੀਂ ਸੀਟ ਦੇ ਲਈ ਰਨ ਕਰ ਰਹੇ ਹੋ? ਵਿਚ ਸੀਟ ਯੂ ਆਰ ਰਨਿੰਗ ਫॉर? I am running for Congressional District 13 in California. This is all the way from Stockton to Madera and most of the Central Valley. Okay. And last time, I'm running as a Republican. Last time, last cycle, 2024, we lost it by a very narrow margin of 187 votes. And I'm running to win this back for us. Was it John Duarte's seat? John Duarte's old seat. To Adam Gray. Yeah, Adam Gray. So, what's different you want to do this time? So one of the things that like both sides have not done is our district is one of the poorest in the nation. 20% poverty rate, 18% unemployment, and nobody seems to have an idea how to fix it. And we've got concrete plans. Not only that, our valley feeds the nation, but we do not have an ag R&D facility too. One of the biggest ag R&D is out in the East Coast, Research Triangle. So I want to bring in ag R&D, ag tech, ag AI, and also bring in a lot of funds for water storage, groundwater recharge, and dredging projects. And farming is the backbone of our community. And our economy in general here in the Central Valley. I want to make sure I do the right by every single farmer. Right now, the whole nation is going through affordability crisis. The gas prices are up with the conflict in the Middle East, and many other factors are in there. So how, if you win, how would you change that? What's in your power to change that? So anything that's related to state, I have no control over. But what we have control over is federal projects, federal land, and federal funds. And one thing that a lot of people do not know enough is we have a lot of these special economic zones. So we can have our businessmen invest. We can lobby for businesses to invest in there. Why should they invest and not in any other state?
when you invest in one of these special economic zones, businessmen can get capital gains tax exemption for 10 years. That counts a lot. So that way, like, we bring in investments. Special economic zones are under federal control? There were also state, but like, you know, California eliminated that and then created a separate program in 2012 that nobody knows of, and how to even qualify that. But at least there's like a specially laid out rule book that we can, like, you know, follow to get on the federal side. And this is going to be a big win for the valley and our people. Business investments creates jobs that uplifts the entire valley, and that's my vision. ਥੈਂਕ ਯੂ ਮਿਸਟਰ ਵੇਨ, ਥੈਂਕ ਯੂ Thank you. ਫॉर ਯੂਰ Thank you. ਥੈਂਕ ਯੂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਇਸ ਟਾਈਮ ਅਸੀਂ ਕਿਸਾਨ ਮੇਲਾ 2026 ਪਹੁੰਚੇ ਹੋਏ ਹਾਂ ਮਡੇਰਾ ਗੁਰਦੁਆਰਾ ਸਾਹਿਬ। ਇੱਥੇ ਆਪਣੇ ਨਾਲ ਇਸ ਟਾਈਮ ਲਿਵਿੰਗਸਟਨ ਤੋਂ ਨੌਜਵਾਨ ਜਪਜੀਤ ਸਿੰਘ ਉੱਪਲ ਆ, ਉਹ ਪਹੁੰਚੇ ਆ, ਭਾਸ਼ਣ ਵੀ ਦੇ ਕੇ ਆਏ ਆ, ਸਟੇਜ ਤੇ ਵੀ ਬੋਲੇ ਆ। ਸਿਟੀ ਕੌਂਸਲ ਦੇ ਵਿੱਚ ਉੱਥੇ ਲਿਵਿੰਗਸਟਨ ਸਿਟੀ ਦੇ ਵਿੱਚ ਕੰਮ ਕਰਦੇ ਆ ਤੇ ਇਸ ਟਾਈਮ ਇਹ ਸਟੇਟ ਅਸੈਂਬਲੀ ਦੇ ਲਈ ਰਨ ਕਰ ਰਹੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। PG&E ਨੂੰ ਲੈ ਕੇ, ਇੰਪੀਚਮੈਂਟ ਨੂੰ ਲੈ ਕੇ ਬੜੀਆਂ ਗੱਲਾਂ ਇਹਨਾਂ ਨੇ ਉੱਥੇ ਸਟੇਜ ਦੇ ਉੱਤੇ ਕੀਤੀਆਂ, ਥੋੜਾ ਜਾਣਦੇ ਆ। ਜਪਜੀਤ ਸਿੰਘ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਪਜੀਤ, ਥੋੜਾ ਜਿਹਾ ਆਪਣੇ ਬਾਰੇ ਦੱਸੋ। ਤੁਸੀਂ ਦੱਸ ਰਹੇ ਸੀਗੇ ਵੀ ਇੱਥੇ ਦੇ ਜੰਮੇ ਪਲੇ ਆ, ਲਿਵਿੰਗਸਟਨ 'ਚ ਰਹੇ ਆ, ਹਰ ਤਰ੍ਹਾਂ ਦਾ ਕੰਮ ਕੀਤਾ। ਸਿਟੀ ਕੌਂਸਲ ਤੱਕ ਦਾ ਕਿੱਦਾਂ ਰਿਹਾ ਸਫ਼ਰ? ਸਿਟੀ ਕਾਉਂਸਲ ਤੇ ਤਾਂ ਸਾਨੂੰ ਹੋ ਗਿਆ ਸਾਲ 1.5 ਸਾਲ ਲੱਗਿਆ ਹੋਇਆਂ ਨੂੰ। ਮੇਰਾ ਜਨਮ ਇੱਥੇ ਹੀ ਹੋਇਆ। ਮਾਂ ਪਿਓ ਮੇਰੇ 96 ਚ ਆਏ ਸੀ ਇਹ ਕੰਟਰੀ ਦੇ ਵਿੱਚ, ਤੇ ਉਹਨਾਂ ਦੀ ਕਮਾਈ ਕਰਕੇ, ਉਹਨਾਂ ਦੀ ਸੈਕਰੀਫਾਈਸ ਕਰਕੇ ਅਸੀਂ ਹੁਣ ਐਜ ਦੇ ਕੰਮਾਂ ਦੇ ਵਿੱਚ ਪੈ ਸਕਦੇ ਹਾਂ। ਸੋ ਤੁਸੀਂ ਹੁਣ ਸਟੇਟ ਅਸੈਂਬਲੀ ਦੇ ਲਈ ਰਨ ਕਰਨ ਦੇ ਲਈ ਕਿਉਂ ਡਿਸਾਈਡ ਕੀਤਾ? ਆਪਣੀ ਪੋਲਿਟਿਕਸ ਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਚੱਲਦੀ ਆ। ਮੈਂ ਸਟੇਟ 'ਚ ਵੀ ਦੱਸਦਾ ਸੀਗਾ, ਆਪਣੇ ਪੰਜਾਬੀ ਕਈ ਗੱਲ ਕਰਦੇ ਨੇ ਵੀ ਮੁੰਡਿਆ ਪੰਜਾਬ ਵਰਗੀ ਨਹੀਂ ਇੱਥੇ ਕਰਪਸ਼ਨ ਹੈਗੀ। ਉਨੀ ਭਾਵੇਂ ਨਹੀਂ ਹੋਣੀ, ਪਰ ਇੱਥੇ ਵੀ ਬਹੁਤ ਜ਼ਿਆਦਾ ਸ਼ਰੇਆਮ ਕਰਪਸ਼ਨ ਚੱਲਦੀ ਆ। ਤੇ ਲੋਕੀ ਇੱਥੇ ਬਹੁਤ ਜ਼ਿਆਦਾ ਧੱਕੇ ਖਾਂਦੇ ਨੇ, ਕੰਮ ਕਰਦੇ ਨੇ, ਮਿਹਨਤ ਕਰਦੇ ਆ ਪੂਰੀ ਆਪਣੀ ਫੈਮਿਲੀ ਲਈ ਲਾਈਫ ਬਣਾਉਣ ਨੂੰ, ਤੇ ਆਪਣੀ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਉਹਨਾਂ ਦੀ ਕਮਾਈ ਸਾਂਭਣ ਨੂੰ, ਤੁਹਾਡੀ ਟੈਕਸਾਂ ਸਾਂਭਣ ਨੂੰ, ਤੇ ਤੁਹਾਡੀ ਟੈਕਸਾਂ ਤੁਹਾਡੀ ਕਮਿਊਨਿਟੀ ਦੇ ਵਿੱਚ ਪਾਉਣ ਨੂੰ। ਇਹ ਜਾ ਕੇ ਆਪਦੇ ਆੜੀਆਂ ਨੂੰ ਫੜਾ ਦਿੰਦੇ ਨੇ, ਆਪਦੇ ਬਿਜ਼ਨਸ ਅਕਾਊਂਟਾਂ ਦੇ ਵਿੱਚ ਪਾ ਦਿੰਦੇ ਨੇ, ਕਿਕਬੈਕਸ। ਐਗਜ਼ੈਕਟਲੀ, ਬੜੇ ਬੜੇ ਕੰਪਨੀਆਂ ਤੋਂ ਡੋਨੇਸ਼ਨ ਲੈਂਦੇ ਨੇ। ਸੋ ਇਹ ਕਰਪਸ਼ਨ ਸਾਨੂੰ ਖਤਮ ਕਰਨੀ ਪੈਣੀ ਆ, ਤੇ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਖੜੇ ਹੋਵਾਂਗੇ। ਸੋ ਤੁਸੀਂ ਇਸ ਟਾਈਮ ਕਿਹੜੀ ਡਿਸਟ੍ਰਿਕਟ ਤੋਂ ਰਨ ਕਰ ਰਹੇ ਹੋ? ਡਿਸਟ੍ਰਿਕਟ 27। ਸੋ ਆਪਣਾ ਏਰੀਆ ਮਰਸੈਟ ਕਾਉਂਟੀ ਪੈਂਦਾ, ਆਲਮੋਸਟ ਸਾਰਾ ਕਾਉਂਟੀ ਵਿੱਚ ਹੀ ਆ। ਮਡੇਰਾ ਕਾਉਂਟੀ ਪੈਂਦਾ, ਤੇ ਫ੍ਰੈਸਨੋ ਕਾਉਂਟੀ ਦੀ ਵੈਸਟ ਸਾਈਡ ਪੈਂਦੀ ਆ। ਸੋ ਆਪਣੀ ਸਿਟੀ ਆਫ ਫ੍ਰੈਸਨੋ ਦੀ ਵੈਸਟ ਸਾਈਡ, ਤੇ ਕਾਰਮਨ, ਫਾਇਰਬਾ, ਮੈਂਡੋਰਾ, ਟ੍ਰੈਂਕੁਇਲਿਟੀ, ਸੈਨ ਵਾਕੀਨ, ਉਹ ਜਿਹੜੇ ਮੇਨਲੀ ਖੱਤੇ ਵਾਲੇ ਏਰੀਆ ਨੇ ਉਹ ਵਿੱਚ ਪੈਂਦੇ ਨੇ। ਲਿਵਿੰਗਸਟਨ 'ਚ ਆਪਣੀ ਕਾਫੀ ਪਾਪੂਲੇਸ਼ਨ ਆ, ਕਾਫੀ ਬਜ਼ੁਰਗ ਪਾਪੂਲੇਸ਼ਨ ਵੀ ਉੱਥੇ ਕਾਫੀ ਹੈਗੀ ਆ। ਸੋ ਵਾਟ ਆਰ ਯੂਰ ਪਲਾਨਸ? ਤੁਸੀਂ ਕੀ ਸੋਚਦੇ ਆ? ਤੁਸੀਂ ਉੱਥੇ ਗੱਲ ਕਰ ਰਹੇ ਸੀ ਵੀ ਜਿਨ੍ਹਾਂ ਨੇ ਰੇਟ ਹਾਈਕਸ ਕੀਤੇ ਆ, ਖਾਸ ਕਰਕੇ PG&E ਇਟਸ ਲਾਈਕ ਅਨਅਫੋਰਡੇਬਲ ਹੋ ਚੁੱਕਾ ਸਾਰਿਆਂ ਦੇ ਲਈ, ਵੀ ਤੁਸੀਂ ਉਹਨਾਂ ਦੇ ਉਸ ਕਮਿਸ਼ਨ ਦੇ ਲਈ ਇੰਪੀਚਮੈਂਟ ਦੇ ਆਰਟੀਕਲਸ ਲਿਆਉਣਾ ਚਾਹੁੰਦੇ ਆ। ਵਾਟਸ ਦੀ ਆਈਡੀਆ ਬਿਹਾਈਂਡ ਇਟ? ਹਾਂਜੀ, ਸੋ ਹੁਣੇ ਪੋਲਿਟਿਕਸ ਦੇ ਵਿੱਚ ਜਿੰਨੇ ਵੀ ਬੰਦੇ ਖੜਦੇ ਨੇ ਅਫੋਰਡੇਬਿਲਿਟੀ ਦੀ ਗੱਲ ਕਰਦੇ ਨੇ, ਵੀ ਅਸੀਂ ਤੁਹਾਡੇ ਖਰਚੇ ਘਟਾਉਣਾ ਮੰਗਦੇ ਆ, ਪਰ ਇਹ ਗੱਲ ਉੱਥੇ ਹੀ ਖਤਮ ਕਰ ਦਿੰਦੇ ਨੇ। ਇਹ ਕਦੇ ਉਹ ਕੰਪਨੀਆਂ ਦੇ ਬਾਰੇ ਨਹੀਂ ਗੱਲ ਕਰਦੇ ਜਿਹੜੇ ਤੁਹਾਡੇ ਖਰਚੇ ਵਧਾਉਂਦੇ ਨੇ, ਕਿਉਂਕਿ ਮੋਸਟ ਆਫ ਦ ਟਾਈਮ ਉਹ ਕੰਪਨੀਆਂ ਤੋਂ ਪੈਸੇ ਲੈਂਦੇ ਨੇ ਆਪਦੇ ਕੈਂਪੇਨਾਂ ਦੇ ਵਿੱਚ। ਹੁਣ PG&E ਲੈ ਲਓ, PG&E ਆਪਣੀ ਏਰੀਆ ਦੇ ਵਿੱਚ ਉਹਨਾਂ ਦੇ ਕੋਲ ਮੋਨੋਪੋਲੀ ਆ, ਹੋਰ ਕੋਈ ਇਲੈਕਟ੍ਰੀਕਲ ਪ੍ਰੋਵਾਈਡਰ ਹੈ ਨਹੀਂ ਐਜ ਦਾ ਜਿਹੜਾ ਸਮਾਲ ਬਿਜ਼ਨਸਾਂ ਦੇ ਵਾਸਤੇ ਜਾਂ ਖੇਤਾਂ ਦੇ ਵਾਸਤੇ ਕਨੈਕਸ਼ਨ ਬਣਾ ਸਕਦਾ। ਗਵਰਨਮੈਂਟ ਦੇ ਵਿੱਚ ਇੱਕ ਕਮਿਸ਼ਨ ਹੈਗੀ ਆ, ਕੈਲੀਫੋਰਨੀਆ ਪਬਲਿਕ ਯੂਟਿਲਿਟੀਜ਼ ਕਮਿਸ਼ਨ। ਜਿੰਨੇ ਵੀ ਪੈਸੇ PG&E ਬਣਾਉਂਦੀ ਆ, ਉਹਨਾਂ ਦੀ ਡਿਸੀਜਨ ਆ ਵੀ ਤੁਹਾਨੂੰ ਕਿੰਨਾ ਖਰਚਾ ਚਾਰਜ ਕਰ ਸਕਦੇ ਆ। ਹਾਈਕ ਉਹ ਅਪਰੂਵ ਕਰਦੇ ਆ, ਉਹੀ ਅਪਰੂਵ ਕਰਦੇ ਨੇ। ਤੇ ਜੇ ਉਹਨਾਂ ਦਾ ਮਨ ਹੋਵੇ, ਉਹ ਤੁਹਾਡੇ ਬਿੱਲ PG&E ਤੋਂ 50% ਘਟਾ ਸਕਦੇ ਆ, 75% ਘਟਾ ਸਕਦੇ ਆ। ਉਹਨਾਂ ਘਟਾਉਂਦੇ ਕਿਉਂ ਨਹੀਂ? ਘਟਾਉਂਦੇ ਕਿਉਂ ਨਹੀਂ ਭਾਜੀ? ਤੁਹਾਨੂੰ ਪਤਾ ਹੀ ਹੈ ਇੱਥੇ ਸਾਰੇ ਹੋਟਲਾਂ ਜਾ ਕੇ ਰਹਿੰਦੇ ਆ, ਉੱਥੇ ਨਜ਼ਾਰੇ ਲੈਂਦੇ, ਇਹ ਮਤਲਬ ਰਲੇ ਹੋਏ ਨੇ ਕੰਪਨੀਆਂ ਦੇ ਨਾਲ, ਰਾਈਟ। ਤੇ ਜਿੰਨੇ ਵੀ ਆਪਣੇ ਪੋਲੀਟੀਸ਼ੀਅਨ ਨੇ, ਤੁਸੀਂ ਦੇਖੋ ਡੈਮੋਕ੍ਰੈਟ ਹੋਣ, ਰਿਪਬਲਿਕਨ ਹੋਣ, ਕੈਲੀਫੋਰਨੀਆ ਦੇ ਵਿੱਚ ਹਰੇਕ PG&E ਤੋਂ ਪੈਸੇ ਲੈਂਦਾ। ਸੋ ਜ਼ਿਆਦਾ ਲੈ ਰਹੇ ਆ? ਨਹੀਂ, ਅਸੀਂ PG&E ਤੋਂ ਕੋਈ ਪੈਸੇ ਨਹੀਂ ਲੈਂਦੇ, ਅਸੀਂ ਕੋਈ ਕੰਪਨੀ ਤੋਂ ਪੈਸੇ ਨਹੀਂ ਲੈਂਦੇ। ਜਿੰਨੇ ਵੀ ਸਾਨੂੰ ਡੋਨੇਸ਼ਨਾਂ ਮਿਲੀਆਂ ਆਮ ਬੰਦਿਆਂ ਤੋਂ ਆਈਆਂ। ਅਕਸਰ ਗੱਲ ਹੁੰਦੀ ਵੀ PG&E ਨੂੰ ਬ੍ਰੇਕ ਡਾਊਨ ਕਰ ਦਈਏ, ਲੋਕਲ ਸਿਟੀਜ਼ ਤੋਂ, ਜਾਂ ਉੱਥੇ ਉਹਨਾਂ ਦਾ ਕੰਟਰੋਲ ਜਿਹੜਾ ਉਹ ਦੇ ਦਈਏ, ਬਟ ਫਿਰ ਅਕਸਰ ਇਹ ਜਿੱਦਾਂ ਆਪਣੇ ਵਾਲ ਸਟਰੀਟ ਬਾਰੇ ਕਹਿੰਦੇ ਸੀ ਵੀ ਥੀਸ ਬੈਂਕਸ ਆਰ ਟੂ ਬਿਗ ਟੂ ਫੇਲ। ਸੋ PG&E ਵੀ ਕੀ ਕੈਲੀਫੋਰਨੀਆ 'ਚ ਇਦਾਂ ਦੀ ਬਣ ਚੁੱਕੀ ਆ ਵੀ ਟੂ ਬਿਗ ਟੂ ਫੇਲ ਆ? ਲਾਈਕ ਇਹਨੂੰ ਕੋਈ ਹੱਥ ਪਾਊਗਾ ਜਾਂ ਨਹੀਂ ਪਾਊਗਾ? ਇਹ ਗੱਲ ਇਹਨਾਂ ਦੀ ਬਣੀਆਂ ਬਣਾਈਆਂ ਹੋਈਆਂ। ਐਟ ਦੀ ਐਂਡ ਦੇ ਸਾਨੂੰ ਕੰਪਨੀ ਨਹੀਂ ਚਾਹੀਦੀ, ਸਾਨੂੰ ਇਨਫਰਾਸਟ੍ਰਕਚਰ ਚਾਹੀਦਾ
ਜੇ ਬਿਜਲੀ ਦੀ ਲਾਈਨ ਹੋਵੇ ਤੁਹਾਡੇ ਨਾਂ 'ਚ ਹੋਵੇ, ਗਵਰਨਮੈਂਟ ਦੀ ਨਾਂ 'ਚ ਹੋਵੇ, ਪੀਜੀਆਂ ਦੀ ਨਾਮ 'ਚ ਹੋਵੇ, ਇਹਦਾ ਫਰਕ ਨਹੀਂ, ਤੁਹਾਡੀ ਬਿਜਲੀ ਚੱਲਣੀ ਚਾਹੀਦੀ ਆ। ਇਹ ਗੱਲਾਂ ਬਣਾ ਦਿੰਦੇ ਨੇ ਟੂ ਬਿਗ ਟੂ ਫੇਲ, ਵੀ ਸਾਡੇ ਤੋਂ ਬਿਨਾ ਕੰਮ ਚੱਲਣਾ ਨਹੀਂ। ਰਿਐਲਿਟੀ ਇਹ ਆ ਵੀ ਸਾਨੂੰ ਬੰਦੇ ਕੰਮ ਵਾਲੇ ਚਾਹੀਦੇ ਨੇ, ਸਾਨੂੰ ਇਨਫਰਾਸਟ੍ਰਕਚਰ ਚਾਹੀਦਾ। ਜਿਹੜੀ ਉਹਦੀ ਓਨਰਸ਼ਿਪ ਆ, ਜੇ ਅਸੀਂ ਮੰਗਦੇ ਹਾਂ ਅਸੀਂ ਲੋਕਾਂ ਦੀ ਕੰਟਰੋਲ 'ਚ ਪਾ ਸਕਦੇ ਹਾਂ, ਜਿਵੇਂ ਸਾਡੇ ਲੋਕਲ ਇਰੀਗੇਸ਼ਨ ਡਿਸਟ੍ਰਿਕਟ ਚੱਲਦੇ ਨੇ। ਪਰ ਇਹ ਐਜ ਦੀ ਗੱਲਾਂ ਬਣਾ ਦਿੰਦੇ ਨੇ, ਪੋਲੀਟੀਸ਼ੀਅਨਾਂ ਨੂੰ ਪੈਸੇ ਦੇ ਦਿੰਦੇ ਨੇ, ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਵੀ ਐਜ ਦੀ ਗੱਲਾਂ ਕਰੋ ਵੀ ਲੋਕ ਇਦਾਂ ਸੋਚਣ ਵੀ ਸਾਡੇ ਤੋਂ ਬਿਨਾ ਦੁਨੀਆ ਚੱਲ ਨਹੀਂ ਸਕਦੀ। ਪਰ ਚੱਲਦੀ ਆ ਗੱਲਾਂ, ਚੱਲਦੀ ਆ ਗੱਲਾਂ ਬਣੀਆਂ ਬਣਾਈਆਂ ਹੋਈਆਂ। ਸਮੱਡ ਵੀ ਆ ਉੱਥੇ, ਸਦਰਨ ਕੈਲੀਫੋਰਨੀਆ ਚ ਐਡੀਸਨ ਆ, ਹੋਰ ਵੀ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਇਦਾਂ ਜਿਹੜਾ ਚੱਲ ਰਿਹਾ। ਸੋ ਜਪਜੀਤ, ਥੈਂਕ ਯੂ ਤੇ ਗੁੱਡ ਲੱਕ। ਥੈਂਕ ਯੂ ਵੈਰੀ ਮਚ ਭਾਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਤੁਹਾਡਾ ਆਪਣੀ ਇੰਟਰਵਿਊ ਸੁਣਨ ਵਾਸਤੇ। ਜੇ ਤੁਸੀਂ ਸਾਨੂੰ ਸਪੋਰਟ ਕਰਨੀ ਆ, ਤੁਸੀਂ ਸਾਡੀ ਸੋਸ਼ਲ ਮੀਡੀਆ ਤੇ ਮੇਰਾ ਨਾਮ ਸਰਚ ਕਰ ਸਕਦੇ ਆ, ਜਪਜੀਤ ਸਿੰਘ ਉੱਪਰ, ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ। ਪੰਜਾਬੀ ਤਾਂ ਅੱਜਕੱਲ੍ਹ ਹਰੇਕ ਪਾਸੇ ਲੱਗੇ ਹੋਏ ਨੇ, ਤੁਸੀਂ ਸਾਨੂੰ ਦੇਖ ਸਕਦੇ ਹੋ। ਸਾਡੀ ਵੈਬਸਾਈਟ ਦੀ ਲਿੰਕ ਵੀ ਮੈਂ ਭਾਜੀ ਨੂੰ ਫੜਾ ਦੇਣੀ ਆ, ਉਹ ਵੀ ਜੇ ਤੁਸੀਂ ਲਿੰਕ ਕਰ ਸਕਦੇ ਆ, ਜ਼ਰੂਰ ਸਾਡੀ ਵੈਬਸਾਈਟ ਦੇਖਿਓ। ਜੇ ਤੁਹਾਨੂੰ ਸਾਡਾ ਪਲੇਟਫਾਰਮ ਚੰਗਾ ਲੱਗਦਾ, ਸਾਨੂੰ ਜ਼ਰੂਰ ਸਪੋਰਟ ਦਿਓ ਜੂਨ ਦੀ ਇਲੈਕਸ਼ਨ ਦੇ ਵਿੱਚ। ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ। ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਹੁਣੇ ਦੇਖ ਕੇ ਹਟੇ ਆ ਕਿਸਾਨ ਮੇਲਾ 2026 ਮੰਡੇਰਾ ਗੁਰਦੁਆਰਾ ਸਾਹਿਬ, ਜੋ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ USDA NRCS ਦੀ ਮਦਦ ਨਾਲ ਕਰਵਾਇਆ ਗਿਆ। ਸੋ ਵੱਖ-ਵੱਖ ਟੌਪਿਕਸ ਦੇ ਉੱਤੇ ਗੱਲਬਾਤ ਹੋਈ, ਵੱਖ-ਵੱਖ ਲੋਕਾਂ ਦੇ ਨਾਲ ਤੁਸੀਂ ਗੱਲਬਾਤ ਸੁਣੀ। ਕਿਉਂ ਇਹ ਮੇਲਾ ਅਹਿਮ ਆ, ਕਿਉਂ ਇਦਾਂ ਦੇ ਮੇਲੇ ਹੁੰਦੇ ਰਹਿਣੇ ਚਾਹੀਦੇ ਆ। ਪੰਜਾਬੀ ਭਾਸ਼ਾ ਦੇ ਵਿੱਚ, ਪੰਜਾਬੀ ਬੋਲੀ ਦੇ ਵਿੱਚ ਇੱਥੇ ਗੱਲਬਾਤ ਹੋਈ। ਪੰਜਾਬੀ ਕਿਸਾਨਾਂ ਦੇ ਲਈ ਬੜਾ ਹੀ ਇਹ ਲਾਹੇਵੰਦ ਮੌਕਾ ਸੀਗਾ। ਸੋ ਜਿਹੜੇ ਵੀ ਸੱਜਣ ਦੂਰੋਂ ਨੇੜਿਓਂ ਆਏ, ਪਹੁੰਚੇ ਇਸ ਮੇਲੇ ਦੇ ਵਿੱਚ, ਜਿਨ੍ਹਾਂ ਨੇ ਸ਼ਿਰਕਤ ਕੀਤੀ, ਉਹਨਾਂ ਦਾ ਵੀ ਧੰਨਵਾਦ। ਤੇ ਜਿਨ੍ਹਾਂ ਨੇ ਇਸ ਕਵਰੇਜ ਨੂੰ ਦੇਖਿਆ, ਸੁਣਿਆ ਤੇ ਇਸ ਦੇ ਵਿੱਚੋਂ ਸਮਝ ਲੈਣ ਦੀ ਕੋਸ਼ਿਸ਼ ਕੀਤੀ, ਉਹਨਾਂ ਸਾਰੇ ਅਸੀਂ ਦਰਸ਼ਕਾਂ ਸਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅੱਜ ਦੀ ਕਵਰੇਜ ਹੁਣ ਇੱਥੇ ਹੀ ਸਮਾਪਤ ਹੁੰਦੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।